वाहिगुरू जी का खालसा वाहिगुरू जी की फतेह अस्सलाम वालेकुम आदाब बर्ज मैं हाँ तुहाडी होस्ट नीलम कौर ते मैं टीवी 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾਨਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਸ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ भी ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम जी डॉक्टर साहब जी आया ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ बहुत शुक्रिया जी डॉक्टर साहब ਅੱਜ 26 ਅਗਸਤ 2020 11 ਭਾਦੋ ਨਾਨਕਸ਼ਾਹੀ ਸੰਮਤ 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀਏ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਐਨ ਕੇਬਲ ਬੈਲ ਫਾਈਬਰ ਕੇਬਲ ਇਨ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਆਪਾਂ ਜੋ ਅੱਜ ਦਾ ਪਹਿਲਾ ਆਪਣੇ ਸ਼ੋਅ ਦੇ ਵਿੱਚ ਵਿਚਾਰਿਆ ਜਾਣ ਵਾਲਾ ਇਸ਼ੂ ਹੈ ਉਸ ਬਾਰੇ ਆਪਾਂ ਦੱਸ ਦਈਏ ਕਿ ਕਿਸ ਤਰ੍ਹਾਂ ਜੋ ਭਾਰਤੀ ਮੀਡੀਆ ਹੈ ਉਹ ਭਾਵੇਂ ਟਰੰਪ ਮੋਦੀ ਦੀ ਜੋ ਦੋਸਤੀ ਦੀਆਂ ਬਾਤਾਂ ਪਾਉਂਦਾ ਨਹੀਂ ਥੱਕਦਾ ਪਰ ਅਮਰੀਕਾ ਨੂੰ ਭਾਰਤ ਦੀ ਅਸਲੀ ਔਕਾਤ ਬਾਰੇ ਕੋਈ ਭੁਲੇਖਾ ਨਹੀਂ ਹੈ ਔਰ ਮੀਡੀਆ ਰਿਪੋਰਟਾਂ ਅਨੁਸਾਰ ਅਮਰੀਕਾ ਨੇ ਆਪਣੇ ਸ਼ਹਿਰੀਆਂ ਨੂੰ ਭਾਰਤ ਦੀ ਯਾਤਰਾ ਨਾ ਕਰਨ ਦੀ ਜੋ ਸਲਾਹ ਹੈ ਉਹ ਦਿੱਤੀ ਹੈ ਕਿਉਂਕਿ ਜੋ ਭਾਰਤ ਹੈ ਉਹ ਈਰਾਨ ਇਰਾਕ ਯਮਨ ਵਾਂਗ ਇੱਕ ਖਤਰਿਆਂ ਭਰਿਆ ਹੈ ਜੋ ਹੈ ਮੁਲਕ ਹੈ ਸੋ ਜਿੱਥੇ ਕਿ ਯਾਤਰੀ ਸੁਰੱਖਿਅਤ ਨਹੀਂ ਹਨ। ਇਹ ਐਡਵਾਈਜ਼ਰੀ ਕੀ ਹੈ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਇਸੇ ਤਰ੍ਹਾਂ ਹੀ ਬਨੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ ਇਸ ਮੁੱਦੇ ਬਾਰੇ? ਦੇਖੋ ਬਹੁਤ ਵਾਰ ਦੋ ਤਰ੍ਹਾਂ ਦੀਆਂ ਸਕਰੀਨਸ ਹੁੰਦੀਆਂ ਨੇ ਜੀ ਇੱਕ ਸਮੋਕ ਸਕਰੀਨ ਹੁੰਦੀ ਹੈ ਜਿਹੜਾ ਇੱਕ ਵੱਡਾ ਧੂਆਂ ਖੜਾ ਕਰ ਦਿੱਤਾ ਜਾਂਦਾ ਹੈ ਉਹਦੇ ਚ ਕੁਝ ਇਮੇਜ ਨਜ਼ਰ ਆਉਂਦੇ ਨੇ ਔਰ ਹਰ ਕੋਈ ਆਪੋ ਆਪਣਾ ਜਿਹੜਾ ਹੈ ਉਹ ਅੰਦਾਜ਼ਾ ਲਾਉਂਦਾ ਹੈ ਕਿ ਜੀ ਇਹਦੇ ਪਿੱਛੇ ਕੀ ਹੈ ਜੀ ਇੱਕ ਉਹਦੇ ਪਿੱਛੇ ਉਹਦੀ ਅਸਲੀਅਤ ਹੁੰਦੀ ਹੈ ਬਿਲਕੁਲ ਔਰ ਬਹੁਤ ਵਾਰ ਜਦੋਂ ਅਸੀਂ ਹੁਣ ਅਮਰੀਕਾ ਦੇ ਵਿੱਚ ਵਰਤਾਰਾ ਦੇਖ ਰਹੇ ਹਾਂ ਇੱਥੋਂ ਦੇ ਪੋਲੀਟੀਸ਼ੀਅਨਸ ਦਾ ਖਾਸ ਤੌਰ ਤੇ ਦੋਨੋਂ ਹੀ ਪੋਲੀਟੀਕਲ ਪਾਰਟੀਆਂ ਜੀ ਔਰ ਇੱਕ ਦੋ ਸਾਡੇ ਵਿਊਅਰਸ ਨੇ ਪੁੱਛਿਆ ਵੀ ਹੈ ਕਿ ਜੀ ਤੁਸੀਂ ਹੁਣ ਅਮਰੀਕਨ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦੇ ਉੱਤੇ ਤਬਸਰਾ ਨਹੀਂ ਕੀਤਾ ਕਿ ਭਾਈ ਡੈਮੋਕ੍ਰੈਟਾਂ 'ਚ ਕਮਲਾ ਹੈਰਿਸ ਆਈ ਹੈ ਹਾਲਾਂ ਪਹਿਲੇ ਦਿਨ ਜਦੋਂ ਉਹਦੀ ਨੋਮੀਨੇਸ਼ਨ ਹੋਈ ਹੈ ਅਸੀਂ ਗੱਲ ਕੀਤੀ ਸੀ ਜਾਂ ਰਿਪਬਲਿਕਨਸ ਦੀ ਹੁਣ ਉਹਨਾਂ ਦੀ ਕਨਵੈਨਸ਼ਨ ਜਿਹੜੀ ਹੈ ਉਹ ਹੋਈ ਔਰ ਉਹਦੇ 'ਚ ਉਹਨਾਂ ਨੇ ਕਮਲਾ ਹੈਰਿਸ ਜਿਹੜਾ ਤੋੜ ਲੱਭਣ ਲਈ ਰਿਪਬਲਿਕਨਾਂ ਨੇ ਨਿੱਕੀ ਹੇਲੀ ਰੰਧਾਵਾ ਜਿਹੜੀ ਡਿਸਟ੍ਰਿਕਟ ਅੰਮ੍ਰਿਤਸਰ ਨਾਲ ਜਿਹਦੇ ਪੇਰੈਂਟਸ ਬਿਲੋਂਗ ਕਰਦੇ ਨੇ ਔਰ ਇੱਥੇ ਨਾਰਥ ਕੈਰੋਲਾਈਨਾ ਦੀ ਉਹ ਗਵਰਨਰ ਵੀ ਬਣੀ ਔਰ ਬਾਅਦ ਦੇ ਵਿੱਚ ਪਹਿਲੀ ਉਸ ਖਿੱਤੇ ਦੀ ਜਿਹੜੀ ਹੈ ਉਹ ਯੂਨਾਈਟਿਡ ਨੇਸ਼ਨਸ ਦੇ ਵਿੱਚ ਵੀ ਐਂਬੈਸਡਰ ਅਮਰੀਕਾ ਦੀ ਰਹੀ ਇੱਕ ਬਿਆਨ ਦੇ ਵਿੱਚ ਉਹ ਕੰਟਰੋਵਰਸੀ 'ਚ ਫਸ ਗਈ ਔਰ ਉਹਨੇ ਰਿਜ਼ਾਈਨ ਕਰ ਦਿੱਤਾ ਔਰ ਐਨ ਉਸ ਨੂੰ ਵੀ ਉਹਨਾਂ ਨੇ ਜਿਹੜਾ ਪੂਰੀ ਉਹਦੀ ਪ੍ਰੈਜੈਂਟੇਸ਼ਨ 6-7 ਮਿੰਟ ਦੀ ਸੀ ਕਿ ਜੀ ਮੈਂ ਕਿਵੇਂ ਆਈ ਇੱਥੇ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਹੈ ਇੱਥੇ ਅੱਗੇ ਵਧਣ ਦੇ ਚਾਂਸ ਨੇ ਮੇਰੇ ਪਿਓ ਪੱਗ ਬੰਨ੍ਹਦੇ ਸੀ ਮੇਰੀ ਮਾਂ ਸਾੜੀ ਪਾਉਂਦੀ ਸੀ ਔਰ ਮੈਂ ਇਹ ਕੀਤਾ ਤੇ ਉਹ ਕੀਤਾ ਸੋ ਜ਼ਾਹਿਰ ਹੈ ਔਰ ਭਾਰਤੀ ਮੀਡੀਆ ਵੀ ਬਿਨਾਂ ਇਸ ਸਾਰੇ ਨੂੰ ਦੇਖਿਆ ਕਿ ਵੀ ਇਹ ਸਭ ਦੀ ਔਕਾਤ ਬਹੁਤ ਚੰਗੀ ਤਰ੍ਹਾਂ ਸਮਝਦੇ ਨੇ ਉਹਨਾਂ ਨੇ ਵੀ ਜਿਹੜੀ ਉਹਨਾਂ ਦੀ ਗਿਣਤੀ ਜਿਹੜੀ ਹੈ ਉਹ ਮਿਲੀਅਨ 1.5 ਮਿਲੀਅਨ ਤੋਂ ਜ਼ਿਆਦਾ ਨਹੀਂ ਹੈ ਭਾਰਤੀਆਂ ਦੀ ਹਾਲਾਂਕਿ 1 ਮਿਲੀਅਨ ਸਿੱਖ ਨੇ 2 ਮਿਲੀਅਨ ਤੋਂ ਜ਼ਿਆਦਾ ਪਾਕਿਸਤਾਨੀ ਬੰਗਲਾਦੇਸ਼ੀ ਮੂਲ ਦੇ ਮੁਸਲਮਾਨ ਨੇ ਪਰ ਆਪਣੀ ਗਿਣਤੀ 6 ਮਿਲੀਅਨ ਬਣਾ ਲਈ ਕਿਸੇ ਨੇ 2% ਆਫ US ਪੋਪੂਲੇਸ਼ਨ ਲਿਖਿਆ ਹੋਵੇ ਕਿਸੇ ਨੇ ਕਿਹਾ ਜੀ ਦੇਖੋ ਹੁਣ ਟਰੰਪ ਨੇ ਈਵਨ ਹਿੰਦੂ ਫੈਡਰੇਸ਼ਨ ਔਰ ਦੂਸਰੇ ਨੂੰ ਵੀ ਜਿਹੜਾ ਹਿੰਦੂਜ਼ ਫॉर ਟਰੰਪ ਨੂੰ ਪ੍ਰਮੋਟ ਕੀਤਾ ਹੈ ਵਿੱਚ ਇੱਕ ਟੁਚਾ ਉੱਥੋਂ ਖੜਾ ਹੋ ਗਿਆ 6 ਫॉर ਟਰੰਪ ਉੱਥੋਂ ਬਾਲਟੀਮੋਰ ਤੋਂ ਹੈਗਾ ਔਰ ਇਸੇ ਤਰ੍ਹਾਂ
ਗਣੇਸ਼ ਚਤੁਰਥੀ ਹੁਣ ਬਹੁਤ ਵਾਰ ਬਹੁਤਿਆਂ ਵੱਲੋਂ ਇਹ ਸਮਝਿਆ ਜਾਂਦਾ ਹੈ ਨਹੀਂ ਜੀ ਜਿਹੜਾ ਹੁਣ ਸੈਕੂਲਰ ਹੋ ਗਿਆ ਦੂਜਾ ਹੁਣ ਕਿੰਨੇ ਕੁ ਨੇ ਮੈਂ ਸਮਝਦਾ ਵੀ ਈਵਨ ਜੇ ਉਹਨਾਂ ਨੂੰ ਛੱਡ ਕੇ ਜਿਹੜੇ ਖਾਸ ਤੌਰ ਤੇ ਹਿੰਦੂ ਤਵੀ ਨੇ ਪੁੱਛਿਆ ਜਾਏ ਕਿ ਗਣੇਸ਼ ਚਤੁਰਥੀ ਕੀ ਹੈ ਅਸੀਂ ਵੀ ਨਾਂ ਨਹੀਂ ਸੀ ਸੁਣਿਆ ਇਹ ਤਾਂ ਪਤਾ ਹੈ ਵੀ ਗਣੇਸ਼ ਹਾਥੀ ਦੀ ਸੁੰਡ ਲਵਾ ਕੇ शिव जी का जोड़ा बनाया होंगे उन्होंने उसकी पूजा करते हैं लेकिन हुण आ 2-3 दिन पहला जो बाइडन ट्वीट करके गणेश चतुर्थी की जी वधाई दे रहा है जोड़ा इंडियंस नूं सो ज़ाहिर है हुण कमला हैरिस जो तमिलनाडु तो आई है अपनी चाची नूं भी उन्हें कहा जदों उन्हें इलैक्शन लड़ी अटॉर्नी जनरल कैलीफोर्निया की कि फलाने मंदिर च जाके 101 नारियल तोड़ के पूजा करनी है कहने जो मर्जी कहो जी मैं क्रिश्चियन हो गई हैं मैं ब्लैक है मैं दूजा है सो ये कोई शक नहीं है कि इस सारे नूं इत्थे जिहड़े ने हिंदू तवी वो अपने एजेंडे नूं प्रमोट करने दे लई इस्तेमाल करते हैं और बैक होम जिहड़े 1 बिलियन 300 मिलियन तो ज़्यादा जिहड़े उत्थे बिल्कुल भेडां बैठियां ने बहुत सारियां उन्हां चों उन्हां नूं भी प्रभावित करते हैं कि जी देखो कितनी वड्डी यारी हो गई अमरीका दी और मोदी दी और इन्होंने भी जड़ा अपना एक कैंपेन पोस्टर बनाया रिपब्लिकन पार्टी ने उहदे च उन्होंने रॉडी मोडी दा ह्यूस्टन दा एक सीन जड़ा दिता है उन्होंने कहा देखो मोदी दे नां दी लोड़ पै गई हुण ट्रंप नूं जिहड़ियां अमरीका च वोटां मंगण दे लई और इत्थे भी इन्होंने भी वो नारा जिहा ला के कि अब की बार फिर ट्रंप सरकार करके दस्सिया कि जी ਅਸੀਂ ਵੀ ਜਿਵੇਂ ਇਦਾਂ ਦਾ ਨਾਰਾ ਲਾ ਕੇ ਉੱਥੇ ਲੋਕਾਂ ਨੂੰ ਧੋਖਾ ਦਿੱਤਾ ਹੈ ਪਰ ਅਸੀਂ ਇੱਥੇ ਵੀ ਦੇਾਂਗੇ ਹੁਣ ਇਹ ਹੈ ਇੱਕ ਸਮੋਕ ਸਕਰੀਨ ਜਿਹਦੇ ਚ ਜ਼ਾਹਰ ਹੈ ਪੈਸੇ ਕਿਸੇ ਨੂੰ ਮਾੜੇ ਨਹੀਂ ਲੱਗਦੇ ਜਿਹੜੀ ਹੈ ਮਨੀ 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 ਨੋ ਮਨੀ ਨੋ ਹਨੀ ਅਮਰੀਕਨ ਕਹਿੰਦੇ ਨੇ ਸੋ ਉਹ ਰਿਪਬਲਿਕਨ ਹੋਣ ਡੈਮੋਕ੍ਰੈਟ ਹੋਣ ਉਹਨਾਂ ਨੂੰ ਵੀ ਪਤਾ ਹੈ ਵੀ ਜਿਹੜੇ ਫੰਡ ਰੇਜ਼ਿੰਗ ਨੇ ਫੰਡ ਰੇਜ਼ਰ ਨੇ ਦੂਜੇ ਨੇ ਮੈਂ ਇੱਕ ਸਿੱਖ ਐਕਟਿਵਿਸਟ ਨੇ ਜਿਨ੍ਹਾਂ ਨੇ ਜਦੋਂ ਇਹ ਅਟਾਰਨੀ ਜਨਰਲ ਲਈ ਖਲੋਤੀ ਸੀ ਤਾਂ $50,000 ਦਿੱਤਾ ਸੀ ਆਪਣੇ ਘਰ ਸੱਦ ਕੇ ਇਕੱਠਾ ਕਰਕੇ ਦੋਵਾਂ ਤੋਂ ਤੇ ਉਹਨਾਂ ਨੂੰ ਮੈਂ ਪੁੱਛਿਆ ਮੈਂ ਕਿਹਾ ਜੀ ਇਹਦਾ ਸਾਰੇ ਦਾ ਕੀ ਹੈ ਮੈਂ ਕਿਹਾ ਤੁਹਾਨੂੰ ਪਤਾ ਹੈ ਵੀ ਇਹ ਜਦੋਂ ਅਟਾਰਨੀ ਜਨਰਲ ਬਣਿਆ ਇਹਨੂੰ ਜੇ 3-4 ਦਿਨ ਹੋਏ ਸੀ ਔਰ ਪੱਗ ਦਾ ਕੇਸ ਆਇਆ ਕਿ ਇੱਕ ਸਾਬਕਾ ਨੇਵਲ ਆਫੀਸਰ ਇੰਡੀਅਨ ਨੇਵੀ ਦਾ ਜਿਹੜਾ ਜ਼ਾਹਰ ਹੈ ਜਾਂ ਪ੍ਰੀਮੈਚੁਰ ਰਿਟਾਇਰਮੈਂਟ ਲੈ ਕੇ ਆਇਆ ਜਾਂ ਰਿਟਾਇਰ ਹੋਏਗਾ ਉਹਨੇ ਪ੍ਰਿਜ਼ਨ ਗਾਰਡ ਦੇ ਲਈ ਜਿਹੜਾ ਉਹ ਅਪਲਾਈ ਕੀਤਾ ਔਰ ਉਹ ਸਿੱਖੀ ਸਰੂਪ ਚ ਸੀ ਔਰ ਉਹਨਾਂ ਦੇ ਰੂਲਸ ਪਰਮਿਟ ਨਹੀਂ ਕਰਦੇ ਔਰ ਇਹਨੇ ਜਿਹੜਾ ਉਹ ਨਾ ਕਰ ਦਿੱਤੀ ਸੀ ਇੰਟਰਵੀਨ ਕਰਨ ਤੋਂ ਇਹਨੇ ਡਿਫੈਂਡ ਕੀਤਾ ਸੀ ਉਹ ਕਹਿੰਦੇ ਜੀ ਉਦੋਂ ਸਾਨੂੰ ਪਤਾ ਨਹੀਂ ਸੀ ਸਾਨੂੰ ਵੀ ਇੰਨਾ ਕੁ ਹੁੰਦਾ ਵੀ ਚਲੋ ਅਪਰੋਚ ਕੀਤਾ ਫਲਾਣੇ ਨੇ ਕਿਹਾ ਔਰ ਅਸੀਂ ਉਹ ਕਰ ਦਿੱਤੇ ਪੈਸੇ ਇਕੱਠੇ ਜਾਂ ਦੂਜੇ ਤੇ ਮੈਂ ਕਿਹਾ ਇਹਨੇ ਕਿਹਾ ਕੀ ਸੀ ਜਦੋਂ ਆਈ ਹੈ ਉੱਥੇ ਤੁਹਾਡੇ ਘਰ ਜਿਹੜੇ ਵੀ ਸਿੱਖ ਇਕੱਠੇ ਹੋਏ ਕਹਿੰਦੇ ਵੀ ਉਦੋਂ ਤਾਂ ਤਾਰੀਫ ਕਰ ਰਹੀ ਸੀ ਸਿੱਖਾਂ ਦੀ ਕਿ ਜੀ ਮੈਂ ਮੇਰੇ ਪਿਓ ਨੇ ਛੱਡਤਾ ਸੀ ਸਾਨੂੰ ਜਦੋਂ ਮੈਂ 7-8 ਸਾਲ ਦੀ ਸੀ ਮੇਰੀ ਮਾਂ ਇਕੱਠੇ ਕਰਦੀ ਸੀ ਸਾਡੇ ਇੱਕ ਨੇੜੇ ਅੰਕਲ ਸੀ ਅਜੀਤ ਸਿੰਘ ਉਹਦਾ ਨਾਂ ਵੀ ਲਿਆ ਉਹਨੇ ਉਹਨਾਂ ਨੇ ਸਾਡੀ ਬਹੁਤ ਮਦਦ ਕੀਤੀ ਮੈਂ ਕਿੱਦਾਂ ਭੁੱਲ ਸਕਦੀ ਹਾਂ ਆਪਣੇ ਅੰਕਲ ਅਜੀਤ ਸਿੰਘ ਦੀ ਕਮਿਊਨਿਟੀ ਨੂੰ ਇਹ ਉਹ ਮੈਂ ਕਿਹਾ ਜੇ ਇਹ ਹੈ ਤੇ ਇਹਨੂੰ ਕਹੋ ਵੀ ਮਾਫੀ ਮੰਗੇ ਪਹਿਲਾਂ ਜਿਹੜਾ ਉਹਨੇ ਐਜ਼ ਏ ਅਟਾਰਨੀ ਜਨਰਲ ਜਿਹੜਾ ਕਰਤੂਤ ਕੀਤੀ ਸੀ ਅੱਗੋਂ ਲੈ ਲਓ ਸੋ ਇਹੀ ਹਾਲ ਅਸੀਂ ਦੂਸਰੇ ਪਾਸੇ ਦੇਖਦੇ ਹਾਂ ਹਾਲਾਂ ਇਸ ਸਾਰੇ ਚੋਂ ਇਸ ਲਈ ਵੀ ਮੈਂ ਥੋੜਾ ਜਿਹਾ बैक स्टैप इसते कीता है मैं तो महसूस भी करदा एज ए माइनॉरिटी कम्युनिटी सानू सूट भी करदा जेडे उन्हां दे नाल लगे होए ने उन्हां नाल लगे रहण दो जेडे इधर लगे ने इधर लगे रहण दो हालां बाई एंड लार्ज जे ਅਸੀਂ ਦੇਖੀਏ ਜੇ ਇਹਨਾਂ ਦਾ ਡੈਮੋਕ੍ਰੇਟਾਂ ਦਾ ਟਰੈਕ ਰੈਕੋਰਡ ਕਿ ਜੋ ਮਰਜ਼ੀ ਤੁਸੀਂ ਕਰੋ ਇਨ ਦਾ ਐਂਡ ਇਹਨਾਂ ਨੇ ਇੰਡੀਅਨਸ ਦੇ ਹੱਕ 'ਚ ਹੀ ਭੁਗਤਣਾ ਹੁੰਦਾ ਰਿਪਬਲਿਕਨਸ ਕਿਉਂਕਿ ਵਿਦਨ ਟਰੰਪ ਦੀਆਂ ਪਾਲਿਸੀਜ਼ ਬਹੁਤ ਨੈਗੇਟਿਵ ਨੇ ਇਮੀਗ੍ਰੇਸ਼ਨ ਦੇ ਮਾਮਲੇ 'ਚ ਜਾਂ ਓਵਰਆਲ ਰੇਸਿਸਟ ਜਾਂ ਈਵਨ ਇਸਲਾਮੋਫੋਬੀਆ ਔਰ ਇਸ ਕਰਕੇ ਅਸੀਂ ਕ੍ਰਿਟਿਕ ਵੀ ਹੈ ਪਰ ਇਹ ਵੀ ਕੁੱਲ ਮਿਲਾ ਕੇ ਅਸੀਂ ਇਹ ਸਮਝਦੇ ਹਾਂ ਵੀ ਇੱਕ ਗੱਲ ਦਾ ਜਿਵੇਂ ਅਸੀਂ ਪਹਿਲਾਂ ਵੀ ਕਿਹਾ ਸੀ ਵੀ ਧਿਆਨ ਰਹੇ ਇਹ ਬਹੁਤ ਵਾਰ ਇਹ ਵੀ ਲੋਕਾਂ ਦੇ ਵਿੱਚ ਇੱਕ ਵੱਡੀ ਸਮੋਕ ਸਕਰੀਨ ਹੁੰਦੀ ਹੈ ਕਿ ਜੀ ਉਹ ਇਹ ਕਰਦੇ ਡਿਬੇਟਸ ਹੋਣਗੀਆਂ ਉਹ ਉਹਨੂੰ ਥੱਲੇਗਾ ਉਹਨੂੰ ਪਰ ਥੱਲੇਗਾ ਲੇਕਿਨ in the end of the day ਕੋਈ ਬਹੁਤੀ ਤਬਦੀਲੀ ਨਹੀਂ ਹੁੰਦੀ ਉਹੀ ਕੁਝ ਰਹਿੰਦੇ ਨੇ ਇਹਨਾਂ ਨੇ ਆਪਣੇ ਇੰਟਰਸਟ ਦੇਖਣੇ ਹੁੰਦੇ ਨੇ ਨੈਸ਼ਨਲ ਪੈਸੇ ਵੀ ਲੈਣੇ ਹੁੰਦੇ ਨੇ ਆਪਣੇ ਪਾਰਟੀ ਦੇ ਵਿੱਚ ਅੱਗੇ ਤੁਰਨ ਦੇ ਲਈ ਕਿਉਂਕਿ ਨੋਮੀਨੇਸ਼ਨ ਕਨਫਰਮ ਹੀ ਉਹਨਾਂ ਦੀ ਹੁੰਦੀ ਹੈ ਪਹਿਲੀ ਸਟੇਜ ਤੇ ਕਿ ਕਿੰਨੇ ਮਿਲੀਅਨ ਉਹਦੀ ਕਿੱਟੀ 'ਚ ਨੇ ਸੋ ਇਹ ਕੈਪੀਟਲਿਸਟ ਕੰਟਰੀ ਦੀ ਪੈਸੇ ਦੀ ਖੇਡ ਹੈ ਔਰ ਕੁੱਲ ਮਿਲਾ ਕੇ ਇਹਨਾਂ ਨੇ ਉੱਥੇ ਕੀ ਘੁੰਮਣਾ ਹੁੰਦਾ ਕੋਈ ਬਹੁਤਾ ਫਰਕ ਨਹੀਂ ਹੁੰਦਾ ਲੇਕਿਨ ਸਾਡੇ ਕਈ ਵਾਰੀ ਆਪਸ 'ਚ ਮੈਂ ਦੇਖਦਾ ਹਾਂ ਸੋਸ਼ਲ ਮੀਡੀਆ ਤੇ ਵੀ ਇੱਕ ਦੂਸਰੇ ਦੇ ਖਿਲਾਫ ਲਿਖ ਰਹੇ ਹੁੰਦੇ ਨੇ ਕੋਈ ਕਿਸੇ ਨੂੰ ਕਿਸੇ ਦਾ ਨਾਲ ਜੋੜ ਰਿਹਾ ਹੁੰਦਾ
पर मैं ये कहना चाਹੁंदा कि भी हुण इस सारे ਵੱਡੇ ਜਿਹੜਾ ਹੋ ਹੱਲਾ ਜਿਹਨੂੰ ਕਿਹਾ ਜਾਏ ਜਾਂ ਬੜਾ ਜਿਹੜੀ ਉੱਥੇ ਵੀ ਮੀਡੀਆ ਨੇ ਜਿਵੇਂ ਪੋਪ ਲੀਲਾ ਬਣਾਈ ਮੋਦੀ ਔਰ ਟਰੰਪ ਦੀ ਯਾਰੀ ਦੀਆਂ ਬਾਤਾਂ ਜਿਵੇਂ ਕਿ ਇਹ ਲੈਲਾ ਮਜਨੂ ਦਾ ਕਿੱਸਾ ਬਣ ਗਿਆ ਹੋਏ ਵੀ ਇਸ ਕਿਸਮ ਦੀ ਇਹਨਾਂ ਦੀ ਯਾਰੀ ਪਰ ਅਲਟੀਮੇਟਲੀ ਇਹਨਾਂ ਦੇ ਜਿਹੜੇ ਬਹੁਤ ਸਾਰੇ ਮਹਿਕਮੇ ਆਪਣੇ ਤੌਰ ਤੇ ਕੰਮ ਕਰ ਰਹੇ ਹੁੰਦੇ ਨੇ ਉਹ ਬਹੁਤਾ ਧਿਆਨ ਨਹੀਂ ਦਿੰਦੇ ਕਿ ਵੀ ਕੌਣ ਕੀ ਕਰ ਉਹਨਾਂ ਨੂੰ ਵੀ ਪਤਾ ਹੈ ਕਿ ਇਹਨੂੰ ਇੱਥੇ ਪੋਲੀਟੀਕਲ ਗਿਮਿਕਰੀ ਕਹਿੰਦੇ ਨੇ ਕਿ ਗਿਮਿਕ ਹੈ ਐਵੇਂ ਸਿਆਸੀ ਜਿਹੜਾ ਤੌਰ ਦੇ ਉੱਤੇ ਇੱਕ ਪੋਪ ਲੀਲਾ ਇਹਦਾ ਕੋਈ ਮਤਲਬ ਨਹੀਂ ਔਰ ਅੱਜ ਵੱਡਾ ਝਟਕਾ ਇੰਡੀਆ ਨੂੰ ਲੱਗਾ ਔਰ ਇੰਡੀਅਨ ਮੀਡੀਆ ਵੀ ਹੱਥ ਮਲ ਰਿਹਾ ਵੀ ਹੋ ਕੀ ਰਿਹਾ ਇੱਕ ਪਾਸੇ ਅਸੀਂ ਮੋਦੀ ਔਰ ਟਰੰਪ ਦੀ ਯਾਰੀ ਦੀਆਂ ਔਰ ਸਮਝਦੇ ਹਾਂ ਕਿ ਵੀ ਜਿਵੇਂ ਅਮਰੀਕਾ ਭਾਰਤ ਦੀ ਜੇਬ 'ਚ ਹੈ ਔਰ ਟਰੰਪ ਸਮਝਦਾ ਹੈ ਵੀ ਭਾਰਤ ਸਾਡੀ ਜੇਬ 'ਚ ਹੈ ਇਹ ਹੋ ਕੀ ਰਿਹਾ ਔਰ ਇਹ खबर जी ਜ਼ਾਹਰ है खबर है वड्डी खबर है हालांकि ये 23 अगस्त ਨੂੰ ਇਹ ਐਡਵਾਈਜ਼ਰੀ ਜਾਰੀ ਕੀਤੀ ਗਈ ਐਡਵਾਈਜ਼ਰੀ ਇਹ ਹੁੰਦੀ ਹੈ ਵੀ ਜ਼ਾਹਰ ਹੈ ਕਿ ਅਮਰੀਕਨ ਟਰੈਵਲ ਵੀ ਕਰਦੇ ਨੇ ਟਰੈਵਲ ਉਹੀ ਕਰਦਾ ਇਹਦੇ ਕੋਲ ਪੈਸੇ ਨੇ ਖਰਚਣ ਨੂੰ ਪੈਸੇ ਵੀ ਖਰਚਦੇ ਨੇ ਦੁਨੀਆ ਦੇ ਬਹੁਤ ਸਾਰੇ ਮੁਲਕਾਂ 'ਚ ਜਿਹੜਾ ਟੂਰਿਜ਼ਮ ਹੈ ਉਹ ਅਮਰੀਕਨਾਂ ਤੋਂ ਬਾਅਦ ਫਿਰ ਯੂਰਪ ਦੀਆਂ ਬਾਕੀ ਕੰਟਰੀਜ਼ ਹੈ ਜਿਹੜੇ ਇਸ ਦੇ ਉੱਤੇ ਕਰਦੇ ਨੇ और फिर क्योंकि इन्हां दा स्टेट डिपार्टमेंट जिहड़ा ज़ाहिर है बाहरले खारजा मामलिਆਂ ਨੂੰ ਵਿਦੇਸ਼ ਮਾਮਲਿਆਂ ਨੂੰ ਹੈਂਡਲ ਕਰਦਾ ਹੈ ਉਹ ਹਰ ਕੰਟਰੀ ਦੀ ਜਿਵੇਂ ਅਸੀਂ ਡਿਸਕਸ ਕਰਦੇ ਹਾਂ ਕੰਟਰੀ ਰਿਪੋਰਟ ਵੀ ਜਾਰੀ ਕਰਦੇ ਨੇ ਔਰ ਉਹਨਾਂ ਦੀ ਪੈਣੀ ਅੱਖ ਹੁੰਦੀ ਹੈ ਕਿ ਉਸ ਮੁਲਕ ਦੇ ਵਿੱਚ ਚੱਲ ਕੀ ਰਿਹਾ ਬਿਲਕੁਲ ਔਰ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਹੈ ਵੀ ਜਦੋਂ ਉਹਨਾਂ ਦੇ ਸਿਟੀਜ਼ਨ ਉੱਥੇ ਵਿਜ਼ਿਟ ਕਰਨਗੇ ਜੇ ਉਹਨਾਂ ਨੂੰ ਕੋਈ ਕ੍ਰਾਈਸਿਸ ਹੁੰਦਾ ਹੈ ਕੋਈ ਕਿਸੇ ਉਹ ਅਪਰਾਧ ਦਾ ਸ਼ਿਕਾਰ ਹੁੰਦੇ ਨੇ ਕਿਤੇ ਹੌਸਟੇਜ ਬਣ ਜਾਂਦੇ ਨੇ ਕਿਤੇ ਉਹਨਾਂ ਨਾਲ ਧੱਕਾ ਹੁੰਦਾ ਹੈ ਜਾਂ ਔਰਤਾਂ ਦੇ ਮਾਮਲੇ 'ਚ ਉਹਨਾਂ ਦੇ ਨਾਲ ਕੋਈ ਜ਼ਬਰ ਜਨਾਹ ਹੁੰਦਾ ਤੇ ਉਹ ਇੱਕਦਮ ਕਨੈਕਸ਼ਨ ਤਾਂ ਅਮਰੀਕਨ ਐਮਬੈਸੀ ਨਾਲ ਹੀ ਕਰਦੇ ਨੇ ਦਿੱਲੀ 'ਚੋਂ ਉਹ ਇੰਟਰਵੀਨ ਕਰਦੇ ਨੇ ਜੋ ਕਰਨਾ ਸੋ ਇਹਦੇ ਲਈ ਉਹ ਟਾਈਮ ਟੂ ਟਾਈਮ ਔਰ ਰੈਗੂਲਰਲੀ ਉਹਨੂੰ ਟਰੈਵਲ ਐਡਵਾਈਜ਼ਰੀ ਕਿਹਾ ਜਾਂਦਾ ਹੈ ਟਰੈਵਲ ਐਡਵਾਈਜ਼ਰੀ ਵੀ ਜਾਰੀ ਕਰਦੇ ਨੇ ਵੀ ਕਿਸ ਦੇਸ਼ 'ਚ ਜਾਣਾ ਸੇਫ ਹੈ ਕਿੱਥੇ ਕੀ ਪ੍ਰੋਬਲਮਸ ਨੇ ਕਿੱਥੇ ਨਾ ਜਾਇਆ ਜਾਏ ਔਰ ਹੁਣ ਤੱਕ ਕਿਉਂਕਿ ਫਿਰ ਉਹਨਾਂ ਨੇ ਟਰੈਵਲ ਐਡਵਾਈਜ਼ਰੀ 'ਚ ਵੀ ਜਿਹੜੀਆਂ ਕੰਟਰੀ ਆਫ ਰਿਸਕ ਹੈ ਉਹਦੀਆਂ ਕੈਟਾਗਰੀਜ਼ ਬਣਾਈਆਂ ਹੋਈਆਂ ਨੰਬਰ 1 ਨੰਬਰ 2 ਜਿਹੜਾ ਸਭ ਤੋਂ ਘੱਟ ਹੁੰਦਾ ਹੈ 1 ਫਿਰ 2 ਫਿਰ 3 ਫਿਰ ਲੈਵਲ 4 ਹੁਣ ਜਿਹੜਾ ਲੈਵਲ 4 ਹੈ ਉਹ ਸਭ ਤੋਂ ਖਤਰਨਾਕ ਹੁੰਦਾ ਹੈ ਮਤਲਬ ਹੁੰਦਾ ਹੈ ਵੀ ਰੈੱਡ ਸਿਗਨਲ ਆਲ ਓਵਰ ਰੈੱਡ ਪੂਰਾ ਰੈੱਡ ਲਾਈਟਾਂ ਹੋ ਰਹੀਆਂ ਔਰ ਉਸ ਲੈਵਲ 4 ਚ ਉਹਨਾਂ ਨੇ ਪਹਿਲਾਂ ਹੀ ਜਿਹੜਾ ਅਮਰੀਕਾ ਨੇ ਕਿਉਂਕਿ ਜਿਸ ਕਿਸਮ ਦਾ ਇਸਲਾਮੋਫੋਬੀਆ ਖੜਾ ਕੀਤਾ ਇਸ ਐਡਮਿਨਿਸਟ੍ਰੇਸ਼ਨ ਨੇ ਸੋ ਉਹਦੇ ਚ ਉਹਨਾਂ ਨੇ ਈਰਾਨ ਨੂੰ ਰੱਖਿਆ ਹੋਇਆ ਹੈ ਇਰਾਕ ਨੂੰ ਰੱਖਿਆ ਹੋਇਆ ਹੈ ਸੀਰੀਆ ਨੂੰ ਰੱਖਿਆ ਹੋਇਆ ਹੈ ਯਮਨ ਨੂੰ ਰੱਖਿਆ ਹੋਇਆ ਹੈ ਪਾਕਿਸਤਾਨ ਨੂੰ ਵੀ ਰੱਖਿਆ ਹੋਇਆ ਹੈ ਲੇਕਿਨ ਹੁਣ ਇਹ ਜੇ ਕਹਿਣਾ ਹੋਏ ਕਿ ਅਮਰੀਕਨ ਇਸ ਪਾਰਲੈਂਸ ਦੇ ਵਿੱਚ ਜਾਂ ਦੂਜਾ ਸ਼ੂਦਰ ਮੁਲਕ ਨੇ ਕਿ ਜੇ ਤੁਸੀਂ ਕਿਤੇ ਸ਼ੂਦਰਾਂ ਦੇ ਨੇੜੇ ਨਹੀਂ ਜਾਣਾ ਹੈ ਇਹ ਬਹੁਤ ਖਤਰਾ ਹੈ ਇੱਥੇ ਪਰ ਹੁਣ ਤਾਂ ਜਿਹਨੂੰ ਕਹਿੰਦੇ ਨੇ ਕਿ ਵੀ ਅਣਕਿਆਸੀ ਗੱਲ ਹੋ ਗਈ ਅਨਹੋਣੀ ਹੋ ਗਈ ਕਿ ਬ੍ਰਾਹਮਣ ਜਿਹਨੇ ਚਿੱਟੀ ਧੋਤੀ ਸਾਫ਼ ਮੱਥੇ ਤੇ ਟਿੱਕਾ ਔਰ ਵੱਡਾ ਜਨਾਊ ਪਾਇਆ ਹੋਇਆ ਅਮਰੀਕਾ ਦੇ ਟਰੰਪ ਐਡਮਿਨਿਸਟ੍ਰੇਸ਼ਨ ਨੇ ਬ੍ਰਾਹਮਣ ਨੂੰ ਚੁੱਕ ਕੇ ਸ਼ੂਦਰਾਂ ਦੇ ਬਰਾਬਰ ਬਿਠਾ ਦਿੱਤਾ ਕਿ ਵੀ ਤੁਸੀਂ ਵੀ ਹੁਣ ਇੰਨਾ ਹੀ ਖਤਰਨਾਕ ਹੋ ਇੰਡੀਆ ਇਸ ਐਡਵਾਈਜ਼ਰੀ 'ਚ ਹੀ ਹੈ ਜੋ ईरान इराक सीरिया यमन और दूसरे च ਹੁਣ ਇਹਨੇ ਸਭ ਨੂੰ ਰੈਟਲ ਕੀਤਾ ਔਰ ਇਹ ਜਦੋਂ ਕੋਈ ਗੱਲ ਕਰਦੇ ਨੇ ਜ਼ਾਹਰ ਹੈ ਉਹਦਾ ਰੀਜ਼ਨ ਵੀ ਹੁੰਦਾ ਔਰ ਉਹਨਾਂ ਨੇ ਜਿਹੜਾ ਇਸ ਦੇ ਉੱਤੇ ਇਹ ਕਿਹਾ ਕਿ ਵੀ ਇਹ ਭਾਰਤ ਜਿਹੜਾ ਔਰ ਇਹਨਾਂ ਦਾ ਆਪਣਾ ਮੀਡੀਆ ਕਹਿ ਰਿਹਾ BBC ਨੇ ਵੀ ਇਹਦੇ ਤੇ ਸਟੋਰੀ ਕੀਤੀ ਹੈ ਉਹਨਾਂ ਨੇ ਕਿਹਾ ਜੀ ਇਹ ਸਮਝ ਨਹੀਂ ਆ ਰਹੀ ਕਿ ਇੱਕ ਪਾਸੇ ਯਾਰੀ ਦੀਆਂ ਗੱਲਾਂ ਨੇ ਅਚਾਨਕ ਕੀ ਹੋ ਗਿਆ ਉਹਨਾਂ ਨੇ ਕਿਹਾ ਵੀ ਇਸ ਕਿਸਮ ਦੀ ਐਡਵਾਈਜ਼ਰੀ ਜਦੋਂ ਜਾਰੀ ਕੀਤੀ ਜਾਂਦੀ ਹੈ ਉਹਦਾ ਕਾਰਨ ਇਹੀ ਨਹੀਂ ਹੈ ਕਿ ਕਿਉਂਕਿ ਕੋਵਿਡ-19 ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਇਸ ਵੇਲੇ 3 ਮਿਲੀਅਨ ਤੋਂ ਜ਼ਿਆਦਾ ਜਿਹੜੇ ਕੋਵਿਡ-19 ਦੇ ਕੇਸਿਸ ਨੇ ਭਾਰਤ 'ਚ ਔਰ 60,000 ਦੇ ਕਰੀਬ ਮੌਤਾਂ ਹੋ ਚੁੱਕੀਆਂ ਨੇ ਇਹ ਵੀ ਬਹੁਤ ਲੇਕਿਨ ਇਹ ਤਾਂ ਬਾਕੀ ਮੁਲਕਾਂ 'ਚ ਵੀ ਚੱਲ ਰਿਹਾ ਹੈ ਯੂਰਪ 'ਚ ਵੀ ਚੱਲ ਰਿਹਾ ਉੱਥੇ ਕਿੰਨੀ ਕੁ ਐਡਵਾਈਜ਼ਰੀ ਹੈ ਜਾਂ ਅਦਰਵਾਈਜ਼ ਕਿਉਂਕਿ ਜੇ ਤਾਂ ਸਿਰਫ ਇਹ ਹੁੰਦਾ ਫਿਰ ਵੀ ਸਮਝ ਆ ਸਕਦੀ ਸੀ ਕਿ ਜੀ ਉਹਨਾਂ ਨੇ ਪਰ ਉਹਦੇ ਨਾਲ ਨਾਲ ਉਹਨਾਂ ਨੇ ਇਹ ਕਿਹਾ ਵੀ ਇਹ ਜਿਹੜੇ ਫਿਰ ਉਹਨਾਂ ਨੇ ਐਲੈਬੋਰੇਟ ਕੀਤਾ ਕਿ ਭਾਰਤ ਦੇ ਵਿੱਚ ਕੀ ਹਾਲਤ ਕਿਸ ਤਰ੍ਹਾਂ ਦੀ ਹੈ ਔਰ ਉਹਦੇ 'ਚ ਨੰਬਰ 4 ਦੇ ਉੱਤੇ ਰੇਟਿੰਗ ਦੇ ਵਿੱਚ ਰੱਖਣਾ ਔਰ ਇਸ ਦੇ ਉੱਤੇ ਮੈਂ ਫੈਡਰੇਸ਼ਨ ਆਫ ਐਸੋਸੀਏਸ਼ਨਸ ਇਨ ਇੰਡੀਅਨ ਟੂਰਿਜ਼ਮ
ਉਹਨਾਂ ਨੇ ਕੀ ਕਿਹਾ ਜੀ। ਇਸ ਦੀ ਗੱਲ ਕਰਨ ਤੋਂ ਪਹਿਲਾਂ ਮੈਂ ਦੱਸ ਦਿਆਂ ਕਿ ਵੀ ਇਹ ਜਿਹੜੀ ਉਹਨਾਂ ਦੀ ਇੰਡੀਆ ਟਰੈਵਲ ਐਡਵਾਈਜ਼ਰੀ 'ਚ ਕੀ ਹੋ ਸਕਦਾ ਹੈ। ਉਹਦੇ 'ਚ ਉਹਨਾਂ ਨੇ ਪਹਿਲਾਂ ਤਾਂ ਕਿਹਾ ਕਿ ਵੀ ਜਦੋਂ ਕਿਉਂਕਿ ਬਾਰਡਰ ਕਲੋਜ਼ਰ, 에ਅਰਪੋਰਟ ਕਲੋਜ਼ਰ, ਦੂਜਾ ਤੁਹਾਨੂੰ ਘਰ 'ਚ ਰਹਿਣਾ ਪੈ ਸਕਦਾ ਹੈ। ਫਿਰ ਉਹਨਾਂ ਦਾ ਇਹ ਕਹਿਣਾ ਕਿ ਵੀ ਹੁਣ ਕੋਰਟ ਵੀ ਇੰਡੀਅਨ ਅਥਾਰਟੀਜ਼ ਨੂੰ ਕੀਤਾ ਹੈ। ਹੁਣ ਕੀ ਰੀਜ਼ਨ ਨੇ ਉਹਨਾਂ ਦਾ ਇਹ ਕਹਿਣਾ ਕਿ ਵੀ ਇੰਡੀਅਨ ਅਥਾਰਟੀਜ਼ ਰਿਪੋਰਟ rape is one of the fastest growing crimes in India. Violent crime such as sexual assault has occurred at tourist sites and in other locations. ਇੱਥੋਂ ਹੀ ਉਹਨਾਂ ਨੇ ਕਿਹਾ ਜੀ ਉਹਨਾਂ ਦੀ ਆਪਣੀ ਗਵਰਨਮੈਂਟ ਕਹਿੰਦੀ ਹੈ ਕਿ ਉੱਥੇ ਜਿਹੜਾ ਇਹ ਜਬਰ ਹੈ ਜਿਹਦਾ ਨਾਂ ਇਹਨਾਂ ਨੇ ਬਲਾਤਕਾਰ ਰੱਖਿਆ ਹੋਇਆ ਹੈ, ਇਹ ਆਮ ਵਾਂਗ ਗੱਲ ਹੈ ਔਰ ਟੂਰਿਸਟ ਸਪੌਟਸ ਤੇ ਹੁੰਦਾ ਔਰ ਅਸੀਂ ਇਹ ਵਾਰਨ ਕਰਦੇ ਹਾਂ ਕਿ ਭਾਈ ਔਰ ਤੁਸੀਂ ਜਿਹੜੀ ਬੇਸ਼ਰਮੀ ਦੀ ਹਾਈਟ ਦੇਖੋ ਇਹਨਾਂ ਦੀ MP ਉਹ ਜਿਹੜੀ ਆਪ ਖੁਦ ਫਿਲਮੀ ਦੁਨੀਆ 'ਚ ਰਹੀ ਹੈ ਔਰ ਪੂਰੀ ਉਹ RSS ਦੇ ਹਿੰਦੂਤਵੀ ਨਾਲ ਵਿਆਹੀ ਹੋਈ ਹੈ, ਅਨੁਪਮ ਖੈਰ ਨਾਲ, ਕਿਰਨ ਖੇਰ ਚੰਡੀਗੜ੍ਹ ਤੋਂ MP। ਉਹਨੇ 2-3 ਦਿਨ ਪਹਿਲਾਂ ਉਹਦਾ ਮੈਂ ਕਿਤੇ ਟਵੀਟ ਦੇਖ ਰਿਹਾ ਸੀ, ਉਹਨੇ ਕਿਹਾ ਇਹ ਬਲਾਤਕਾਰ ਇੰਡੀਅਨ ਕਲਚਰ ਦਾ ਹਿੱਸਾ ਹੈ ਕਿ ਮਤਲਬ ਇਹ ਹੈ ਕਿ ਡੋਂਟ ਵਰੀ, ਇਹ ਅਸੀਂ ਇਹਨੂੰ ਐਕਸੈਪਟ ਕਰਦੇ ਹਾਂ, ਹੋਣਾ ਹੀ ਹੈ ਇਵੇਂ। ਹੁਣ ਇਹ ਇਲੈਕਟਿਡ ਰਿਪਰੈਜ਼ੈਂਟੇਟਿਵ ਉਹ ਜਿਹੜੇ ਕਿ ਆਪਣੇ ਆਪ ਨੂੰ ਪ੍ਰੋਗਰੈਸਿਵ ਕਹਿ ਕੇ ਫਿਲਮੀ ਦੁਨੀਆ 'ਚ ਕਿਸ ਕਿਸਮ ਦੀਆਂ ਇਹ ਫਿਲਮਾਂ ਬਣਾਉਂਦੇ ਰਹੇ ਨੇ, ਕਿਸ ਕਿਸਮ ਦਾ ਸਾਰਾ, ਔਰ ਇਹ ਆਪਣੇ ਇਹ ਐਕਸੈਪਟੈਂਸ ਹੈ ਕਿ ਵੀ ਇੱਥੇ ਇਵੇਂ ਹੀ ਹੋਣਾ, ਲੇਕਿਨ ਇਹ ਅਮਰੀਕਨ ਨਹੀਂ ਚਾਹੁੰਦੇ ਵੀ ਉਹਨਾਂ ਦੇ ਸਿਟੀਜ਼ਨ ਨਾਲ ਇਵੇਂ ਹੋਏ। ਉਹਨਾਂ ਨੇ ਕਿਹਾ ਕਿ ਵੀ ਇਹ ਕੰਟਰੀ ਆਫ ਰੇਪਿਸਟ ਹੈ। ਆਲਰੇਡੀ ਦਿੱਲੀ ਦਾ ਤਾਂ ਰੈਪੂਟੇਸ਼ਨ ਹੀ ਰੇਪ ਕੈਪੀਟਲ ਆਫ ਦਾ ਵਰਲਡ ਹੈ। ਫਿਰ ਉਹਨਾਂ ਨੇ ਕਿਹਾ ਕਿ ਟੈਰਰਿਸਟ ਮੇ ਅਟੈਕ ਵਿਦ ਲਿਟਲ ਔਰ ਨੋ ਵਾਰਨਿੰਗ ਟਾਰਗੇਟਿੰਗ ਟੂਰਿਸਟ ਲੋਕੇਸ਼ਨਸ, ਟਰਾਂਸਪੋਰਟੇਸ਼ਨ ਹਬਸ, ਮਾਰਕੀਟਸ, ਸ਼ਾਪਿੰਗ ਮਾਲਸ ਐਂਡ ਗਵਰਨਮੈਂਟ ਫੈਸਿਲਿਟੀਜ਼। ਇਹਦਾ ਮਤਲਬ ਇਹ ਹੈ ਵੀ ਉੱਥੇ ਕੋਈ ਲਾਅ ਐਂਡ ਆਰਡਰ ਦਾ ਨੂੰ ਇੰਪਲੀਮੈਂਟ ਕਰਨ ਵਾਲੀਆਂ ਜਿਹੜੀਆਂ ਅਥਾਰਟੀਜ਼ ਨੇ ਉਹਨਾਂ ਦਾ ਤਾਂ ਕੋਈ ਕੰਟਰੋਲ ਹੀ ਨਹੀਂ ਹੈ, ਕਿਉਂਕਿ ਟੈਰਰਿਸਟ ਮੇ ਅਟੈਕ ਵਿਦ ਲਿਟਲ ਔਰ ਨੋ ਵਾਰਨਿੰਗ, ਕਿ ਜਦੋਂ ਮਰਜ਼ੀ ਉਹ ਕਰ ਦੇਣ, ਉਹ ਕੋਈ ਵਾਰਨਿੰਗ ਵੀ ਨਹੀਂ ਦਿੰਦੇ ਔਰ ਉਹ ਸਾਰੀਆਂ ਹੀ ਥਾਵਾਂ ਤੇ ਉਹਨਾਂ ਨੇ ਮਾਰਕ ਕੀਤਾ। ਫਿਰ ਉਹਨਾਂ ਨੇ ਕਿਹਾ ਵੀ ਇਹ ਤਾਂ ਸ਼ਹਿਰਾਂ ਦਾ ਔਰ ਦੂਸਰਿਆਂ ਦੀ ਹਬਸ ਔਰ ਦੂਜਿਆਂ ਦੀ ਗੱਲ ਹੈ। US government has limited ability to provide emergency services to US citizens in rural areas from eastern Maharashtra and northern Telangana through West Bengal, as US government employees must obtain special authorization to travel to these areas. ਹੁਣ ਜਿਹੜੇ ਈਸਟ ਦੇ ਨੇ ਸਾਰੇ ਉਹਦਾ ਅਲੱਗ ਵੀ ਕਾਲਮ ਦਿੱਤਾ ਉਹਨਾਂ ਨੇ, ਜਿਹੜੀਆਂ ਨਾਰਥ ਈਸਟ ਦੀਆਂ 7 ਸਿਸਟਰਸ ਨੇ ਉਹਨਾਂ ਦਾ ਅੱਡ ਜ਼ਿਕਰ ਕੀਤਾ ਹੈ। ਲੇਕਿਨ ਉਹਨਾਂ ਕਿਹਾ ਕਿ ਜੀ ਉੱਥੇ ਤਾਂ ਪਰਮਿਸ਼ਨ ਵੀ ਔਰ ਅਸੀਂ ਤੁਹਾਨੂੰ ਉੱਥੇ ਜਿਹੜੀ ਹੈ ਸੇਫਟੀ ਦੀ ਕੋਈ ਗਾਰੰਟੀ ਨਹੀਂ ਕਰ ਸਕਦੇ। ਫਿਰ ਉਹਨਾਂ ਨੇ ਜੰਮੂ ਐਂਡ ਕਸ਼ਮੀਰ ਦੇ ਹਵਾਲੇ ਨਾਲ ਸਪੈਸ਼ਲੀ ਕਿਹਾ ਕਿ ਵੀ ਉੱਥੇ ਵਾਇਲੈਂਟ ਸਿਵਲ ਅਨਰੈਸਟ ਹੈਗਾ, ਅਵੋਇਡ ਆਲ ਟਰੈਵਲ ਟੂ ਦਿਸ ਸਟੇਟ, ਔਰ ਲੰਬਾ ਚੌੜਾ ਇਸ ਦੇ ਨਾਲ ਜਿਹੜਾ ਇੰਡੀਆ ਪਾਕਿਸਤਾਨ ਬਾਰਡਰ। ਹੁਣ ਇਹਦੇ ਜਿਹੜੀ ਇੱਕ ਗੱਲ ਜਿਹੜਾ ਮੱਥਾ ਠਣਕਾਉਂਦੀ ਹੈ ਜਦੋਂ ਅਸੀਂ ਇਹ ਕਹਿੰਦੇ ਆ ਕਿ ਵੀ ਇਹਨਾਂ ਨੇ ਚੀਨ ਤੋਂ ਕੁੱਟ ਖਾਧੀ ਹੈ, ਉਧਰ ਤਾਂ ਇਹਨਾਂ ਨੇ ਮੂੰਹ ਨਹੀਂ ਕਰਨਾ, ਪਾਕਿਸਤਾਨ ਵੱਲ ਕੋਈ ਦਿਲਵਦੀ ਕਰਨ ਦੀ ਗੱਲ ਕਰ ਸਕਦੇ ਨੇ। ਔਰ ਉਹਦੇ 'ਚ ਇਮੀਡੀਏਟ ਐਡਵਾਈਜ਼ਰੀ ਕਿਉਂ ਆਈ 23 ਅਗਸਤ ਜਸਟ ਜਦੋਂ ਅਸੀਂ ਦੇਖਦੇ ਹਾਂ 2-3 ਦਿਨ ਪਹਿਲਾਂ, ਪਰ ਖਬਰ ਇਹਦੀ ਹੁਣ ਨਿਕਲੀ ਹੈ ਬਾਹਰ, ਕਿਉਂਕਿ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਵੀ ਇਸ ਐਡਵਾਈਜ਼ਰੀ 'ਚ ਹੈ, ਇੰਡੀਆ ਐਂਡ ਪਾਕਿਸਤਾਨ maintain a strong military presence on both sides of the border. The only official India-Pakistan border crossing point for persons who are not citizens of India or Pakistan is in the state of Punjab between Atari, India and Wagah, Pakistan. ਉਹਨਾਂ ਨੇ ਕਿਹਾ ਜੀ ਬਾਰਡਰ ਕ੍ਰਾਸਿੰਗ ਨਾਰਮਲ ਹੁੰਦੀ ਹੈ, ਵੀਜ਼ਾ ਦੀ ਰਿਕੁਆਇਰਮੈਂਟ ਹੁੰਦੀ ਹੈ, ਪਰ ਇਹਨਾਂ ਨੇ ਬਿਗਨਿੰਗ ਦੇ ਵਿੱਚ ਇਹ ਵਾਰਨਿੰਗ ਦਿੱਤੀ ਸੀ ਕਿ ਉੱਥੇ ਕਿਸੇ ਵੇਲੇ ਵੀ ਜਿਹੜਾ ਇਹ ਕੋਈ ਕੁਛ ਨਾ ਕੁਛ ਐਸਾ ਹੋ ਸਕਦਾ ਹੈ ਜਿਹੜਾ ਕਿ ਵਾਇਲੈਂਸ ਨੂੰ ਲੀਡ ਕਰੇ। ਯਾਨੀ ਕਿ ਉਹਨਾਂ ਨੇ ਇਹਦੇ 'ਚ ਕਿਹਾ ਕਿ ਵੀ ਕੋਈ ਵੀ ਆਪਸ ਦੇ ਵਿੱਚ ਟਕਰਾਅ ਦੀ ਲਾਈਨ ਹੋ ਸਕਦੀ ਹੈ, ਔਰ ਉਹਦੇ 'ਚ ਮੈਂ ਹੁਣ ਉਹ ਲਾਈਨ ਮੈਂ ਐਗਜ਼ੈਕਟਲੀ ਲੱਭ ਰਿਹਾ ਕਿ ਵੀ ਇਹ ਕਿਤੇ ਵੀ ਕੁਛ ਐਸਾ ਹੋ ਸਕਦਾ ਹੈ ਜਿਹੜਾ ਇੱਕ ਖਤਰੇ ਦਾ ਮੁਕਾਮ ਬਣੇ। ਮੈਨੂੰ ਐਗਜ਼ੈਕਟ ਲਾਈਨ ਮੇਰੇ ਸਾਹਮਣੇ ਹੁਣ ਨਹੀਂ ਹੈ, ਲੇਕਿਨ ਉਹ ਕਿਤੇ ਨਾ ਕਿਤੇ ਇਸ ਪਾਸੇ ਵੱਲ ਇਸ਼ਾਰਾ ਕਰਦਾ ਹੈ ਕਿ ਕੋਈ ਨਾ ਕੋਈ ਆਪਸੀ ਟਕਰਾਅ ਦੀ ਭਾਵਨਾ। ਔਰ ਉਹਨਾਂ ਨੇ ਕਿਹਾ ਕਿ ਵਿਦਿਨ 10 ਕਿਲੋਮੀਟਰਸ ਜਿਹੜਾ ਹਾਂ ਡੂ ਨਾਟ ਟਰੈਵਲ ਟੂ ਵਿਦਿਨ
10 kilometer of India-Pakistan border due to potential for armed conflict. ਜੀ ਪੋਟੈਂਸ਼ੀਅਲ ਫॉर ਆਰਮਡ ਕਿ ਦੋਨਾਂ ਮੁਲਕਾਂ ਦੇ ਬਾਰਡਰ ਦੇ 10 ਕਿਲੋਮੀਟਰ ਤੱਕ ਦੇ ਨੇੜੇ ਨਾ ਜਾਓ। ਹਾਲਾਂ ਉਹਨਾਂ ਨੇ ਕਿਹਾ ਜੀ ਐਂਟਰੀ ਜਿਹੜੀ ਹੈ ਬਾਈ ਰੋਡ ਇੱਕੋ ਹੀ ਹੈ, ਇਧਰ ਜੀ। ਅਟਾਰੀ ਹੈ ਉਧਰ ਵਾਘ ਹੈ, ਬਟ ਵਿਦਿਨ 10 ਕਿਲੋ ਡੂ ਨਾਟ ਟਰੈਵਲ ਟੂ ਵਿਦਿਨ 10 ਕਿਲੋਮੀਟਰ ਆਫ ਇੰਡੀਆ ਪਾਕਿਸਤਾਨ ਬਾਰਡਰ ਡਿਊ ਟੂ ਪੋਟੈਂਸ਼ੀਅਲ ਫॉर ਆਰਮਡ ਕਨਫਲਿਕਟ ਕਿ ਦੋਨਾਂ ਦੇਸ਼ਾਂ ਵਿਚਕਾਰ ਹਥਿਆਰਬੰਦ ਸੰਘਰਸ਼ ਦੀ ਸੰਭਾਵਨਾ ਪੋਸਿਬਿਲਿਟੀ ਜੀ। ਮੌਜੂਦ ਹੈ। ਫਿਰ ਇਹ ਸਾਰੇ ਦੇ ਵਿੱਚ ਉਹਨਾਂ ਨੇ ਦੂਸਰੀਆਂ ਸਟੇਟਾਂ ਦੀ ਗੱਲ ਕੀਤੀ ਹੈ। ਨਾਰਥ ਈਸਟ ਸਟੇਟਸ incidents of violence by ethnic insurgent groups including bombings of buses, trains, rail lines and markets occur occasionally in the northeast. ਜੀ। occasionally ਕਿ ਹੁੰਦੀਆਂ ਰਹਿੰਦੀਆਂ ਨੇ ਨਾਰਥ ਈਸਟ 'ਚ ਸਾਰੀਆਂ ਘਟਨਾਵਾਂ। ਔਰ ਉਹਨਾਂ ਨੇ ਕਿਹਾ ਵੀ ਕਿਉਂਕਿ ਗਵਰਨਮੈਂਟ EMPLOYEE ਉੱਥੇ US ਦੇ ਜਾ ਹੀ ਨਹੀਂ ਸਕਦੇ, ਅਸਾਮ, ਅਰੁਣਾਚਲ ਪ੍ਰਦੇਸ਼, ਮਿਜ਼ੋਰਮ, ਨਾਗਾਲੈਂਡ, ਮੇਘਾਲਿਆ, ਤ੍ਰਿਪੁਰਾ, ਮਨੀਪੁਰ ਸਪੈਸ਼ਲ ਆਥੋਰਾਈਜੇਸ਼ਨ ਤੋਂ ਬਿਨਾ। ਜੀ। ਔਰ ਇਸ ਦੇ ਲਈ ਫਿਰ ਹੁਣ ਇਹ ਭਾਰਤ ਦਾ ਹਾਲ ਦੇਖ ਲਓ ਜਿਹੜਾ ਲਾਰਜੈਸਟ ਜਮਹੂਰੀਅਤ ਔਰ ਅਸੀਂ ਬੜੇ ਨਾਰਥ ਈਸਟ ਉਹਨੇ ਡਿਸਕ੍ਰਾਈਬ ਕਰਤਾ ਹੈ, ਜੰਮੂ ਕਸ਼ਮੀਰ ਕਰਤਾ ਹੈ, ਇੰਡੀਆ ਪਾਕਿਸਤਾਨ ਬਾਰਡਰ ਜ਼ਾਹਰ ਹੈ, ਅਟਾਰੀ ਦਾ ਜ਼ਿਕਰ ਪੰਜਾਬ ਕਰ ਦਿੱਤਾ ਹੈ। ਹੁਣ ਸੈਂਟਰਲ ਇੰਡੀਆ ਦਾ ਹਾਲ ਦੇਖ ਲਓ। Maoist extremist groups or Naxalites are active in a large swath of India from eastern Maharashtra and northern Telangana through western West Bengal, particularly in rural parts of Chhattisgarh and Jharkhand, and on the borders of Telangana, Andhra Pradesh, Maharashtra, Madhya Pradesh, Uttar Pradesh, Bihar, West Bengal, Odisha. ਜੀ। ਇਹ ਕਿਹੜਾ ਗਿਆ? ਬਿਲਕੁਲ ਇਹ ਸ਼ੋਅ ਕਰਦਾ ਹੈ ਕਿ ਵੀ ਇਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਪਤਾ ਹੈ ਕਿ ਵੀ ਇਹਨਾਂ ਦੇ ਪੱਲੇ ਪੁੱਲੇ ਕੁਝ ਨਹੀਂ ਨਹੀਂ ਹੈਗਾ ਹੈ। ਔਰ ਸਾਰਾ ਦੇਸ਼ ਜਿਹੜਾ ਹੈ ਉਹ ਇੱਕ ਵੋਲਕੈਨੋ ਦੇ ਉੱਤੇ ਬੈਠਾ ਹੋਇਆ ਹੈ। ਜੀ। ਉਹਨੂੰ ਕਹਿੰਦਾ ਨਾ ਕਿ ਵੀ ਪਤਾ ਨਹੀਂ ਕਦੋਂ ਲਾਵਾ ਜਿਹੜਾ ਹੈ ਉਹ ਫੁੱਟ ਜਾਣਾ ਹੈ। ਉਹ ਸਿਟਿੰਗ ਔਨ ਦਾ ਵੋਲਕੈਨੋ। ਔਰ ਇਹ ਸਾਰੀਆਂ ਸਟੇਟਾਂ ਗਣਾ ਕੇ ਉਹਨਾਂ ਨੇ ਕਿਹਾ ਤਾਂ ਨਕਸਲਾਈਟਸ ਹੈਵ ਕੰਡਕਟਡ ਫ੍ਰੀਕੁਐਂਟ ਹੁੰਦਾ ਹੈ ਆਮ। ਜੀ ਪਹਿਲਾਂ ਉੱਪਰ ਸੀ ਕਿ ਆਫਨ ਨਾਰਥ ਈਸਟ ਦੀ ਗੱਲ ਕਰਦੇ ਆ ਕਿ ਉੱਥੇ ਕਿਉਂਕਿ ਨਾਗਾਲੈਂਡ ਔਰ ਮਿਜ਼ੋਰਮ ਹੀ ਦੋ ਸਟੇਟਾਂ ਜ਼ਿਆਦਾ ਐਕਟਿਵ ਨੇ। ਔਰ ਇੱਥੇ ਉਹਨਾਂ ਨੇ ਕਿਹਾ ਕਿ ਵੀ ਇਹ ਨਕਸਲਾਈਟਸ ਹੈਵ ਕੰਡਕਟਡ frequent terrorist attacks on local police, paramilitary forces and government officials। ਕਿ ਵੀ ਇਹਦਾ ਮਤਲਬ ਇਹ ਹੈ ਵੀ ਜਿਹੜੇ ਸਿਕਿਉਰਿਟੀ ਦੇਣ ਵਾਲੇ ਨੇ ਉਹਨਾਂ ਤੇ ਵੀ ਜਿਹੜੇ ਨੇ ਰੋਜ਼ਾਨਾ ਅਟੈਕ ਫ੍ਰੀਕੁਐਂਟ ਹੁੰਦਾ ਆਮ, ਅੱਜ ਵੀ ਹੋ ਗਿਆ ਕੱਲ ਵੀ ਹੋ ਗਿਆ। ਔਰ ਇਹ ਜਿਹੜੀ ਹੈ ਡਿਊ ਟੂ ਫਲੂਇਡ ਨੇਚਰ ਆਫ ਦਾ ਥ੍ਰੈਟ all US government travelers to states with Naxalite activity must receive special authorization from US consulate responsible for the area to be visited। और ये ਜਿਹੜੀ ਹੈ ਉਹਨਾਂ ਨੇ ਕਿਹਾ ਵੀ ਜੇ ਫਿਰ ਵੀ ਕਿਸੇ ਨੇ ਜ਼ਰੂਰੀ ਪੰਗਾ ਲੈਣਾ ਹੈ, ਵਿਜ਼ਿਟ ਕਰਨਾ ਹੈ, ਫਿਰ ਵੀ ਜਿਹੜੀ ਹੈ ਸਾਡਾ ਜਿੱਥੇ ਜਿਹੜੇ ਏਰੀਆ ਦੇ ਵਿੱਚ ਕੌਂਸੂਲੇਟ ਆਫਿਸ ਹੈ ਉਸ ਤੋਂ ਸਪੈਸ਼ਲ ਪਰਮਿਸ਼ਨ ਦੀ ਲੋੜ ਹੋਏਗੀ। ਔਰ ਜਿਉਂ ਹੀ ਇਹ ਐਡਵਾਈਜ਼ਰੀ ਆਈ ਬਾਕੀਆਂ ਨੂੰ ਤਾਂ ਸ਼ੌਕ ਲੱਗਾ ਹੀ ਕਿ ਵੀ ਕੀ ਬਣਿਆ ਯਾਰੀ ਦਾ। ਪਰ ਸਭ ਤੋਂ ਜ਼ਿਆਦਾ ਜਿਨ੍ਹਾਂ ਦੀ ਰੋਟੀ ਰੋਜ਼ੀ ਹੈ ਫੈਡਰੇਸ਼ਨ ਆਫ ਐਸੋਸੀਏਸ਼ਨਸ ਇਨ ਇੰਡੀਅਨ ਟੂਰਿਜ਼ਮ ਐਂਡ ਹੌਸਪਿਟੈਲਿਟੀ, ਜਿਹਦਾ ਨਾਂ ਇਹਨਾਂ ਨੇ ਐਬਰੀਵੇਸ਼ਨ ਫੇਥ ਬਣਦੀ ਹੈ, they have urged the government of India to address the negative travel advisory for India issued by US government। ਉਹਨਾਂ ਨੇ ਇਹ ਫਾਈਨੈਂਸ਼ੀਅਲ ਐਕਸਪ੍ਰੈਸ ਦੀ ਰਿਪੋਰਟਿੰਗ ਹੈ। ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਹੈ ਇਹਨੂੰ ਇਹ ਕੀ ਹੋ ਗਿਆ। ਉਹਨਾਂ ਨੇ ਕਿਹਾ ਕਿ ਮਸੀਂ ਅਸੀਂ ਜਿਹੜਾ ਹੈ ਭਾਰਤ, ਇਹਨਾਂ ਨੇ ਕਿਹਾ ਇਹਦੇ ਨਾਲ ਤਾਂ ਇੰਡੀਆ ਦਾ ਸਾਰਾ ਨੈਗੇਟਿਵ ਇਮੇਜ ਬਣ ਗਿਆ। ਅਸੀਂ ਹੁਣੇ ਹੀ ਜਿਹੜਾ ਹੈ ਉਹ ਸ਼ੁਰੂ ਕਰਨ ਵਾਲੇ ਸੀ ਕਿ ਵੀ ਟੂਰਿਜ਼ਮ ਐਨਕਰੇਜ ਹੋਏ ਔਰ ਇਸ ਸਾਰੇ ਦੇ ਨਾਲ ਜਿਹੜਾ ਹੈ ਸਾਨੂੰ ਲੱਗਦਾ ਸੀ ਕਿ ਵੀ ਬਹੁਤ ਜਲਦੀ ਅਸੀਂ ਵਾਪਸ ਆਪਣਾ ਟੂਰਿਜ਼ਮ ਇੰਡਸਟਰੀ ਦਾ ਹਿੱਸਾ ਕੁਝ ਲਵਾਂਗੇ। ਔਰ ਉਹਨਾਂ ਨੇ ਕਿਹਾ ਵੀ ਹੁਣ ਤੇ ਸਾਨੂੰ ਉਹਨਾਂ ਨੇ ਸੀਰੀਆ, ਯਮਨ, ਇਰਾਕ, ਈਰਾਨ ਜਿਹੜੇ ਆਲਰੇਡੀ ਵਾਇਲੈਂਸ ਦੇ ਨਾਲ ਇਫੈਕਟਡ ਮੁਲਕ ਨੇ ਉਹਨਾਂ 'ਚ ਸ਼ਾਮਲ ਕਰ ਦਿੱਤਾ ਹੈ। ਉਹਨਾਂ ਨੇ ਕਿਹਾ ਵੀ ਇਹ ਕੀ ਹੋ ਗਿਆ। ਉਹਨਾਂ ਸੰਗਠਨ ਦੇ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਰਿਸ਼ਤੇ ਇੰਨੇ ਚੰਗੇ ਹੋਣ ਦੇ ਬਾਵਜੂਦ ਇਸ ਤਰ੍ਹਾਂ ਦਾ ਕਦਮ ਸਮਝ ਤੋਂ ਬਾਹਰ ਹੈ। ਸਮਝ ਤਾਂ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਆਏਗੀ ਕਿ ਭਾਈ ਇਹਨੂੰ ਜਿਹੜਾ ਜੇ ਤੁਸੀਂ ਦੇਖੋ ਤੇ ਫਿਰ ਇਹ ਗੱਲ ਕਿਤੇ ਨਾ ਕਿਤੇ ਤਸੱਲੀ ਵੀ ਦਿੰਦੀ ਹੈ ਕਿ ਭਾਈ ਇਹ ਹਾਥੀ ਦੇ ਦੰਦ ਖਾਣ ਦੇ ਹੋਰ ਨੇ, ਦਿਖਾਣ ਦੇ ਹੋਰ ਨੇ। ਉਹਨਾਂ ਦਾ ਦੇ ਨਾਲ
ਜਿਹੜੀ ਹੈ ਉਹ ਟਾਟਾ ਜਿਹੜਾ ਉਹ ਵੀ ਹੈ ਔਰ ਅਲਟੀਮੇਟਲੀ ਆਪਣੀ ਜਾਨ ਵੀ ਪਿਆਰੀ ਹੈ ਅਮਰੀਕਨਾਂ ਨੂੰ ਔਰ ਆਪਣਾ ਪੈਸਾ ਵੀ ਪਿਆਰਾ ਹੈ। ਸੋ ਕਹਿੰਦੇ ਵੀ ਪੈਸੇ ਇੱਥੇ ਸੁੱਟੋ ਤੇ ਅਸੀਂ ਤੁਹਾਡੇ ਤੋਂ ਜਰਾ ਦੂਰ ਹੀ ਰਹਿੰਦੇ ਹਾਂ ਔਰ ਤੁਸੀਂ ਕੋਈ ਨਹੀਂ ਇਨ ਬਹੁਤ ਚਿਰ ਤੁਸੀਂ ਬ੍ਰਾਹਮਣ ਬਣੇ ਰਹੇ ਹੋ, ਹੁਣ ਜ਼ਰਾ ਸ਼ੂਦਰਾਂ ਦੇ ਨਾਲ ਵੀ ਬੈਠ ਜਾਓ, ਬਾਅਦ ਚ ਜਾ ਕੇ ਨਹਾ ਲੈਣਾ, ਜਿਹੜੀ ਤੁਹਾਡੀ ਭਿੱਟ ਹੈ ਉਹ ਦੂਰ ਹੋ ਜਾਏਗੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਪਹਿਲਾਂ ਐਮ ਇਸ਼ੂ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇੱਥੇ ਲੈਣੇ ਆ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ ਔਰ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ ਲੌਂਗਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ, ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਇਹ ਦੋ ਵਿਚਾਰਧਾਰਾਵਾਂ ਵਿਚਾਲੇ ਟੱਕਰ ਦੀ ਵਾਰਤਾ ਹੈ। ਇਹ ਕਿਤਾਬ ਪੁਜਾਰੀ ਦੀ ਸਮਰੱਥਾ ਤੇ ਤਿੱਖਾ ਪ੍ਰਹਾਰ ਕਰਦੀ ਹੈ। ਨਾਸਤਕ ਵਿਚਾਰਧਾਰਾ ਵਾਲਿਆਂ ਵੱਲੋਂ ਉਠਾਏ ਗਏ ਸਵਾਲ ਗੁਰੂ ਨਾਨਕ ਸਾਹਿਬ ਜੀ ਦੇ ਸਵਾਲਾਂ ਨਾਲ ਬਹੁਤ ਮੇਲ ਖਾਂਦੇ ਹਨ। ਫਰਕ ਇੰਨਾ ਹੈ ਕਿ ਨਾਸਤਕ ਲੋਕ ਆਪਣੇ ਸਵਾਲਾਂ ਦੇ ਜਵਾਬ ਪੁਜਾਰੀ ਕੋਲੋਂ ਭਾਲਦੇ ਹਨ, ਜਦਕਿ ਗੁਰੂ ਨਾਨਕ ਸਾਹਿਬ ਜੀ ਉਹਨਾਂ ਦਾ ਜਵਾਬ ਸਰਬ ਵਿਆਪਕ ਨਿਹਚਲ ਹੁਕਮ ਦੀ ਅਗਵਾਈ ਵਿੱਚੋਂ ਰੁਸ਼ਨਾਉਂਦੇ ਹਨ। ਸੋਲ ਐਨਮੀ ਆਫ ਅ ਸਿੱਖ ਬ੍ਰਾਹਮਣਿਜ਼ਮ ਇੰਗਲਿਸ਼ ਵਿੱਚ, ਜਾਂ ਸਿੱਖ ਦਾ ਇੱਕੋ ਵੈਰੀ ਬ੍ਰਾਹਮਣਵਾਦ ਪੰਜਾਬੀ ਵਿੱਚ, ਗੁਰਪ੍ਰੀਤ ਸਿੰਘ ਜੀਪੀ ਵੱਲੋਂ ਲਿਖੀ ਕਿਤਾਬ ਹੁਣੇ ਮੰਗਵਾਓ ਜੀ। ਤੁਸੀਂ Amazon, Barnes and Noble ਜਾਂ Flipkart ਆਨਲਾਈਨ ਪਲੇਟਫਾਰਮਸ ਤੋਂ ਆਰਡਰ ਕਰ ਸਕਦੇ ਹੋ। Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-0059. ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees. ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410-204-2084 ਅਗੇਨ 410-204-2084। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਦੁਨੀਆ ਦੇ ਇੱਕ ਵੱਡੇ ਪਬਲੀਕੇਸ਼ਨ ਹਾਊਸ ਬਲੂਮਸਬਰੀ ਨੇ RSS ਦੇ ਜੋ ਲਿਖਾਰੀਆਂ ਵੱਲੋਂ ਦਿੱਲੀ ਦੰਗਿਆਂ ਸੰਬੰਧੀ ਲਿਖੀ ਇੱਕ ਪਾਸੜ ਜੋ ਕਿਤਾਬ ਹੈ ਉਸ ਨੂੰ ਛਪਣ ਤੋਂ ਰੋਕ ਦਿੱਤਾ ਹੈ, ਜਿਸ ਤੇ ਹਿੰਦੂ ਤਵੀਆਂ ਵੱਲੋਂ ਬੜਾ ਹੀ ਚੀਕ ਛਾੜਾ ਹੈ ਉਹ ਪਾਇਆ ਜਾ ਰਿਹਾ ਹੈ। ਇਸ ਵਿਸ਼ੇ ਨਾਲ ਸੰਬੰਧਿਤ ਹੋਰ ਵੀ ਖਬਰਾਂ ਨੇ, ਉਹਨਾਂ ਬਾਰੇ ਆਪਾਂ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਸੁਣਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਜੇ ਅਸੀਂ ਇਸ ਸਬਜੈਕਟ ਨੂੰ ਇਨ ਟੋਟੈਲਿਟੀ ਦੇਖੀਏ, ਬੇਸ਼ੱਕ ਇਸ ਵੇਲੇ ਬਲੂਮਸਬਰੀ ਪਬਲੀਕੇਸ਼ਨ ਜਿਹੜੀ ਇੱਕ ਬੜੀ ਰੈਪਿਊਟਡ ਦੁਨੀਆ ਦਾ ਪਬਲੀਕੇਸ਼ਨ ਹਾਊਸ ਹੈ, ਉਹਨਾਂ ਦਾ ਇੰਡੀਆ ਚੈਪਟਰ ਵੀ ਹੈ ਜੀ, ਔਰ ਉਸ ਤੋਂ ਪਹਿਲਾਂ ਅਸੀਂ ਦੇਖਿਆ ਵੀ ਕਦੇ ਆਕਸਫੋਰਡ, ਕੈਂਬਰਿਜ ਇਹ ਪਬਲੀਕੇਸ਼ਨਸ ਸੀ। ਫਿਰ ਭਾਰਤ ਦੇ ਵਿੱਚ ਜਿਉਂ-ਜਿਉਂ ਹਾਲਾਂ ਉੱਥੇ ਕੋਈ ਲੋਕਾਂ ਦਾ ਕਿਤਾਬਾਂ ਪੜ੍ਹਨ ਦਾ ਸ਼ੌਕ ਤਾਂ ਨਹੀਂ ਹੈ, ਪਰ ਜਦੋਂ ਪੈਨਗੁਇਨ ਵਾਲਿਆਂ ਨੇ ਉੱਥੇ ਸ਼ੁਰੂ ਕੀਤੀਆਂ ਪਬਲੀਕੇਸ਼ਨਸ, ਫਿਰ ਬਹੁਤ ਸਾਰੇ ਛਪਣ ਲੱਗ ਗਈਆਂ। ਹਾਲਾਂਕਿ ਜਿਹੜੇ ਉੱਥੇ ਉਹਨਾਂ ਦੇ ਦੂਸਰੇ ਇੰਡੀਅਨ ਪਬਲਿਸ਼ਰ ਰਹੇ ਨੇ ਉਹ ਤਾਂ ਕਦੇ ਰਾਈਟਰ ਨੂੰ 500 ਰੁਪਈਆ ਰਾਇਲਟੀ ਵੀ ਦੇ ਕੇ ਰਾਜੀ ਨਹੀਂ ਸੀ। ਮੈਂ ਇੱਕ ਵਾਰੀ ਸਾਹਿਰ ਲੁਧਿਆਣਵੀ ਦੇ ਹਵਾਲੇ ਨਾਲ ਪੜ੍ਹ ਰਿਹਾ ਸੀ ਕਿ ਉਸ ਦੀਆਂ ਨਜ਼ਮਾਂ ਦਿੱਲੀ ਦੇ ਕਿਸੇ ਪਬਲਿਸ਼ਰ ਨੇ ਛਾਪੀਆਂ ਔਰ ਉਸ ਤੋਂ ਬਾਅਦ ਉਹਨੂੰ 2 ਸਾਲ ਬਾਅਦ 500 ਰੁਪਈਆ ਕਿ ਕਿੰਨੇ ਦਾ
ਚੈੱਕ ਭੇਜਿਆ ਜੀ ਤੇ ਉਹਨੇ ਮਾਫੀ ਵੀ ਮੰਗੀ ਕਿ ਜੀ ਮੈਂ ਮਤਲਬ ਤੁਹਾਨੂੰ ਜ਼ਿਆਦਾ ਨਹੀਂ ਦੇ ਸਕਦਾ, ਇੰਨਾ ਹੀ ਹੈ। ਤਾਂ ਉਹਨੇ ਸਾਹਿਲ ਲੁਧਿਆਣਵੀ ਜਿਹੜਾ ਕਈ ਸਾਲਾਂ ਤੋਂ ਛਪ ਰਿਹਾ ਸੀ, ਉਹਨੇ ਉਹਨੂੰ ਕਿਹਾ ਕਿ ਨਹੀਂ ਲਾਲਾ ਜੀ, ਤੁਹਾਡਾ ਬਹੁਤ ਸ਼ੁਕਰੀਆ, ਤੁਸੀਂ ਪਹਿਲੇ ਪਬਲਿਸ਼ਰ ਹੋ ਜਿਨ੍ਹਾਂ ਨੇ ਮੈਨੂੰ ਕੁਝ ਦਿੱਤਾ, ਨਹੀਂ ਤਾਂ ਕੋਈ ਦਿੰਦਾ ਨਹੀਂ ਹੈ। ਜੀ ਸੋ ਇਸ ਕੋਈ ਸ਼ੱਕ ਨਹੀਂ ਹੈ ਕਿ ਇਸ ਵੇਲੇ ਜਦੋਂ ਅਸੀਂ ਆਰਐਸਐਸ ਦੀ ਫੰਕਸ਼ਨਿੰਗ ਦੇਖਦੇ ਹਾਂ, ਬਿਲਕੁਲ ਇਹੀ ਨਹੀਂ ਕਿ ਉਹਨਾਂ ਨੇ ਉੱਥੇ ਪੂਰਾ ਕੰਟਰੋਲ ਕੀਤਾ ਹੈ। ਸਕੂਲ ਟੈਕਸਟ ਬੁੱਕਸ ਤੋਂ ਲੈ ਕੇ ਕਾਲਜਿਸ, ਯੂਨੀਵਰਸਿਟੀਜ਼, ਜਿਵੇਂ ਯੂਨੀਵਰਸਿਟੀ ਦੇ ਹਿਊਮਨ ਰਿਸੋਰਸ ਮਿਨਿਸਟਰੀ ਵੱਲੋਂ ਐਸਟ੍ਰੋਲੋਜੀ ਸਬਜੈਕਟ, ਵੇਦ ਮੰਤਰ ਸਬਜੈਕਟ, ਜੋਤਿਸ਼ ਔਰ ਉਹਨਾਂ ਸਾਰਿਆਂ ਦੇ ਨਾਲ ਜੁੜੇ ਹੋਏ ਹੋਰ ਲੱਖਾਂ ਰੁਪਈਆਂ ਦੀਆਂ ਗ੍ਰਾਂਟਾਂ, ਔਰ ਹਰ ਇੱਕ ਨੂੰ ਇਸ ਕਿਸਮ ਦਾ ਕਿੰਨੀਆਂ ਫੇਕ ਹੰਡਰਡਸ ਆਫ NGOs ਬਣਾ ਕੇ ਹਰ ਖੇਤਰ ਦੇ ਵਿੱਚ ਉਹਨਾਂ ਨੇ ਪੂਰਾ ਕੰਟਰੋਲ ਲੈ ਲਿਆ, ਤਾਂ ਕਿ ਔਰ ਜਿਵੇਂ ਹੁਣ COVID-19 ਚੱਲ ਰਿਹਾ, ਉਹਨਾਂ ਨੇ ਆਪਣੇ ਤੌਰ ਦੇ ਉੱਤੇ ਆਰਡੀਨੈਂਸਿਸ ਰਾਹੀਂ ਉਹ ਸਕੂਲਾਂ ਦੇ ਜਿਹੜੇ ਈਵਨ ਹਾਲਾਂ ਇੰਡੀਅਨ ਕਨਸਟੀਟਿਊਸ਼ਨ ਦੇ ਥੱਲੇ ਐਜੂਕੇਸ਼ਨ ਸਟੇਟ ਸਬਜੈਕਟ ਹੈ, ਪਰ ਉਹ ਕਰਨਾਟਕਾ ਹੋਏ, ਦੂਸਰਾ ਹੋਏ, ਜਿਵੇਂ ਟੀਪੂ ਸੁਲਤਾਨ ਦੇ ਚੈਪਟਰ ਕੱਢ ਦਿੱਤੇ ਪੰਜਾਬ ਚੋਂ, ਪੰਜਾਬ ਦੀ ਹਿਸਟਰੀ, ਸਿੱਖ ਰਾਜ ਦੇ ਕੱਢ ਕੇ ਆਪਣੇ ਵਿੱਚ ਕਿਤੇ ਸਾਵਰਕਰ ਵਾੜ ਦਿੱਤਾ, ਕਿਤੇ ਦੂਜਾ। ਉਹ ਕੰਮ ਤਾਂ ਕਰ ਰਹੇ ਨੇ, ਉਹਦੇ 'ਚ ਤਾਂ ਕੋਈ ਸ਼ੱਕ ਨਹੀਂ ਹੈ ਕਿ ਉੱਥੇ ਪੂਰੀ ਤਰ੍ਹਾਂ ਐਜੂਕੇਸ਼ਨ ਦਾ ਹਿੰਦੂਕਰਨ ਉਹਨਾਂ ਨੇ ਕਰ ਦਿੱਤਾ ਜੀ। ਔਰ ਅਸੀਂ ਇੱਕ ਦਿਨ ਡਿਸਕਸ ਕਰਦੇ ਹਾਂ, ਕਿਹਾ ਸੀ ਕਿ ਕਿਵੇਂ ਜਦੋਂ ਉਹਨਾਂ ਨੇ ਆਪਣੀਆਂ ਪ੍ਰਾਪਤੀਆਂ ਸਿੱਖਾਂ ਦੇ ਮਾਮਲੇ ਦੱਸੇ, ਉਹਨਾਂ ਨੇ ਕਿਹਾ ਜੀ ਅਸੀਂ 3 ਚੇਅਰਸ ਜਿਹੜੀਆਂ ਨੇ, ਇੱਕ ਯੂਰਪ 'ਚ, ਇੱਕ ਅਮਰੀਕਾ 'ਚ, ਇੱਕ ਪਤਾ ਨਹੀਂ ਕਿੱਥੇ, ਗੁਰੂ ਨਾਨਕ ਸਾਹਿਬ ਦੀਆਂ ਟੀਚਿੰਗਸ ਤੇ ਉਹਨੂੰ ਪ੍ਰਸਾਰਣ ਦੇ ਲਈ ਵੀ ਜਿਹੜਾ ਐਸਟੈਬਲਿਸ਼ ਗਵਰਨਮੈਂਟ ਕਰੇਗੀ ਇੰਟਰਕਲਚਰਲ ਕਿਸੇ ਕੌਂਸਲ ਵੱਲੋਂ। ਲੇਕਿਨ ਇਹ ਸਾਹਮਣੇ ਆਇਆ ਕਿ ਵੀ ਕਿਵੇਂ ਇਹਨਾਂ ਨੇ ਤਾਂ ਉਹ ਸਾਰਾ ਸਿੱਖੀਜ਼ਮ ਨੂੰ ਆਪਣੇ ਖਾਤੇ 'ਚ ਪਾਉਣ ਲਈ ਹਿੰਦੂ ਤੋਂ ਵੀ ਏਜੰਡਾ, ਔਰ LA ਦੀਆਂ ਔਰ ਦੂਜੀਆਂ ਯੂਨੀਵਰਸਿਟੀਆਂ 'ਚ ਸਿੱਖਾਂ ਨੇ ਉਸ ਦਾ ਵਿਰੋਧ ਵੀ ਕੀਤਾ ਕਿ ਭਾਈ ਜੇ ਸਿੱਖ ਨੇ ਔਰ ਉਹਨਾਂ ਨੇ ਆਲਰੇਡੀ 6 ਚੇਅਰਸ ਐਸਟੈਬਲਿਸ਼ ਕੀਤੀਆਂ, ਤਾਂ ਏਡੀ ਕਿਹੜੀ ਹੈ ਕਿ ਵੀ RSS ਐਸਟੈਬਲਿਸ਼ ਕਰੇਗਾ ਗੁਰੂ ਨਾਨਕ ਚੇਅਰਸ ਨੂੰ। ਸੋ ਇਹ ਵੀ ਪਾਰਟ ਚੱਲ ਰਿਹਾ ਸੀ, ਔਰ ਇਸ 'ਚ ਵੀ ਕੋਈ ਸ਼ੱਕ ਨਹੀਂ ਕਿ ਇਸੇ ਸਾਰੇ 'ਚ ਡਿਬੇਟ ਵੀ ਸਾਹਮਣੇ ਆ ਗਈ ਕਿ ਵੀ ਕਿਵੇਂ ਫੇਸਬੁੱਕ ਦੀ ਅਣਖੀ ਦਾਸ, ਜਿਹੜੀ ਕਿ ਖੁਦ RSS ਦੀ ਇੱਕ ਸਿੰਪੈਥਾਈਜ਼ਰ ਹੀ ਨਹੀਂ, ਉਹਨੇ ਖੁਦ ਐਂਟਾਈ ਮੁਸਲਮ ਜਿਹੜੇ ਟਵੀਟ ਨੇ ਅੱਗੋਂ ਸ਼ੇਅਰ ਕੀਤੀਆਂ ਪੋਸਟਾਂ, ਅੱਜ ਉਹਨੇ ਮਾਫੀ ਵੀ ਮੰਗੀ ਹੈ, ਜਿਵੇਂ ਆਪਣੇ ਮੁਸਲਮਾਨ ਮੁਲਾਜ਼ਮਾਂ ਤੋਂ ਮੰਗਦੀ ਹੈ ਇਹ ਸਾਹਮਣੇ ਆਇਆ ਵੀ ਕਿਵੇਂ ਕਪਿਲ ਮਿਸ਼ਰਾ ਵਰਗਾ ਬੰਦਾ ਜਿਹੜਾ ਧਮਕੀਆਂ ਦੇ ਰਿਹਾ ਪੁਲਿਸ ਚੀਫਸ ਦੇ ਨਾਲ ਖਲੋਤੇ, ਜਦੋਂ ਟਰੰਪ ਉੱਥੇ ਬੈਠਾ ਭਾਰਤ ਦੇ ਦੌਰੇ ਵੇੜੇ, ਔਰ ਇੱਕ ਪਾਸੇ CA ਦੇ ਖਿਲਾਫ ਪ੍ਰੋਟੈਸਟ ਚੱਲ ਰਹੇ ਨੇ, ਸ਼ਾਹੀਨ ਬਾਗ 'ਚ ਹੈ, ਔਰ ਲਖਨਊ ਦੇ ਵਿੱਚ ਵੀ ਜਿਹੜਾ ਬਾਗ ਹੈ ਉਹਦੇ 'ਚ ਵੀ ਚੱਲ ਰਿਹਾ ਹੈ, ਔਰ ਉਹਦੇ ਜਿੰਨੇ ਨਫ਼ਰਤ ਭਰੇ ਜਿਹੜੇ ਨੇ ਉਹਦੀਆਂ ਪੋਸਟਾਂ ਨੇ, ਇਹਦੇ ਬਾਵਜੂਦ ਕਿ ਜਿਹੜਾ ਉਹਨਾਂ ਦਾ ਰਿਵਿਊ ਕਰਦਾ ਬੋਰਡ ਉਹਨਾਂ ਨੂੰ ਕਹਿ ਰਿਹਾ ਵੀ ਇਹ ਹੇਟਫਿਲਡ ਨੇ। ਇਸੇ ਤਰ੍ਹਾਂ ਤੇਲੰਗਾਨਾ ਦਾ BJP MLA, ਹੁਣ ਇਹ ਤਾਂ ਇੱਕ ਇਸ਼ੂ ਬਣ ਗਿਆ ਬਿਲਕੁਲ, ਔਰ ਈਵਨ ਕਾਂਗਰਸ ਨੇ ਵੀ ਜਿਹੜਾ ਇਸ ਨੂੰ ਇਹਦੇ 'ਚ ਉਹਨਾਂ ਨੂੰ ਲੱਗਾ ਵੀ ਉਹਨਾਂ ਕੋਲ ਹੋਰ ਤਾਂ ਹੁਣ ਕੋਈ ਤਰੀਕਾ ਨਹੀਂ ਹੁੰਦਾ ਗੱਲ ਕਰਨ ਦਾ, ਜਿਵੇਂ ਸ਼ਸ਼ੀ ਥਰੂਰ ਨੇ ਵੀ, ਸ਼ਸ਼ੀ ਥਰੂਰ ਲੈਡ MPs ਪੈਨਲ ਟੂ ਮੀਟ Facebook representatives on September 2nd to discuss misuse of social media। ਸੋ ਇਹ ਸਾਹਮਣੇ ਆ ਗਿਆ ਕਿ ਫੇਸਬੁੱਕ ਹੋਏ, ਉਹਨਾਂ ਦੀ ਇੰਸਟਾਗ੍ਰਾਮ ਹੈ ਜਾਂ YouTube ਹੈ ਜਾਂ ਦੂਸਰਾ, ਇਹ ਵੀ RSS ਨੇ ਪੂਰਾ ਕਾਬੂ ਕਰ ਲਿਆ। ਪਰ ਹੁਣ ਇਹ ਅਜੇ ਬਹੁਤ ਸਾਰੇ ਜਿਹੜੇ ਸੂਝਵਾਨ ਨੇ ਉਹਨਾਂ ਨੂੰ ਇਹ ਲੱਗਦਾ ਹੈ ਵੀ ਇਹ ਕਿਵੇਂ ਪੋਸੀਬਲ ਹੋਇਆ ਕਿ ਇਹਨਾਂ ਨੇ ਇੱਕ ਪਾਸੇ ਇੱਕ ਵੱਡਾ ਸਕੈਂਡਲ ਜਿਹਨੂੰ ਮੀਡੀਆ 'ਚ ਇੱਕ ਅੱਧੇ ਦਿਨ ਖਬਰ ਆ ਕੇ ਗਾਇਬ ਕਰ ਦਿੱਤਾ। ਅਸੀਂ ਵੀ ਸਟੋਰੀ ਕੱਢ ਕੇ ਰੱਖੀ ਸੀ, ਔਰ ਮੈਨੂੰ ਅੱਜ ਲੱਗਿਆ ਵੀ ਇਹਦੇ ਨਾਲ ਰੈਲੇਵੈਂਟ ਹੈ ਡਿਸਕਸ ਕਰਨਾ ਕਿ ਕਿਵੇਂ ਉੱਤਰ ਪ੍ਰਦੇਸ਼ 'ਚ, ਔਰ ਖਬਰ ਹੈ ਭਾਰਤੀ ਜਨਤਾ ਪਾਰਟੀ ਨੇਤਾ ਦੀ ਪ੍ਰਿੰਟਿੰਗ ਪ੍ਰੈਸ ਤੋਂ 35 ਕਰੋੜ ਦੀਆਂ ਨਕਲੀ ਕਿਤਾਬਾਂ ਬਰਾਮਦ। ਹੁਣ UP ਦੇ ਵਿੱਚ ਮੇਰਿਟ ਬੇਸਡ ਇਹ ਛਾਪਾਮਾਰੀ ਹੋਈ, ਔਰ ਛਾਪਾਮਾਰੀ ਇਹ ਨਹੀਂ ਕਿ ਯੋਗੀ ਸਰਕਾਰ ਨੇ ਕੀਤੀ ਜਾਂ ਦੂਜਾ, ਕਿ ਇਸ ਲੈਵਲ ਦੇ ਉੱਤੇ ਜਾਲੀ ਕਿਤਾਬਾਂ ਸਾਰੀਆਂ ਸਟੇਟਾਂ 'ਚ ਸਪਲਾਈ ਹੋ ਰਹੀਆਂ ਸੀ, ਔਰ ਇਹ BJP ਦਾ ਲੀਡਰ ਹੈ। ਜਦੋਂ ਛਾਪਾ ਵੀ ਪਿਆ ਉਹ BJP ਦਾ ਝੰਡਾ ਲੱਗੀ ਕਾਰ ਹੈ ਉੱਥੋਂ ਨਿਕਲ ਗਿਆ, ਔਰ ਇਹ ਈਵਨ ਆਰਮੀ, ਕਿਉਂਕਿ 2 ਮਿਲੀਅਨ ਤੋਂ 3 ਮਿਲੀਅਨ ਆਰਮੀ ਹੈ, ਰਿਜ਼ਰਵ ਵਗੈਰਾ ਮਿਲਾ ਕੇ ਉਹਨਾਂ ਦੀ ਵੀ ਵੱਡੀ ਡਿਮਾਂਡ ਹੁੰਦੀ ਹੈ, ਔਰ ਆਰਮੀ ਨੇ ਦੇਖਿਆ ਕਿ ਵੀ ਇਹ ਜਿਹੜੀਆਂ ਕਿਤਾਬਾਂ ਉਹਨਾਂ ਦੇ ਆਫੀਸ਼ੀਅਲ ਕਹਿ ਕੇ ਆ ਰਹੀਆਂ ਨੇ ਇਹ ਜਾਲੀ ਲੱਗਦੀਆਂ, ਔਰ ਉਹਨਾਂ ਨੇ ਆਪਣੇ ਤੌਰ ਤੇ ਉਹਨਾਂ ਦੀ ਮਿਲਟਰੀ ਇੰਟੈਲੀਜੈਂਸ ਨੇ ਕੰਮ ਕੀਤਾ, ਔਰ ਉਹਦਾ ਟ੍ਰੇਲ ਪਹੁੰਚਦਾ ਮੇਰਠ 'ਚ ਪਹੁੰਚ ਗਿਆ, ਔਰ ਇਹ ਜਿਹੜਾ ਉਹਨਾਂ ਦੀ ਮਜਬੂਰੀ ਬਣ ਗਈ ਛਾਪਾ ਮਾਰਨਾ, ਪਰ ਉਹਨੂੰ ਉਹਨਾਂ ਨੇ ਲੰਘ ਲੈਣ ਦਿੱਤਾ ਹੈ। ਔਰ ਇਹ ਜਿਹੜਾ ਇਹ ਉਹਨਾਂ ਨੇ ਕਿਹਾ ਵੀ ਇਸ ਇਨਵੈਸਟੀਗੇਸ਼ਨ 'ਚ ਜਿਹੜੀ ਹੈ ਗੱਲ ਸਾਹਮਣੇ ਆਈ ਕਿ ਨਕਲੀ ਕਿਤਾਬਾਂ ਮੇਰਠ 'ਚ ਛਾਪੀਆਂ ਜਾ ਰਹੀਆਂ,
ਔਰ ਆਰਮੀ ਇੰਟੈਲੀਜੈਂਸ ਨੇ ਸਾਰੇ ਮਾਮਲੇ ਦੀ ਜਾਣਕਾਰੀ ਐਸਟੀਐਫ ਇਸ ਫੋਰਸ ਨੂੰ ਦਿੱਤੀ ਔਰ ਛਾਪਾ ਮਾਰ ਕੇ ਇਸ ਕਾਲੇ ਧੰਦੇ ਦਾ ਪਰਦਾਫਾਸ਼ ਕੀਤਾ। ਔਰ ਉਹਨਾਂ ਨੇ ਕਿਹਾ ਕਿ ਵੀ ਪ੍ਰਿੰਟ ਜਿਹੜਾ ਹੈ ਕੱਲਾ ਇਹ ਨਹੀਂ ਕਿ ਮੇਰਠ ਦੇ ਵਿੱਚ ਪ੍ਰੈਸਿਸ ਲੱਗੀਆਂ ਹੋਈਆਂ ਨੇ, ਉਹਨਾਂ ਨੇ ਦੇਖਿਆ ਵੀ ਦਿੱਲੀ ਦੇ ਵਿੱਚ ਮੋਹਕਮਪੁਰ ਐਨਕਲੇਵ 'ਚ ਜਿਹੜਾ ਬਹੁਤ ਵੱਡੀ ਪ੍ਰਿੰਟਿੰਗ ਪ੍ਰੈਸ ਲੱਗੀ ਔਰ ਜਿਉਂ ਹੀ ਉਹਨਾਂ ਦੀ ਇੱਕ ਟੀਮ ਨੇ ਉੱਧਰ ਜਾਣਾ ਸੀ ਉਹਨਾਂ ਨੇ ਉੱਥੇ ਅੱਗ ਲਵਾਤੀ ਪ੍ਰਿੰਟਿੰਗ ਪ੍ਰੈਸ ਨੂੰ ਹੀ, ਪਰ ਫਾਇਰ ਬ੍ਰਿਗੇਡ ਨੇ ਕਾਬੂ ਪਾਇਆ। ਵੱਡੀ ਗਿਣਤੀ 'ਚ ਕਿਤਾਬਾਂ ਬਰਾਮਦ ਕੀਤੀਆਂ ਗਈਆਂ। ਉਹਨਾਂ ਨੇ ਕਿਹਾ ਇਹ ਡੁਪਲੀਕੇਟ ਕਿਤਾਬਾਂ ਦੀ ਸਪਲਾਈ ਉੱਤਰ ਪ੍ਰਦੇਸ਼, ਉੱਤਰਾਂਚਲ, ਦਿੱਲੀ ਸਮੇਤ ਬਾਕੀ ਸਾਰੇ ਰਾਜਾਂ 'ਚ ਕੀਤੀ ਜਾ ਰਹੀ ਸੀ ਔਰ ਜਦੋਂ ਛਾਪਾ ਵੀ ਪਿਆ ਉਦੋਂ ਦਰਜਨਾਂ ਮਜ਼ਦੂਰ ਕੰਮ ਕਰ ਰਹੇ ਸੀ ਔਰ ਇਹ ਜਿਹੜਾ ਉਹਦਾ ਮਾਲਕ ਸੀ ਉਹ ਸਾਰੇ ਦਾ ਛਾਪੇਮਾਰੀ ਹੋਈ। ਉਸ ਸਮੇਂ ਭਾਰਤੀ ਜਨਤਾ ਪਾਰਟੀ ਦਾ ਲੀਡਰ ਤੇ ਪ੍ਰਿੰਟਿੰਗ ਪ੍ਰੈਸ ਦਾ ਮਾਲਕ ਵੀ ਉੱਥੇ ਮੌਜੂਦ ਸੀ, ਜੋ ਪੁਲਿਸ ਨੂੰ ਦੇਖਦੇ ਆ ਭਾਰਤੀ ਜਨਤਾ ਪਾਰਟੀ ਦੀ ਝੰਡਾ ਲੱਗੀ ਕਰੇਟਾ ਗੱਡੀ ਵਿੱਚ ਫਰਾਰ ਹੋ ਗਿਆ ਔਰ ਪੁਲਿਸ ਨੇ ਵੀ ਇਸ ਝੰਡਾ ਲੱਗੀ ਕਾਰ ਨੂੰ ਨਹੀਂ ਰੋਕਿਆ। ਫਿਰ ਉਹਨਾਂ ਨੇ ਅੱਗੋਂ ਪੂਰੀ ਇਹ ਦੱਸੀ ਹੈ ਕਿ ਵੀ ਇਹ ਸਕੈਂਡਲ ਕੀ ਹੈ। ਸੋ ਇਹ ਗੱਲ ਕਿਉਂਕਿ ਭਾਰਤ ਦੇ ਹਵਾਲੇ ਨਾਲ ਹੈ ਜਿੱਥੇ ਹਰ ਚੀਜ਼ ਮੁਮਕਿਨ ਹੈ, ਪਰ ਇਹ ਜਿਹੜੀ ਖਬਰ ਜਿਹੜੀ ਇਸ ਬਲੂਮਸਬਰੀ ਦੇ ਹਵਾਲੇ ਨਾਲ ਹੈ, 3 ਆਰਐਸਐਸ ਨਾਲ ਐਫੀਲੀਏਟ ਜਿਹੜੀਆਂ ਰਾਈਟਰਸ ਨੇ ਜਿਨ੍ਹਾਂ 'ਚ ਮੋਨਿਕਾ ਅਰੋੜਾ, ਸੋਨਾਲੀ ਚਿਤਲਕਾਰ ਤੇ ਪ੍ਰੀਨਾ ਮਲਹੋਤਰਾ। ਹੁਣ ਜਦੋਂ ਤੁਸੀਂ ਇਹ ਅਰੋੜਾ, ਮਲਹੋਤਰਾ ਇਹ ਸਾਰੇ ਦੇਖੋ ਸਭ ਪੰਜਾਬੀ ਹਿੰਦੂ ਨੇ। ਜਦੋਂ ਬਹੁਤ ਵਾਰ ਸਾਡੇ ਕਈ ਵੀਰ ਭੈਣਾਂ ਕਹਿਣਗੇ ਕਿ ਜੀ ਪੰਜਾਬ ਦੀ ਸਟਰਗਲ ਹੈ, ਸਿੱਖ ਕਿਉਂ ਨਹੀਂ ਨਾਲ ਲੈ ਕੇ ਚੱਲਦੇ ਹਿੰਦੂ ਭੈਣਾਂ ਭਰਾਵਾਂ ਨੂੰ ਵੀ। ਅਸੀਂ ਕਿਸੇ ਮਜ਼ਹਬ ਦੇ ਖਿਲਾਫ ਨਹੀਂ ਹੈ। ਕਾਸ਼ ਪੰਜਾਬ ਦੇ ਸਾਡੇ ਹਿੰਦੂ ਭੈਣ ਭਰਾ ਜਿਹੜੇ ਨੇ ਉਹ ਪੰਜਾਬ ਦੇ ਹਿੱਤਾਂ ਲਈ ਖਲੋਂਦੇ, ਪਰ ਜਿਨ੍ਹਾਂ ਨੇ ਆਪਣੀ ਮਾਂ ਛੱਡ ਦਿੱਤੀ, ਮਾਂ ਬੋਲੀ ਪੰਜਾਬੀ ਤੋਂ ਮੁਨਕਰ ਹੋਏ ਔਰ ਜੋ ਨੀਤੀਆਂ ਦਿੱਲੀ ਦੇ ਵਿੱਚ ਬਣਦੀਆਂ ਨੇ ਪਿਛਲੇ ਸਿੱਖਾਂ ਦੇ ਖਿਲਾਫ ਵੀ ਮੁਸਲਮਾਨਾਂ ਦੇ ਖਿਲਾਫ ਸਭ ਤੋਂ ਪੇਸ਼ ਹਾਲਾਂਕਿ ਕਹਿਣ ਨੂੰ ਇਹ ਗੁਜਰਾਤੀ ਤਾਂ ਬਾਣੀਆਂ ਨੇ, ਇਹਨਾਂ ਨੇ ਤਾਂ ਫਾਈਨੈਂਸ਼ੀਅਲ ਇੰਟਰਸਟ ਦੇਖਣਾ ਹੈ ਔਰ ਉਹਨਾਂ ਨੇ ਜ਼ਰੂਰ ਉਹ ਸ਼ਰਾਰਤੀ ਪੈਦਾ ਕੀਤਾ ਸਵਾਮੀ ਦਇਆਨੰਦ, ਦੂਜਾ ਸ਼ਰਾਰਤੀ ਗਾਂਧੀ। ਦਇਆਨੰਦ ਜੀ ਨੇ ਸਤਿਆਰਥ ਪ੍ਰਕਾਸ਼ ਲਿਖ ਕੇ ਨਫ਼ਰਤ ਦਿੱਤੀ। ਲੇਕਿਨ ਇਸ ਸਾਰੇ ਦਾ ਤੁਸੀਂ ਇਹਨਾਂ ਦਾ ਜਦੋਂ ਦੇਖੋਗੇ ਤੁਹਾਨੂੰ ਕੋਈ ਨਾ ਕੋਈ ਸਾਡਾ ਪੰਜਾਬੀ ਹਿੰਦੂ ਜੇ ਭਰਾ ਹੀ ਕਹਿਣਾ ਉਹਨੂੰ ਤਾਂ ਕਹਿ ਦਿੰਦੇ, ਪਰ ਇਹ ਕਿਹੋ ਜਿਹਾ ਭਰਾਪਨ ਹੈ ਕਿ ਜਿਹੜੇ ਤੁਸੀਂ ਸਮਾਜ ਦੇ ਵਿੱਚ ਨਫ਼ਰਤ ਫੈਲਾ ਰਹੇ ਹੋ। ਇਹਨਾਂ 'ਚ ਵੀ ਮੈਂ ਦੇਖ ਰਿਹਾ ਸੀ ਇਹਨਾਂ 3 ਮਾਈਆਂ 'ਚੋਂ 2 ਪੰਜਾਬੀ ਹਿੰਦੂ ਨੇ, ਮਲਹੋਤਰਾ ਔਰ ਅਰੋੜਾ, ਸੋਨਾਲੀ ਚਿਤਲਕਾਰ ਔਰ ਪ੍ਰੀਨਾ ਮਲਹੋਤਰਾ। ਇਹਨਾਂ ਨੇ ਇੱਕ ਕਿਤਾਬ ਡੈਲੀ ਰਾਇਟਸ 2020 ਦਾ ਅਨਟੋਲਡ ਸਟੋਰੀ, ਹੁਣ ਇਸ ਨੂੰ ਜਿਹੜੀ ਬਲੂਮਸਬਰੀ ਨੇ ਜਿਹੜਾ ਉਹਨਾਂ ਦੇ ਐਡੀਟੋਰੀਅਲ ਬੋਰਡ ਨੇ ਵੀ ਇਹਨੂੰ ਰਿਵਿਊ ਕੀਤਾ ਔਰ ਓਕੇ ਕਰਤਾ, ਕਿਤਾਬ ਛਪ ਗਈ। ਹੁਣ ਇਹ ਅਬਾਊਟ ਟੂ ਬੀ ਡਿਸਟ੍ਰੀਬਿਊਟਡ ਸੀ ਔਰ ਹੁਣ ਬਲੂਮਸਬਰੀ ਇੱਕ ਵੱਡਾ ਪਬਲਿਕੇਸ਼ਨ ਘਰਾਨਾ ਔਰ ਜ਼ਾਹਰ ਹੈ ਕਿ ਵੀ ਇਸ ਸਾਰੇ ਦੇ ਪਿੱਛੇ ਈਵਨ ਮੈਨੂੰ ਇਹ ਲੱਗਦਾ ਹੈ ਵੀ ਇਹ ਵੀ ਬਲੂਮਸਬਰੀ ਨੂੰ ਵੀ ਆਪਣੀ ਇੰਟਰਨਲ ਇਨਕੁਆਇਰੀ ਕਰਾਣੀ ਪਏਗੀ ਕਿ ਵੀ ਇਹ ਐਡੀਟੋਰੀਅਲ ਬੋਰਡ ਨੇ ਕਿਵੇਂ ਕਲੀਅਰੈਂਸ ਦੇ ਦਿੱਤੀ ਇੱਕ ਪਾਸਡ ਇਸ ਸਾਰੇ ਨੂੰ। ਇਹ ਤਾਂ ਇਸ ਲਈ ਬਲੂਮਸਬਰੀ ਦਾ ਨੂੰ ਜਿਹੜਾ ਉਹ ਵਿਦਡਰਾ ਕਰਨਾ ਪਿਆ। ਅੱਜ ਸਾਡੇ ਇੰਗਲੈਂਡ ਤੋਂ ਵੀਰ ਨੇ ਅਮਰਜੀਤ ਸਿੰਘ ਉਹਨਾਂ ਦਾ ਨਾਂ ਹੈ ਔਰ ਬੜੇ ਜਿਹੜੇ ਨੇ ਵੈਲ ਇਨਫਾਰਮਡ ਹੁੰਦੇ ਨੇ, ਉਹਨਾਂ ਦੀ ਕਾਲ ਆਈ, ਉਹਨਾਂ ਨੇ NDTV ਦੀ ਖਬਰ ਦੇਖੀ ਹੋਣੀ ਤੇ ਉਹਨਾਂ ਨੇ ਇੱਕ ਸਕਾਟਿਸ਼ ਆਥਰ ਜਿਹੜੇ ਦਿੱਲੀ 'ਚ ਰਹਿੰਦੇ ਨੇ ਪ੍ਰੋਮੀਨੈਂਟ ਕਿਹਾ ਜੀ, ਉਹਨਾਂ ਨੇ ਵੀ ਕਿਹਾ ਕਿ ਵੀ ਅਸੀਂ ਜੇ ਛਪੀ ਤਾਂ ਮੈਂ ਉਹਨਾਂ ਨੂੰ ਕਿਹਾ ਜੀ ਕਿ ਮਲਟੀਪਲ ਸਕਾਲਰਸ ਨੇ ਇਹ ਗੱਲ ਕਹੀ ਜਿਹੜੇ ਬਲੂਮਸਬਰੀ ਲਈ ਲਿਖਦੇ ਨੇ ਕਿ ਵੀ ਅਸੀਂ ਨਹੀਂ ਲਿਖਾਂਗੇ ਜੇ ਇਹ ਕਿਤਾਬ ਅੱਗੋਂ ਹੋਈ। ਔਰ ਇਹਦਾ ਭਾਂਡਾ ਕਿਵੇਂ ਫੁੱਟਿਆ ਉਹ ਇਹ ਸੀ ਕਿ ਵੀ ਇਹਨਾਂ ਨੇ ਜਿਹੜੇ ਕਿਤਾਬ ਦੇ ਰਾਈਟਰਸ ਨੇ ਇਹਨਾਂ ਨੇ ਇੱਕ ਆਨਲਾਈਨ ਪ੍ਰੋਗਰਾਮ ਰੱਖਿਆ ਜਿਹਦੇ ਥੱਲੇ ਇਹਨੂੰ ਇਨੋਗਰੇਟ ਕਰਨਾ ਸੀ ਔਰ ਉਹਦੇ 'ਚ ਜਿਹੜਾ ਦਿੱਲੀ ਦੇ ਦੰਗਿਆਂ ਨੂੰ, ਉਹਨਾਂ ਨੂੰ ਦੰਗੇ ਵੀ ਕਹਿਣਾ ਠੀਕ ਨਹੀਂ ਹੈ, ਮੁਸਲਮਾਨਾਂ ਦੇ ਖਿਲਾਫ ਵਾਇਲੈਂਸ ਨੂੰ ਭੜਕਾਉਣ ਵਾਲਾ ਕਪਲ ਮਿਸ਼ਰਾ ਜਿਹਦੀ ਟਵੀਟ ਜਾਂ ਮੈਸੇਜ ਉਹ ਅਣਖੀ ਦਾਸ ਨੇ ਰਹਿਣ ਦਿੱਤਾ ਫੇਸਬੁੱਕ ਤੇ ਪ੍ਰਮੋਟ ਕੀਤਾ, ਪਾਰਟੀ ਨੇ ਕੋਈ ਕਾਰਵਾਈ ਨਹੀਂ ਕੀਤੀ। ਕੇਜਰੀਵਾਲ ਜਿਹੜਾ ਅਦਰਵਾਈਜ਼ ਘੱਟ ਗਿਣਤੀਆਂ ਦੀਆਂ ਵੋਟਾਂ ਲੈ ਕੇ ਬਣਿਆ ਉਹਦੀ ਵੀ ਹਿੰਮਤ ਨਹੀਂ ਹੋਈ ਕਿ ਵੀ ਉਹ ਵੀ ਕੋਈ ਜ਼ਬਾਨ ਚੋਂ ਕੁਝ ਕੱਢੇ। ਹੁਣ ਇਹਨਾਂ ਨੇ ਜਿਹੜਾ ਆਨਲਾਈਨ ਪ੍ਰੋਗਰਾਮ ਰੱਖਿਆ ਉਹਦੇ 'ਚ ਜਿਹੜਾ ਇਸ ਕਿਤਾਬ ਦੇ ਉਦਘਾਟਨ ਦੇ ਲਈ ਇਸ ਕਪਿਲ ਮਿਸ਼ਰਾ ਨੂੰ ਜਿਹੜਾ ਉਹਨਾਂ ਨੇ ਮੇਨ ਚੀਫ ਗੈਸਟ ਬਣਾ ਦਿੱਤਾ। ਹੁਣ ਇਸ ਸਾਰੇ ਦਾ ਜਦੋਂ ਇਹ ਗੱਲ ਸਾਹਮਣੇ ਆਈ ਜ਼ਾਹਰ ਹੈ ਰੌਲਾ ਪਿਆ ਔਰ ਇਹਦਾ ਨਤੀਜਾ ਸੀ ਕਿ ਇਹ ਸਾਰੇ ਚੋਂ ਅੱਜ ਜਿਹੜਾ ਮੇਨ ਖਬਰਾਂ 2 ਦਿਨ ਤੋਂ ਹੀ ਚੱਲ ਰਹੀਆਂ ਨੇ, ਬਲੂਮਸਬਰੀ ਨੇ ਕਿਹਾ ਕਿ ਜੀ ਅਸੀਂ ਇਸ ਕਿਤਾਬ ਨੂੰ ਹੁਣ ਅੱਗੇ ਨਹੀਂ ਡਿਸਟ੍ਰੀਬਿਊਟ ਕਰਾਂਗੇ। ਹਾਲਾਂਕਿ
ਨਾਲ ਦੀ ਨਾਲ, ਕਿਉਂਕਿ ਮੂਵ ਵੀ ਸਾਰਾ RSS ਦਾ ਸੀ। ਨਵਾਂ ਪਬਲਿਸ਼ਰ ਵੀ ਆ ਗਿਆ, ਉਹਨਾਂ ਨੇ ਛਾਪਣਾ ਔਰ 10 ਗੁਣਾ ਵਿਕੇਗੀ ਕਿਤਾਬ, ਸਰਕਾਰ ਵੇਚੇਗੀ। ਹੁਣ ਕਿਉਂਕਿ ਜੋ ਦਿੱਲੀ 'ਚ ਇਹਨਾਂ ਨੇ ਕੀਤਾ ਉਹਦੇ ਤੇ ਐਮਨੈਸਟੀ ਇੰਟਰਨੈਸ਼ਨਲ, ਹਿਊਮਨ ਰਾਈਟਸ ਵਾਚ, ਦੂਜੇ ਸਾਰਿਆਂ ਨੇ ਰਿਪੋਰਟਾਂ ਕੱਢੀਆਂ ਕਿ ਭਾਈ ਕਿਵੇਂ ਯੂਪੀ ਤੋਂ ਦੂਜੇ ਸਕੂਲਾਂ 'ਚ ਲਿਆ ਕੇ ਰੱਖੇ ਗਏ ਗੁੰਡੇ, ਔਰ ਈਵਨ ਦਿੱਲੀ ਮਾਈਨੋਰਿਟੀ ਕਮਿਸ਼ਨ ਦੇ ਚੇਅਰਮੈਨ ਨੇ ਔਰ ਦੂਜਿਆਂ ਨੇ ਨੋਨ ਹੈ ਕਿ ਵੀ ਕਿਵੇਂ ਉਹਨਾਂ ਨੇ CA ਔਰ ਦੂਸਰੇ ਕਾਨੂੰਨਾਂ ਦੇ ਖਿਲਾਫ ਜਿਹੜੇ ਪ੍ਰੋਟੈਸਟ ਸੀ ਉਹਨਾਂ ਨੂੰ ਬਦਨਾਮ ਕਰਨ ਦੇ ਲਈ ਸਾਰਾ ਕੀਤਾ। ਹੁਣ ਇਸ ਸਾਰੇ ਨੂੰ ਕਾਊਂਟਰ ਕਰਨ ਲਈ ਜੇ ਬਲੂਮਸਬਰੀ ਇਹ ਕਿਤਾਬ ਜਿਹੜੀ ਛਪ ਚੁੱਕੀ ਆ ਆਲਰੇਡੀ, ਸਿਰਫ ਉਹਦੀ ਇਨੋਗਰੇਟ ਕਰਨਾ ਸੀ, ਤਾਂ ਉਹਨਾਂ ਨੂੰ ਲੱਗਾ ਕਿ ਬਈ ਜਿੱਥੋਂ ਪੈਸੇ ਆ ਰਹੇ ਨੇ ਔਰ ਉਹ ਉਸ ਖਾਤੇ 'ਚ ਪਾਉਣਾ ਚਾਹੁੰਦੇ ਸੀ, ਉਹ ਤਾਂ ਕਪਿਲ ਮਿਸ਼ਰਾ ਇਨੋਗਰੇਟ ਨਾ ਕਰਦਾ ਤੇ ਚਲਾ ਗਿਆ ਸੀ। ਔਰ ਇਹ ਵੀ ਬਹੁਤ ਘੱਟ ਹੁੰਦਾ ਹੈ ਕਿ ਬਈ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਬਲੂਮਸਬਰੀ ਦੇ, ਕਿਉਂਕਿ ਮੈਨੂੰ ਇਹ ਪਤਾ ਹੈ ਵੀ ਜਿਹੜੀਆਂ ਐਸਟੈਬਲਿਸ਼ਡ ਪਬਲਿਕੇਸ਼ਨਸ ਨੇ ਉਹਨਾਂ ਦੀ ਕੀ ਪ੍ਰੋਸੈਸ ਹੁੰਦੀ ਹੈ। ਔਰ ਜਦੋਂ ਡਾਕਟਰ ਸਿੰਥੀਆ ਕੈਪਲੇ ਮਹਿਮੂਦ ਜਿਹੜੇ ਅਸਿਸਟੈਂਟ ਪ੍ਰੋਫੈਸਰ ਆਫ ਐਂਥਰੋਪੋਲੋਜੀ ਸੀ ਯੂਨੀਵਰਸਿਟੀ ਆਫ ਮੇਨ, ਉਹਨਾਂ ਨੇ ਸਿੱਖ ਸਟਰਗਲ ਦੇ ਉੱਤੇ ਕਿਤਾਬ ਲਿਖੀ ਜਿਹੜੀ 3-4 ਸਾਲ ਦੀ ਮਿਹਨਤ ਸੀ। ਚਲੋ ਮੈਂ ਵੀ ਉਹਦੇ 'ਚ ਥੋੜਾ ਬਹੁਤ ਆਪਣਾ ਰੋਲ ਐਜ਼ ਏ ਇੰਟਰਪ੍ਰੇਟਰ ਵੀ ਅਦਾ ਕਰਦਾ ਰਿਹਾ, ਔਰ ਉਹ ਕਿਤਾਬ ਯੂਨੀਵਰਸਿਟੀ ਆਫ ਪੈਨਸਿਲਵੇਨੀਆ ਪ੍ਰੈਸ ਜਿਹੜੀ ਇੱਕ ਵੱਡੀ ਐਕੈਡੈਮਿਕ ਹਲਕਿਆਂ 'ਚ ਸਤਿਕਾਰਤ ਪ੍ਰੈਸ ਹੈ, ਉਹਨੇ ਛਾਪੀ ਫਾਈਟਿੰਗ ਫॉर ਫੇਥ ਐਂਡ ਨੇਸ਼ਨ ਡਾਇਲੌਗਸ ਵਿਦ ਸਿੱਖ ਮਿਲੀਟੈਂਟਸ। ਇਹ Amazon ਦੇ ਉੱਤੇ ਹੁਣ ਵੀ ਅਵੇਲੇਬਲ ਹੈ। ਤੇ ਮੈਨੂੰ ਇਹ ਪਤਾ ਹੈ ਵੀ ਕਿੰਨੀਆਂ ਪ੍ਰੋਸੈਸਿਸ ਚੋਂ ਗੁਜ਼ਰਦਾ ਹੈ ਇਹ ਸਾਰਾ ਉਹਨਾਂ ਦਾ ਖਰੜਾ। ਫਿਰ ਉਹ ਭੇਜਦੇ ਨੇ ਅੱਡ ਨੂੰ ਕਮੈਂਟਸ ਦੇ ਲਈ ਜਿਹੜੇ ਉਹਨਾਂ ਦੇ ਐਕਸਪਰਟ ਹੁੰਦੇ ਨੇ। ਟਾਈਟਲ ਪੇਜ ਦੇ ਉੱਤੇ ਕੀ ਹੋ, ਟਾਈਟਲ ਪਿਕਚਰ ਕੀ ਹੋਏਗੀ, ਟਾਈਟਲ ਕੀ ਹੋਏਗਾ। ਸੋ ਇਹ ਐਵੇਂ ਨਹੀਂ ਹੈ। ਮੈਨੂੰ ਹੈਰਾਨੀ ਇਸ ਗੱਲ ਦੀ ਨਹੀਂ ਹੈ ਕਿ ਬਲੂਮਸਬਰੀ ਨੇ ਜਾਂ ਖੁਸ਼ੀ ਕਿ ਜੀ ਉਹਨਾਂ ਨੇ ਰੋਕ ਦਿੱਤੀ। ਹੈਰਾਨੀ ਮੈਨੂੰ ਇਸ ਗੱਲ ਦੀ ਹੈ ਕਿ ਇਸ ਲੈਵਲ ਦੇ ਪਬਲਿਕੇਸ਼ਨ ਹਾਊਸ ਤੱਕ ਵੀ, ਇਕੱਲਾ ਫੇਸਬੁੱਕ YouTube ਨਹੀਂ, ਜਿਹੜੇ ਐਸਟੈਬਲਿਸ਼ਡ ਪਬਲਿਸ਼ਰ ਨੇ ਉਹਨਾਂ ਤੱਕ ਇਹਨਾਂ ਦੀ ਪਹੁੰਚ। ਔਰ ਜੇ ਤੁਸੀਂ ਸਾਰੇ ਨੂੰ ਇਨਵੈਸਟੀਗੇਸ਼ਨ ਇਹਨਾਂ ਦੀ ਇਨਰ ਹੋਏਗੀ ਤੇ ਨਜ਼ਰ ਆਏਗਾ ਵੀ ਕਿਹਨੂੰ ਕਿਹਨੂੰ ਇਹਨਾਂ ਨੇ ਕਾਣਾ ਕੀਤਾ ਹੋਇਆ। ਔਰ ਇਹਨੂੰ ਲੈ ਕੇ ਹੁਣ ਕਿਉਂਕਿ ਉਹਨਾਂ ਨੇ ਰੋਕ ਦਿੱਤਾ ਹੈ, ਹੁਣ ਜਿਹੜੇ ਰਾਈਟ ਵਿੰਗਰ ਨੇ ਜਨਸੰਘੀ ਔਰ ਇਹ ਹਿੰਦੂਤਵੀ ਉਹ ਤਾਂ ਲੱਗੇ ਹੀ ਹੋਏ ਨੇ। ਈਵਨ ਇੱਕ ਤਬਕਾ ਜਿਹੜਾ ਲਿਬਰਲ ਗਰੁੱਪਸ ਆਪਣੇ ਆਪ ਨੂੰ ਕਹਿੰਦੇ ਨੇ, ਉਹਨਾਂ ਨੇ ਵੀ ਕਿਹਾ ਜੀ ਨਹੀਂ ਇਹ ਬੇਸ਼ੱਕ ਠੀਕ ਹੈ, ਉਹਨਾਂ ਨੇ ਰੋਕ ਦਿੱਤਾ ਹੈ, ਨਹੀਂ ਸੀ ਹੋਣਾ ਚਾਹੀਦਾ, ਹਰ ਇੱਕ ਨੂੰ ਹੱਕ ਹੈ ਜਿਹੜਾ ਉਹ ਆਪਣਾ ਵਿਊਜ਼ ਨੂੰ ਐਕਸਪ੍ਰੈਸ। ਇਹ ਭੁੱਲ ਜਾਂਦੇ ਨੇ ਕਿ ਕਿਵੇਂ ਇਹਨਾਂ ਦੀਆਂ ਸਰਕਾਰਾਂ ਨੇ ਇੱਕ ਪਾਸੇ ਜਦੋਂ ਹੁਣ ਨਿਰੰਕਾਰੀਆਂ ਦੇ ਨਾਲ ਟਕਰਾਅ ਸਿੱਖਾਂ ਦਾ ਹੁੰਦਾ ਹੈ 13 ਅਪ੍ਰੈਲ 1978 ਨੂੰ, ਜਿਹੜੀ ਸਿੱਖਾਂ ਦੀ ਮੰਗ ਸੀ ਕਿ ਜਿਹੜੀਆਂ 2 ਕਿਤਾਬਾਂ ਇਹਨਾਂ ਦੀਆਂ ਨਿਰੰਕਾਰੀਆਂ ਦੀਆਂ ਨੇ ਜਿਨ੍ਹਾਂ 'ਚ ਓਬਜੈਕਸ਼ਨੇਬਲ ਰੈਫਰੈਂਸਿਸ ਨੇ ਸਿੱਖਾਂ ਦੇ ਬਾਰੇ, ਸਿੱਖ ਗੁਰੂ ਸਾਹਿਬਾਨ ਦੇ ਬਾਰੇ, ਅਵਤਾਰ ਬਾਣੀ ਔਰ ਯੁਗ ਪੁਰਸ਼, ਇਹਨਾਂ ਤੇ ਪਾਬੰਦੀ ਲਾਈ ਜਾਏ। ਮੁਰਾਰਜੀ ਦੇਸਾਈ ਦੀ ਸਰਕਾਰ ਸੀ, ਅਕਾਲੀ ਉਹਦਾ ਹਿੱਸਾ ਸੀ, ਐਮਰਜੈਂਸੀ ਤੋਂ ਬਾਅਦ ਸਰਕਾਰ ਬਣੀ। ਸਿੱਖਾਂ ਨੇ ਸਭ ਤੋਂ ਵੱਧ ਜਿਹੜੀਆਂ ਕੁਰਬਾਨੀਆਂ ਕੀਤੀਆਂ, 40,000 ਤੋਂ ਜ਼ਿਆਦਾ ਗ੍ਰਿਫਤਾਰੀਆਂ ਦਿੱਤੀਆਂ ਸੀ। ਉਹ ਕਹਿੰਦੇ ਜੀ ਇਹ ਤਾਂ ਨਹੀਂ ਹੋ ਸਕਦਾ, ਇਹ ਤਾਂ ਉਹਨਾਂ ਦਾ ਧਾਰਮਿਕ ਵਿਸ਼ਵਾਸ। ਹੁਣ ਜਦੋਂ ਮਾਈਨੋਰਿਟੀਜ਼ ਨਾਲ ਰਿਲੇਟਡ ਕੋਈ ਗੱਲ ਹੁੰਦੀ ਹੈ ਉਹਨੂੰ ਤਾਂ ਉਹ ਜਸਟੀਫਾਈ ਕਰਦੇ ਨੇ ਕਿ ਜੀ ਦੇਖੋ ਇਹ ਤਾਂ ਰਾਈਟ ਆਫ ਐਕਸਪ੍ਰੈਸ਼ਨ ਹੈ। ਹੁਣ ਜਿਹੜੀ ਇੱਕ ਪਾਸਿਓਂ ਜਾਣ ਦੀ ਗੱਲ, ਜਦੋਂ ਆਲਰੇਡੀ ਨਫ਼ਰਤ ਦਾ ਬੋਲਬਾਲਾ ਚਾਰ ਚਫੇਰੇ, ਹੁਣ ਉਹਨਾਂ ਦੇ ਜਿਹੜੇ ਸੋ ਕਾਲਡ ਲਿਬਰਲ ਨੇ ਉਹ ਵੀ ਕਹਿ ਰਹੇ ਨੇ ਜੀ ਨਹੀਂ ਇਹ ਬਲੂਮਸਬੈਰੀ ਨੇ, ਭਾਵੇਂ ਇਹ ਹੈ ਤਾਂ ਸਾਰੇ ਰਾਈਟ ਵਿੰਗਰ ਨੇ, ਅਨਟੋਲਡ ਸਟੋਰੀ ਵੀ ਅਦਰਵਾਈਜ਼ ਹੋਣਾ ਸੀ, ਲੇਕਿਨ ਇਹ ਜਿਹੜਾ ਇਹਨੂੰ ਫਰੀडम ਆਫ ਐਕਸਪ੍ਰੈਸ਼ਨ ਨੂੰ ਨਹੀਂ ਰੋਕਣਾ ਚਾਹੀਦਾ। ਔਰ ਇਹਨਾਂ ਚੋਂ ਕਿਸੇ ਦੀ ਆਵਾਜ਼ ਨਹੀਂ ਨਿਕਲਦੀ ਕਿ ਪੰਜਾਬ ਦੇ ਵਿੱਚ ਜੇ ਕੋਈ ਅਰਦਾਸ ਕਰਦਾ ਆਪਣੇ ਗੁਰਦੁਆਰੇ 'ਚ ਖਲੋ ਕੇ ਰਾਜ ਕਰੇਗਾ ਖਾਲਸਾ, ਉਹ ਤਾਂ ਉਹਦਾ ਧਾਰਮਿਕ ਫੇਥ ਹੈ। ਉਹਨਾਂ ਤੇ UAPA ਲੱਗ ਜਾਂਦਾ ਹੈ, ਉਹਦੇ ਤੇ ਤੁਸੀਂ ਕਦੇ ਹੈਸ਼ਟੈਗ ਨਹੀਂ ਚਲਾਏ, ਉਹਦੇ ਤੇ ਕਦੇ ਡਿਬੇਟ ਨਹੀਂ ਕੀਤੀ। ਕੋਈ ਬਾਹਰ ਨਿਕਲ ਕੇ ਖਾਲਿਸਤਾਨ ਜ਼ਿੰਦਾਬਾਦ ਦੀ ਗੱਲ ਕਰਦਾ ਹੈ, ਉਸ ਦੇ ਉੱਤੇ ਤੁਹਾਡਾ ਕਨਸਟੀਟਿਊਸ਼ਨ ਰਾਈਟ ਦਿੰਦਾ ਹੈ ਕਿ ਪੀਸਫੁਲੀ ਕਿਹਾ ਜਾ ਸਕਦਾ ਹੈ। ਕਿੰਨੇ ਜਿਹੜੇ ਨੇ ਉਸ ਦੇ ਥੱਲੇ ਫੜੇ ਹੋਏ ਨੇ। ਕੱਲ ਅਸੀਂ ਭਾਈ ਲਾਲ ਸਿੰਘ ਦੀ 28 ਸਾਲ ਬਾਅਦ ਰਿਲੀਜ਼ ਦੀ ਗੱਲ ਕੀਤੀ ਸੀ, ਔਰ ਅੱਜ ਮੈਂ ਦੇਖ ਰਿਹਾ ਸੀ ਕਿ ਉਹਨਾਂ ਤੇ ਸਿਰਫ ਅਸਲਾ ਕੇਸ ਸੀ ਜਿਹਦੀ ਮੈਕਸਿਮਮ ਇੰਡੀਅਨ ਕਨਸਟੀਟਿਊਸ਼ਨ ਦੇ ਅੰਦਰ ਵੀ ਜਿਹੜਾ ਵੀ ਉਹਨਾਂ ਨੇ ਦਫਾਵਾਂ ਲਾਈਆਂ ਸੀ ਉਹਨਾਂ ਦੇ ਉੱਤੇ 6 ਸਾਲ ਕੈਦ ਹੈ। 28 ਸਾਲ ਬਾਅਦ ਤੁਸੀਂ ਛੱਡਦੇ ਹੋ ਉਹਨਾਂ ਨੂੰ। ਠੀਕ ਕਿਹਾ ਬਹੁਤ ਸਾਰਿਆਂ ਨੇ ਕਿ ਸਾਡੇ ਨੈਲਸਨ ਮੰਡੇਲਾ, ਹੁਣ ਸਾਡੇ ਤਾਂ ਕਿੰਨੇ ਨੈਲਸਨ ਮੰਡੇਲਾ ਨੇ ਉੱਥੇ। ਅਜੇ ਕੱਲ ਜਦੋਂ ਅਸੀਂ ਗੱਲ ਕੀਤੀ ਹੈ ਔਰ
ਜਿਹੜੇ 10 ਐਕਟਿਵਿਸਟ ਨੇ ਜਿਨ੍ਹਾਂ ਜਗਮੋਹਨ ਸਿੰਘ ਮੁੱਖ ਨੇ ਉਹਨਾਂ ਨੂੰ ਜਿਹੜੀ ਹੈ ਉਮਰ ਕੈਦ 10-10 ਵਾਰੀ ਰਿਪੀਟ ਕਰਨ ਦੀ, ਔਰ ਉਹ ਵੀ ਅਸਲਾ ਕੇਸ ਦੇ ਥੱਲੇ। ਸੋ ਕੁੱਲ ਮਿਲਾ ਕੇ ਇਹ ਸਾਰਾ ਪਾਰਟ ਅਸੀਂ ਦੇਖ ਰਹੇ ਹਾਂ ਕਿ ਇੱਕ ਪਾਸੇ ਤਾਂ ਇਹ ਪਾਰਟ ਹੈ ਕਿ ਵੀ ਇਹਨੂੰ ਹੁਣ ਪੂਰਾ ਉਭਾਰਿਆ ਜਾਏਗਾ ਇਸ ਕਿਤਾਬ ਨੂੰ, ਔਰ 4 ਚੁਫੇਰੇ ਇਸ ਦਾ ਜ਼ਿਕਰ ਹੋਏਗਾ। ਪਰ ਨਾਲ ਦੀ ਨਾਲ ਜਿਹੜੀ ਇੱਕ ਖਬਰ ਮੈਂ ਦੇਖੀ, ਕਿਤਾਬ ਮੈਨੂੰ ਵੀ ਦੇਖਣ ਦਾ ਜਾਂ ਅਜੇ ਮੈਂ ਇਹਨੂੰ ਆਰਡਰ ਕਰਾਂਗਾ ਪੜ੍ਹਨ ਦਾ, ਕਿ ਹੁਣ ਓਪਰਾ ਵਿਨਫਰੇ ਜਿਹੜੀ ਅਮਰੀਕਾ 'ਚ ਆਪਣੇ ਆਪ 'ਚ ਇੱਕ ਇੰਸਟੀਟਿਊਸ਼ਨ ਹੈ, ਇੱਕ ਅਫਰੀਕਨ ਅਮਰੀਕਨ ਵੂਮਨ ਜਿਹਦਾ ਸ਼ੋਅ ਅੱਜ ਵੀ ਜਿਹੜਾ ਜੇ ਅਮਰੀਕਾ ਦੇ 10 ਸਟੇਟ ਗਿਣਾਣੇ ਹੋਣ ਤੇ ਓਪਰਾ ਵਿਨਫਰੇ ਸ਼ੋਅ ਜਿਹੜਾ ਹੈ ਉਹਦੇ 'ਚ ਇੱਕ ਆਪਣੀ ਉਹਦੀ ਹੋਂਦ ਰੱਖਦਾ ਹੈ। ਔਰ ਮੈਨੂੰ ਯਾਦ ਹੈ ਕਿ ਬਰਾਕ ਓਬਾਮਾ ਜਦੋਂ ਪ੍ਰੈਜ਼ੀਡੈਂਟ ਬਣੇ ਉਹਦੇ 'ਚ ਸਭ ਤੋਂ ਪਹਿਲੀਆਂ ਅਜੇ ਜਦੋਂ ਉਹ ਪ੍ਰਾਇਮਰੀ ਦੇ ਵਿੱਚ ਹਿਲਰੀ ਕਲਿੰਟਨ ਦੇ ਨਾਲ ਜਾਂ ਦੂਜਾ ਉਹਨਾਂ ਦੀ ਚੱਲ ਰਹੀ ਸੀ ਨੋਮੀਨੇਸ਼ਨ ਦਾ ਰੌਲਾ ਕਿ ਵੀ ਉਹਨੇ ਬਣਨਾ ਕਿ ਉਹਨੇ, ਤੇ ਓਪਰਾ ਵਿਨਫਰੇ ਨੇ ਆਪਣਾ ਵੇਟ ਜਿਹੜਾ ਬਰਾਕ ਓਬਾਮਾ ਦੇ ਪਿੱਛੇ ਸੁੱਟਿਆ ਸੀ, ਜਿਹਨੇ ਮੋਬਿਲਾਈਜ਼ ਕੀਤਾ। ਔਰ ਬਹੁਤ ਵੱਡੀ ਇਕੱਲਾ ਅਫਰੀਕਨ ਅਮਰੀਕਨ ਨਹੀਂ, ਜਾਂ ਓਪਰਾ ਵਿਨਫਰੇ ਜਿਹੜੇ ਮੈਜੋਰਿਟੀ ਅਮਰੀਕਨ ਗੋਰੇ ਵੀ ਨੇ, ਜਿਹੜੇ ਜ਼ਾਹਰ ਹੈ ਲਿਬਰਲ ਨੇ, ਉਹਨਾਂ ਦੀ ਉਹ ਹੀਰੋਇਨ ਹੈ। ਔਰ ਉਹ ਜਦੋਂ ਕੋਈ ਰਿਕਮੈਂਡ ਕਰਦੀ ਹੈ ਕਿਸੇ ਕਿਤਾਬ ਨੂੰ ਤੇ ਉਹ ਨਾਲ ਦੀ ਨਾਲ ਉਹ ਭਾਵੇਂ ਨਿਊਯਾਰਕ ਟਾਈਮਸ ਦਾ ਬੈਸਟ ਸੈਲਰ ਬਣ ਜਾਂਦਾ ਹੈ, ਕਿਉਂਕਿ ਇੰਨੇ ਕੁ ਲੋਕ ਉਹਨੂੰ ਫੋਲੋ ਕਰਦੇ ਨੇ। ਔਰ ਪਿਛਲੇ ਦਿਨਾਂ 'ਚ ਇੱਕ ਕਿਤਾਬ ਜਿਹੜੀ ਕਿ ਇਸਾਬੈਲ ਵਿਲਕਰਸਨ ਨੇ ਲਿਖੀ, ਕਾਸਟ ਦਾ ਓਰੀਜਨਸ ਆਫ ਆਵਰ ਡਿਸਕੰਟੈਂਟਸ, ਇਹ ਇੰਡੀਅਨ ਕਾਸਟ ਸਿਸਟਮ ਕਿ ਕਿਵੇਂ ਇੰਡੀਆ, ਕਿਉਂਕਿ ਇਹ ਬਲੈਕ ਲਾਈਵਸ ਮੈਟਰ ਚੱਲ ਰਿਹਾ ਸੀ, ਇੰਡੀਆ ਦਾ ਕਾਸਟ ਸਿਸਟਮ ਵੀ ਹਾਈਲਾਈਟ ਹੋਇਆ। ਇੱਥੋਂ ਦੇ ਇੱਕ ਜਿਹੜਾ ਬਲੈਕ ਲਾਈਵਸ ਮੈਟਰ ਪ੍ਰੋਟੈਸਟ ਦੇ ਵਿੱਚ ਜਿਹਦੇ ਵਿੱਚ ਡਾਕਟਰ ਰਣਜੀਤ ਸਿੰਘ ਸਾਡੇ ਮਿੱਤਰ, ਉਹਨਾਂ ਨੂੰ ਵੀ ਐਡਰੈਸ ਕਰਨ ਦਾ ਮੌਕਾ ਮਿਲਿਆ ਔਰ ਉਹਨਾਂ ਨੇ ਪੁਆਇੰਟ ਆਊਟ ਹੀ ਇਸ ਪਾਸੇ ਵੱਲ ਕੀਤਾ। ਉਹਨਾਂ ਨੇ ਕਿਹਾ ਜੀ ਇੱਥੇ ਤੁਸੀਂ ਦੇਖ ਰਹੇ ਹੋ ਜਿਹੜਾ ਵਰਸਟ ਫਾਰਮ ਕਾਸਟ ਸਿਸਟਮ ਦੀ, ਜਿੱਥੇ ਸ਼ੂਦਰ ਬਣਾਇਆ ਹੋਇਆ, ਇਸ ਤੋਂ ਵਰਸਟ ਹਿਊਮਨ ਹਿਸਟਰੀ 'ਚ ਕੋਈ ਨਹੀਂ ਹੈ। ਔਰ ਉਹਨਾਂ ਨੇ ਜਿਹੜਾ ਉਹ ਇੱਕ ਹਵਾਲਾ ਵੀ ਦਿੱਤਾ ਕਿ ਵੀ ਇਹ ਇਸ ਦੇ ਵਿੱਚ ਤੁਸੀਂ ਇਹਨੂੰ ਦੇਖੋ ਵੀ ਕਾਸਟ ਸਿਸਟਮ ਕੀ ਹੈ। ਹੁਣ ਮੈਂ ਇਹ ਸਮਝਦਾ ਵੀ ਵਿਨਫਰੇ, ਓਪਰਾ ਵਿਨਫਰੇ ਕੱਲੀ ਇਹੀ ਨਹੀਂ ਵੀ ਉਹਨੇ ਬੁੱਕ ਰਿਕਮੈਂਡ ਕੀਤੀ, ਔਰ ਇਹ ਖਬਰ ਹੈ ਪ੍ਰੋਮੀਨੈਂਟਲੀ ਓਪਰਾ ਵਿਨਫਰੇ sent a book on caste to 100 United States CEOs, but Indians still won't talk about it. ਉਹਨੇ ਆਪਣੇ ਪੈਸੇ ਖਰਚ ਕੇ 100 CEO ਜਿਹੜੇ ਅਮਰੀਕਾ ਦੇ ਵੱਡੀਆਂ ਕੰਪਨੀਆਂ ਦੇ ਨੇ ਉਹਨਾਂ ਨੂੰ ਓਪਰਾ ਵਿਨਫਰੇ ਕਿਤਾਬ ਭੇਜ ਰਹੀ ਹੈ। ਔਰ ਇਹ ਇਜ਼ਾਬੈਲ ਵਿਕਰਸਨਸ ਬੁੱਕ ਕਾਸਟ ਦਾ ਓਰੀਜਨਸ ਆਫ ਆਵਰ ਡਿਸਕੰਟੈਂਟਸ, ਕਿ ਕਿੱਥੋਂ ਸਾਡੇ ਨਾਲ ਇਹ ਸ਼ੁਰੂ ਹੋਇਆ। ਔਰ ਹਿਊਮਨ ਹਿਸਟਰੀ 'ਚ 7-8 ਹਜ਼ਾਰ ਸਾਲ ਦੀ ਲਗਭਗ 4000 ਸਾਲ ਪੁਰਾਣਾ ਕਾਸਟ ਸਿਸਟਮ, ਇਸ ਤੋਂ ਵੱਧ ਕੇ ਕੋਈ ਮਾੜਾ ਸੈਗਰੀਗੇਸ਼ਨ ਸਿਸਟਮ ਨਹੀਂ ਹੈ, ਕੋਈ ਅਪਾਰਥਾਈਡ ਸਿਸਟਮ ਨਹੀਂ ਹੈ। ਇਹ ਇਹਨਾਂ 'ਚ ਤਾਂ ਫਿਰ ਵੀ ਕਿਤੇ ਨਾ ਕਿਤੇ ਐਕਸੈਪਟੈਂਸ ਹੋਏਗੀ। ਜਿਹੜਾ ਗੁਲਾਮ ਸਿਸਟਮ ਵੀ ਸੀ ਸਲੇਵਰੀ ਵਾਲਾ, ਉਹਦੇ 'ਚ ਵੀ ਕਿਤੇ ਸੀ ਕਿ ਗੁਲਾਮਾਂ ਨੂੰ ਪੁੱਤਰਾਂ ਵਾਂਗ ਵੀ ਉਹ ਬਣਾ ਲੈਂਦੇ ਸੀ। ਭਾਰਤ ਦੇ ਵਿੱਚ ਵੀ ਸਲੇਵ ਡਾਇਨੈਸਟੀ ਨੇ ਰੂਲ ਵੀ ਕੀਤਾ, ਪਰ ਤੁਸੀਂ ਪੁੱਠੇ ਲਟਕ ਜਾਓ, ਸਾਰੇ ਗੰਗਾ ਜਮਨਾ ਗੋਦਾਵਰੀ ਸਰਸਵਤੀ 'ਚ ਨਹਾਓ, ਸ਼ੂਦਰ ਨੇ ਸ਼ੂਦਰ ਹੀ ਰਹਿਣਾ। ਔਰ ਤੁਸੀਂ ਮਨੂ ਸਮ੍ਰਿਤੀ ਜਦੋਂ ਉਹਦੇ ਤੇ ਟੌਪਿੰਗ ਹੋ ਜਾਂਦੀ ਹੈ, ਉਹਨਾਂ ਲਈ ਤਾਂ ਜਨਮ ਜਿਹੜੀ ਪੁਨਰ ਜਨਮ ਦੀ ਕਹਾਣੀ ਵੀ ਕਿ ਸ਼ੂਦਰ ਨੇ ਜੰਮਣਾ ਵੀ ਸ਼ੂਦਰ ਹੀ ਹੈ। ਤੇ ਜੇ ਕੋਈ ਉਹਨਾਂ ਚੋਂ ਡੋਮੀਨੇਟ ਕਰ ਗਿਆ ਜਿਵੇਂ ਭਗਤ ਰਵਿਦਾਸ ਜੀ, ਉਹਨਾਂ ਨੇ ਵੀ ਉਹਦੀ ਕਹਾਣੀ ਬਾਹਮਣਾਂ ਨੇ ਬਣਾਤੀ ਕਿ ਨਹੀਂ ਜੀ ਇਹ ਪਹਿਲੇ ਜਨਮ 'ਚ ਬ੍ਰਾਹਮਣ ਸੀ ਔਰ ਉਹਨਾਂ ਨੇ ਕਿਸੇ ਸ਼ੂਦਰ ਦੇ ਘਰ ਦਾ ਅੰਨ ਖਾ ਲਿਆ ਤੇ ਇਸ ਲਈ ਫਿਰ ਸਰਾਫ ਮਿਲ ਗਿਆ ਕਿ ਤੂੰ ਸ਼ੂਦਰ ਦੇ ਘਰ ਜੰਮੋਗੇ ਤੁਸੀਂ। ਸੋ ਮਤਲਬ ਇਹ ਹੈ, ਔਰ ਇਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਅਵਰਡ ਇਜ਼ ਕ੍ਰੀਏਟਿੰਗ ਅ ਸਟਾਰਮ ਐਵਰੀਵੇਅਰ, ਕਿ ਇਸ ਕਿਤਾਬ ਦੇ ਆਉਣ ਤੋਂ ਬਾਅਦ ਦੁਨੀਆ ਭਰ 'ਚ ਇਸ ਦੇ ਉੱਤੇ ਚਰਚਾ ਜਾਂ ਤੂਫਾਨ ਭਰਪ ਹੈ। ਐਵਰੀਵੇਅਰ ਬਟ ਇੰਡੀਆ, ਭਾਰਤ ਦੇ ਵਿੱਚ ਕੋਈ ਚਰਚਾ ਤੱਕ ਨਹੀਂ ਹੈ। ਐਂਡ ਇਟ ਫਾਈਨਲੀ ਸਟੱਡੀਜ਼ ਕਾਸਟ ਐਜ਼ ਅ ਪ੍ਰੋਬਲਮ ਨਾਟ ਅ ਸਿਸਟਮ। ਕਿ ਵੀ ਇਹ ਜਿਹੜੀ ਲੈਗੇਸੀ ਉੱਥੋਂ ਤੁਰੀ ਆਈ ਹੈ, ਕਹਿਣ ਨੂੰ ਇੰਡੀਅਨ ਕਨਸਟੀਟਿਊਸ਼ਨ ਸੈਕੂਲਰ ਬਣਾ ਦਿੱਤਾ ਹੈ ਕਿ ਜੀ, ਲੇਕਿਨ ਕਿਵੇਂ ਉਹਦੀਆਂ ਜੜ੍ਹਾਂ ਕਾਸਟ ਸਿਸਟਮ ਦੇ ਵਿੱਚ ਨੇ। ਔਰ ਇਹਦੀ ਬਿਗਨਿੰਗ ਹੀ ਇਸ ਆਰਟੀਕਲ ਦੀ ਇਹਦੇ ਨਾਲ ਹੈ। ਔਰ ਇਹ ਲਿਖਣ ਵਾਲੇ ਦਲੀਪ ਮੰਡਲ ਨੇ, ਉਹਨਾਂ ਨੇ ਕਿਹਾ ਕਿ ਓਪਰਾ ਵਿਨਫਰੇਜ਼ ਬੁੱਕ ਕਲੱਬਸ ਆਰ ਲੈਜੈਂਡਰੀ। So when Oprah sent out a new book to 100 American CEOs and 400 leaders
soon after the transformative Black Lives Matter protest and called it the most important book club selection ever. The world had to pay attention. ਕਿ ਜਦੋਂ ਉਹਨੇ ਓਪਰਾ ਨੇ ਭੇਜਿਆ ਉਹਨੇ ਕਿਹਾ ਜੀ ਇਹ ਅੱਜ ਤੱਕ ਦੀ ਜੇ ਕੋਈ ਮੈਂ ਬੈਸਟ ਬੁੱਕ ਰਿਕਮੈਂਡ ਕਰ ਸਕਦੀ ਹਾਂ ਇਹ ਹੈ. And when that book mentions India 136 times, ਵੀ ਇੰਡੀਆ ਲਫ਼ਜ਼ ਉਹਦੇ ਚ 136 ਵਾਰ ਆਇਆ ਇਹਨਾਂ ਦੀਆਂ ਕਰਤੂਤਾਂ ਹੀ ਦੱਸੀਆਂ ਨੇ, it becomes mandatory reading for us ਕਿ ਇਹ ਬਣ ਜਾਂਦਾ ਹੈ ਕਿ ਵੀ 136 ਵਾਰ ਇੰਡੀਆ ਆਇਆ, ਇੰਡੀਅਨਸ ਨੂੰ ਤਾਂ ਪੜ੍ਹਨੀ ਚਾਹੀਦੀ ਹੈ. And yet cast the origins of our discontent by Pulitzer Prize winning African American author Isabel Wilkerson, a book that the New York Times calls an instant American classic. ਹੁਣ ਇਹ ਓਪਰਾ ਵਿਨਫਰੇ ਦੀ ਰਿਕਮੈਂਡੇਸ਼ਨ ਤਾਂ ਆਪਣੀ ਥਾਂ, ਨਿਊਯਾਰਕ ਟਾਈਮਸ ਨੇ ਇਹਨੂੰ ਕਲਾਸਿਕ ਇਨਸਟੈਂਟ ਕਿ ਇੱਕਦਮ ਬਣਦੇ ਹੀ ਕਲਾਸਿਕ ਨੇ. ਤਾਂ ਕਈਆਂ ਨੂੰ ਕਲਾਸਿਕ ਪਹਿਲਾਂ ਆਰਡੀਨਰੀ ਰੁਲਦੀਆਂ ਰਹਿੰਦੀਆਂ, ਬਾਅਦ ਜਾ ਕੇ ਕਹਿੰਦੇ ਉਹ ਇਹ ਤਾਂ ਸਾਡੇ ਵਕਤ ਤੋਂ 50 ਸਾਲ ਪਹਿਲਾਂ ਦੀ ਬਾਅਦ ਦੀ ਜਿਹੜੀ ਸੋਚ ਉਹਨੇ ਸੋਚੀ ਸੀ ਲਿਖਣ ਵਾਲੇ ਨੇ. ਇਨਸਟੈਂਟ ਅਮਰੀਕਨ ਕਲਾਸਿਕ ਇਜ਼ ਨਾਟ ਸਟਰਿੰਗ ਅਪ ਇੰਡੀਅਨ ਪਬਲਿਕ ਡਿਬੇਟ ਔਰ ਹਿਟਿੰਗ ਆਵਰ ਬੁੱਕ ਸ਼ੈਲਫਸ. ਕਿ ਤੁਸੀਂ ਇਹਨਾਂ ਦਾ ਹਾਲ ਦੇਖੋ ਕਿ ਨਾ ਇਹਦੇ ਤੇ ਕੋਈ ਡਿਬੇਟ ਹੈ ਨਾ ਕੋਈ ਕਿਤਾਬ ਦੀ ਸੇਲ ਹੋ ਰਹੀ ਹੈ. ਫਿਰ ਉਹਨਾਂ ਨੇ ਅੱਗੋਂ ਇਸ ਬਾਰੇ ਰਾਈਟਰ ਬਾਰੇ ਕਿਹਾ ਕਿ ਵੀ ਕਿਸ ਲੈਵਲ ਦਾ ਉਹਦਾ ਕੰਮ ਹੈ, ਔਰ ਇਸ ਸਾਰੇ ਚੋਂ ਉਹਨਾਂ ਨੇ ਕਿਹਾ ਵੀ ਇਟ ਇਜ਼ ਸਟ੍ਰੇਂਜ that other than Mumbai Mirror and Swaraj, ਇਹ ਦੋ ਪਬਲਿਕੇਸ਼ਨਸ ਨੇ ਇਹਨਾਂ ਨੇ ਉਹਦਾ ਨੋਟ, no Indian media platform has reviewed or published excerpts from the book yet. ਕਿ ਅਜੇ ਤੱਕ ਇਹਦੇ ਬਾਵਜੂਦ ਕਿ ਬੈਸਟ ਸੈਲਰ, ਨਿਊਯਾਰਕ ਟਾਈਮ, ਇੰਸਟੈਂਟ ਕਲਾਸਿਕ, ਓਪਰਾ ਵਿਨਫਰੇ, ਫ੍ਰੀ send CEOs, executives, political leaders. Similarly, no TV channel has discussed it yet. ਕਿਸੇ ਇੰਡੀਆ ਦੇ TV ਚੈਨਲ ਤੇ ਇਹਦੀ ਡਿਸਕਸ਼ਨ ਨਹੀਂ. Let's hope that this epistemic gap will be fulfilled sooner or later, especially because the word caste, which is an Indian construct, finds as many as 1469 mentions in Wilkerson's book, including in the title. और मैंने लगा भी ये भी एक क्लासिक वर्ड है, याद रखना भी सौखा है. ਹੁਣ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਵੀ 1469 ਚ ਹੋਇਆ. ਉਹਨੇ ਕਿਹਾ ਵੀ 1469 ਵਾਰ ਇਸ ਕਿਤਾਬ ਦੇ ਵਿੱਚ ਕਾਸਟ ਲਫ਼ਜ਼ ਮੈਂਸ਼ਨ ਹੈ, ਇਨਕਲੂਡਿੰਗ ਇਨ ਇਟਸ ਟਾਈਟਲ. ਔਰ ਫਿਰ ਉਹਨੇ ਦਿੱਤਾ ਹੈ ਸਾਰੇ ਸਕਾਲਰ ਜਿਹਨੂੰ ਉਹਨਾਂ ਨੇ ਜਿਹੜਾ ਸਾਰੇ ਚ ਕੀਤਾ, ਔਰ ਇਹਦੀ ਲੰਬੀ ਚੌੜੀ ਅੱਗੋਂ ਰਾਈਟ ਅਪ ਹੈ. ਪਰ ਇਹ ਗੱਲ ਦੱਸਦਾ ਹੁਣ ਗੱਲ ਜਿਨ੍ਹਾਂ ਨੂੰ ਇਹ ਸਮਝ ਨਹੀਂ ਆਉਂਦੀ ਵੀ ਇੰਡੀਆ ਨੇ ਇੰਨਾ ਇੰਪੋਰਟੈਂਟ ਇਹਨੇ 1469 ਵਾਰ ਕਾਸਟ ਮੈਂਸ਼ਨਡ ਹੈ, ਕਿੰਨੇ 100 ਵਾਰ ਇੰਡੀਆ ਮੈਂਸ਼ਨਡ ਹੈ, ਤੇ ਜੇ ਇਹਦੇ ਨਾਲ ਤੁਸੀਂ ਉੱਥੇ ਉਹਦੀ ਤਾਂ ਕੋਈ ਡਿਸਕਸ਼ਨ ਨਹੀਂ ਹੋਈ. ਇਹ ਵੀ ਕਿਉਂਕਿ ਮੀਡੀਆ 'ਚ ਹੋਇਆ ਇਹ ਖਬਰ ਆਪਣੇ ਆਪ. ਦਲਿਤ ਫੈਮਿਲੀਜ਼ ਫੇਸ ਸੋਸ਼ਲ ਬਾਈਕਾਟ ਇਨ ਓਡੀਸ਼ਾ ਆਫਟਰ ਗਰਲ ਪਲਕਸ ਫਲਾਵਰਸ ਫਰੋਮ ਅਪਰ ਕਾਸਟ ਮੈਨਸ ਗਾਰਡਨ. ਹੁਣ ਇੱਕ ਮਾਸੂਮ ਦਲਿਤ ਬੱਚੀ, ਔਰ ਮੈਂ ਇਹ ਦੱਸ ਦਿਆਂ ਕਿ ਨਵੀਂ ਟਰਮ ਜਿਹੜੀ ਪਸੰਦ ਤਾਂ ਨਹੀਂ ਹੈ, ਜਿਹੜੀ ਯੂਜ਼ ਕੀਤੀ ਜਾਂਦੀ ਹੈ ਜਿਨ੍ਹਾਂ ਨੂੰ ਇਹਨਾਂ ਨੇ ਸ਼ੂਦਰ ਬਣਾਇਆ ਹੋਇਆ, ਉਹ ਆਪਣੇ ਆਪ ਨੂੰ ਸ਼ੂਦਰ, ਉਹ ਤਾਂ ਵੈਸੇ ਹੀ ਬ੍ਰਾਹਮਣ ਦੀ ਡਿਗਰੀ ਹੈ. ਅਸੀਂ ਵੀ ਜਿਹਦਾ ਮਤਲਬ ਐਕਚੁਅਲੀ ਹੁੰਦਾ ਡਾਊਨ ਟ੍ਰੋਡਨ, ਦਲਿਆ ਹੋਇਆ ਜਿਹਨੂੰ ਤੁਸੀਂ. ਔਰ ਇਹ ਹੈ ਇਹ ਖਬਰ ਧੈਨੀ ਕਨਲ ਦੀ ਹੈ, ਉੜੀਸਾ ਦੇ ਜ਼ਿਲ੍ਹੇ ਦੀ. ਅਰਾਊਂਡ 40 ਦਲਿਤ ਫੈਮਿਲੀਜ਼ were subjected to social boycott for over a fortnight after 15-year-old girl plucked flowers from the garden of an upper caste man in Odisha's Dhankar district, officials said on Sunday. ਹੁਣ ਇਹ 15 ਸਾਲਾਂ ਦੀ ਦਲਿਤ ਸ਼ੂਦਰ ਬ੍ਰਾਹਮਣ ਦੀ ਡਿਗਰੀ ਦੇ ਥੱਲੇ ਬੱਚੀ ਜਿਹਨੇ ਇੱਕ ਹਾਈ ਕਾਸਟ ਮਾਲਕ ਜਿਹੜਾ ਸੀ ਕਿਸੇ ਖੇਤ ਦਾ, ਉਸ ਦੇ ਬਾਗ ਚੋਂ ਫੁੱਲ ਤੋੜੇ, ਤੁਰੇ ਜਾਂਦੇ ਤੋੜ ਲਿਆ ਹੋਣਾ, ਔਰ ਉਹਨਾਂ 40 ਫੈਮਲੀਜ਼ ਨੂੰ, ਉਸ ਸਾਰੇ ਪਿੰਡ ਦੇ ਵਿੱਚ ਜਿਹੜੇ ਦਲਿਤ ਨੇ ਉਹ 40 ਪਰਿਵਾਰ ਸੀ, 2 ਹਫ਼ਤੇ ਤੋਂ ਉਹਨਾਂ ਦਾ ਟੋਟਲ ਬਾਈਕਾਟ. ਉਹਨਾਂ ਨਾਲ ਕੋਈ ਕਮਿਊਨੀਕੇਸ਼ਨ ਨਹੀਂ, ਉਹਨਾਂ ਨੂੰ ਡੰਗਰਾਂ ਲਈ ਕੋਈ ਪੱਠੇ ਨਹੀਂ ਲੈਣ ਦੇਣੇ. ਔਰ ਇਸ ਸਾਰੇ ਦੇ ਬਾਵਜੂਦ ਜਿਹੜਾ ਉਹਨਾਂ ਨੇ ਅਲਟੀਮੇਟਲੀ ਡਿਸਟ੍ਰਿਕਟ ਜਦੋਂ ਰੌਲਾ ਪੈ ਗਿਆ ਕਿਸੇ, ਹੁਣ ਇੰਨੇ ਕੁ ਦਲਿਤ ਆਰਗੇਨਾਈਜੇਸ਼ਨਸ ਉੱਥੇ ਆਰਗੇਨਾਈਜ਼ ਨੇ, ਉਹਨਾਂ ਨੂੰ ਇਸ਼ੂ ਜਦੋਂ ਪਤਾ ਲੱਗ ਜਾ ਉਹਨਾਂ ਨੂੰ ਚੁੱਕ ਲੈਂਦੇ ਨੇ. ਉਹਨਾਂ ਨੇ ਕਿਹਾ ਦਲਿਤ ਫੈਮਿਲੀਜ਼ ਵਰ ਦੈਨ ਸਬਜੈਕਟਡ ਟੂ ਸੋਸ਼ਲ ਬਾਈਕਾਟ
they were denied ration from a local shop and barred from attending social events। ਰਾਸ਼ਨ ਨਹੀਂ ਸੀ ਲੈ ਸਕਦੇ, ਦੁਕਾਨਦਾਰ ਜਿਹੜਾ ਉਹ ਹਾਈ ਉਹ ਕਹਿੰਦਾ ਬਾਹਰ ਬਾਈਕਾਟ ਹੈ ਤੁਹਾਡਾ। ਔਰ ਫਿਰ ਜਦੋਂ ਰੌਲਾ ਪਿਆ ਔਰ ਉਹਨਾਂ ਨੇ ਜਿਹੜਾ 700 ਫੈਮਲੀਜ਼ ਪਿੰਡ 'ਚ ਨੇ, ਉਹਨਾਂ 'ਚੋਂ 40 ਦਲਿਤ ਨੇ, ਟੋਟਲ ਬਾਈਕਾਟ। ਔਰ ਫਿਰ ਜਦੋਂ ਸਮਝੌਤਾ ਵੀ ਕਰਾਇਆ, ਉਹਨਾਂ ਨੇ the girl's father claimed that Dalit representatives had also tendered an apology following the incident, कि भी ये सारे तो बाद ये जड़ी उन्होंने बाद च माफ़ी मंगी और इस सारे तो बाद उन्होंने पिंड वालियां नूं क्या होना है कि जी फलाना एक्ट है शेड्यूल कास्ट ਉਹਦੇ ਥੱਲੇ ਤੁਸੀਂ ਜਿਹੜਾ ਉਹ ਪ੍ਰੋਸੀਕਿਊਟ ਹੋ ਸਕਦੇ ਹੋ, ਤੇ ਉਹਨਾਂ ਨੇ ਕਿਹਾ ਜੀ ਕਿ ਆ ਜਾਓ ਕੋਈ ਗੱਲ ਨਹੀਂ ਹੈ। ਸੋ ਇਹ ਹੈ ਰੀਜ਼ਨ ਕਿ ਜਿੱਥੇ ਇੰਨਾ ਡੀਪ ਹੈ ਕਾਸਟ ਸਿਸਟਮ ਅੱਜ ਵੀ ਇਨ ਪ੍ਰੈਕਟਿਸ ਹੈ, ਬਿਲਕੁਲ ਉੱਥੇ ਤੁਸੀਂ ਐਕਸਪੈਕਟ ਕਰੋ ਕਿ ਜੀ ਓਪਰਾ ਵਿਨਫਰੇ ਨੇ ਰਿਕਮੈਂਡ ਕੀਤਾ ਹੈ ਜਾਂ ਇੱਕ ਪੁਲਿਟਜ਼ਰ ਪ੍ਰਾਈਜ਼ ਵਿਨਰ ਰਾਈਟਰ ਦੀ ਕਹਾਣੀ ਜਿਹਨੂੰ ਨਿਊਯਾਰਕ ਟਾਈਮਜ਼ ਇਨਸਟੈਂਟ ਕਲਾਸਿਕ ਕਹਿ ਰਿਹਾ ਉਹਨੂੰ ਕਿਉਂ ਨਹੀਂ ਕੀਤਾ। ਇਹ ਇਹਨਾਂ ਦੀ ਹਕੀਕਤ ਬਿਆਨਦੀ ਹੈ। ਔਰ ਇਸ ਗੱਲ ਦਾ ਧਿਆਨ ਰਹੇ ਕਿ ਇਹੀ ਜਦੋਂ ਅਲਾਮਾ ਇਕਬਾਲ ਨੇ ਬਾਂਗੇ ਦਰਾ 'ਚ ਗੁਰੂ ਨਾਨਕ ਸਾਹਿਬ ਨੂੰ ਜਿਹੜਾ ਐਡਰੈਸ ਕਰਦੇ ਆ ਜਾਂ ਉਹਨਾਂ ਨੂੰ ਸਮਰਪਿਤ ਨਜ਼ਮ ਕਹੀ, ਤੇ ਉਹਨਾਂ 'ਚ ਉਹਨਾਂ ਨੇ ਇਹ ਲਫ਼ਜ਼ ਕਹੇ ਸੀ, ਜਦੋਂ ਅੱਜ ਮੈਂ ਇਹ ਪੜ੍ਹ ਰਿਹਾ ਸੀ ਤਾਂ ਉਹ ਬਾਰ-ਬਾਰ ਮੇਰੇ ਮਨ 'ਚ ਆ ਰਿਹਾ ਸੀ, ਆਹ ਸ਼ੂਦਰ ਕੇ लिए हिंदुस्तान गम खाना है, दर्द इंसानी से इस बस्ती का दिल बेगाना है, फिर उठी आखिर सदा तौहीद की पंजाब से, हिंद को एक मर्द कामिल ने जगाया ख्वाब से। ये देश जिहड़ा है ये दलित दे लई शूदर दे लई गम खाना है, ये हिंदुस्तान नहीं है या भारत नहीं है, इहदा नाम रखो गम खाना, क्योंकि दर्द इंसानी से इस बस्ती का दिल बेगाना है कि इंसानी दर्द ते इस बस्ती दी समझ ही नहीं है, इन्हां लई तां बेगाना है। और फिर वो गुरु नानक जदों उन्होंने इस तो बाद गुरु नानक साहब की आमद दी और मर्दे कामिल किया, क्योंकि वो आवाज़ उठी फिर पहली बार उस धरती के उत्ते गुरु नानक साहब ने बुलंद आवाज़ किया कि नीचा अंदर नीच जात, नीची हूँ अत नीच, नानक तिन के संग साथ, वड्डियां स्यों क्या रीस, जिथे नीच समालियन तिथे नदर तेरी बख्शी। नीच बनाया इन्हों शूदर कहते हो, ਜਿਹੜਾ ਸ਼ੂਦਰ ਤੋਂ ਵੀ ਸ਼ੂਦਰ ਤੁਸੀਂ ਬਣਾਇਆ ਹੋਇਆ ਨਾਨਕ ਤਿੰਨ ਕੇ ਸੰਗ ਸਾਥ, ਮੈਂ ਉਹਨਾਂ ਦੇ ਨਾਲ ਖੜਾ, ਕਿਉਂਕਿ ਜਿੱਥੇ ਉਹਨਾਂ ਦੀ ਸੇਵਾ ਹੋਏਗੀ ਉਹਨਾਂ ਦਾ ਆਦਰ ਹੋਏਗਾ ਉੱਥੇ ਰੱਬ ਦੀ ਮਿਹਰਾਮਤ ਹੋਏਗੀ। ਔਰ ਇਹੀ ਜਿਹੜਾ ਸਿੱਖ ਰੈਵੋਲੂਸ਼ਨ ਦਾ ਬੇਸ ਹੈ। ਔਰ ਮੈਂ ਅਕਸਰ ਇਹ ਸਟੇਟਮੈਂਟ ਦਿੰਦਾ ਕਿ 6 ਆਫ ਦਾ ਦਲਿਤਸ ਬਾਈ ਦਾ ਦਲਿਤਸ ਫॉर ਦਾ ਦਲਿਤ। ਇਹ ਰੈਵੋਲੂਸ਼ਨ ਜਿਹੜੇ ਗੁਰੂ ਨਾਨਕ ਸਾਹਿਬ ਦੇ ਨਾਲ ਸ਼ੁਰੂ ਹੁੰਦਾ ਹੈ, जिथे उस बराबरी की गल है, संगत और पंगत एक थां ते बैठ के इबादत करना, एक थां ते सरोवर का कानसैप्ट, जबान का हरमंदर, 4 दरवाजे चारों दिशावां लई भी, ब्राह्मण क्षत्रिय वैश्य शूद उपदेश 4 वर्णा को सांझा। और यही 230 साल बाद जो 10वें पातशाह 1469 गुरु नानक प्रकाशमान हुंदे ने, खालसा साजना करते हैं, और पहला ऑर्डर जो 5 प्यारियां दी ਜਿਹੜੀ 80,000 ਦੇ ਇਕੱਠ ਚੋਂ ਤਲਵਾਰ ਦੀ ਧਾਰ ਤੇ ਪਰਖ ਹੁੰਦੀ ਹੈ, ਚੋਣ ਹੁੰਦੀ ਹੈ, ਤੇ ਪਹਿਲੇ ਆਰਡਰ ਨੇ ਗੁਰੂ ਸਾਹਿਬ ਦੇ ਕਿ ਅੱਜ ਤੋਂ ਤੁਹਾਡੀ ਕੁੱਲ ਨਾਸ, ਕਰਮ ਨਾਸ, ਵਰਣ ਨਾਸ, ਭਰਮ ਨਾਸ, ਤੁਸੀਂ ਖਾਲਸਾ। ਔਰ ਨਾਲ ਫਿਰ ਜਿਹੜਾ ਜਿਸ ਨੂੰ ਅਸੀਂ ਗੁਰੂ ਦੀ ਇਹ ਬਖਸ਼ਿਸ਼ ਦੇ ਨਾਲ ਦਿੱਤੀ ਹੋਈ ਵਡਿਆਈ, ਔਰ ਗੁਰੂ ਨੇ ਹਮੇਸ਼ਾ ਦੇ ਲਈ ਜਿਹੜਾ ਖਾਲਸੇ ਨੂੰ ਸੋਵਰਨ ਬਣਾਇਆ, ਉਹਦੇ 'ਚ ਇਹ ਫਰਮਾਇਆ ਕਿ ਜਿਨ ਕੀ ਜ਼ਾਤ ਵਰਣ ਕੁਲ ਮਾਹੇ, ਸਰਦਾਰੀ ਨਾ ਭਈ ਕਦਾਹੇ, ਤਿਨ ਹੀ ਕੋ ਸਰਦਾਰ ਬਣਾਉ ਤਬੈ ਗੋਬਿੰਦ ਸਿੰਘ ਨਾਨਕ। ਬ੍ਰਾਹਮਣ ਨੇ ਜਿਹਨੂੰ ਸ਼ੂਦਰ ਬਣਾਇਆ, ਜਿਸ ਜ਼ਾਤ 'ਚ ਵਰਣ 'ਚ ਕੁਲ 'ਚ ਸਰਦਾਰੀ ਤਾਂ ਦੂਰ ਦੀ ਗੱਲ, ਇਨਸਾਨੀਅਤ ਵੀ ਨਹੀਂ ਜਿਹੜੀ ਹੈ ਉਹਨਾਂ ਨੂੰ ਇੰਜੋਏ ਕਰਨ ਦਿੱਤੀ, ਤਿਨ ਹੀ ਕੋ ਸਰਦਾਰ ਬਣਾਓ, ਸਰਦਾਰ ਹੋਣਗੇ। ਔਰ ਇਹ ਫਰਮਾਇਆ ਕਿ ਇਨ ਗਰੀਬ ਸਿੱਖਨ ਕੋ ਦੇਉ ਪਾਤਸ਼ਾਹੀ, ये याद रखें हमारी गुरियाई जी। डॉक्टर साहब थोड़ा बहुत बहुत शुक्रिया, तुसीं बहुत ही वधिया विचार इस मुद्दे ते साडे दर्शकां नाल सांझे कीते ने। सो इत्थे लैने ब्रेक। व्यूअर्स तुसीं किते नहीं जाना, मिलदे आफ्टर दिस शॉर्ट ब्रेक।
ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। 2020 ਦੀ ਜਨਗਣਨਾ ਯੂਨਾਈਟਿਡ ਸਟੇਟ ਵਿੱਚ ਰਹਿੰਦੇ ਹਰ ਇੱਕ ਵਿਅਕਤੀ ਦੀ ਇੱਕ ਗਿਣਤੀ ਹੈ। 2020 ਜਨਗਣਨਾ ਬਹੁਤ ਮਹੱਤਵਪੂਰਨ ਹੈ ਅਤੇ ਗਾਈਡ ਕਰੋ ਕਿ ਕਿਵੇਂ ਪ੍ਰਤੀ ਸਾਲ $675 ਬਿਲੀਅਨ ਤੋਂ ਵੱਧ ਸੰਘੀ ਫੰਡਿੰਗ ਸਮੁਦਾਇਆਂ ਵਿੱਚ ਖਰਚ ਕੀਤੀ ਜਾਂਦੀ ਹੈ। ਤੁਸੀਂ ਇੱਕ ਕੰਪਿਊਟਰ, ਟੈਬਲੇਟ ਜਾਂ ਮੋਬਾਈਲ ਫੋਨ ਤੋਂ ਦਿਨ ਵਿੱਚ 24 ਘੰਟੇ ਆਨਲਾਈਨ ਜਵਾਬ ਦੇ ਸਕਦੇ ਹੋ। ਤੁਹਾਡੀ ਜਾਣਕਾਰੀ ਗੁਪਤ ਹੈ। ਆਪਣੇ ਆਪ ਨੂੰ ਸਿੱਖਾਂ ਵਜੋਂ ਕਾਊਂਟ ਕਰਨ ਵਾਸਤੇ ਆਪਾਂ ਸੈਕਸ਼ਨ 9 ਦੇ ਵਿੱਚ ਜਦ ਜਾਵਾਂਗੇ, ਉੱਥੇ ਸਮ ਅਦਰ ਰੇਸ ਦੇ ਵਿੱਚ ਆਪਾਂ ਸਹੀ ਦਾ ਨਿਸ਼ਾਨ ਲਗਾਵਾਂਗੇ ਤੇ ਉਸ ਦੇ ਵਿੱਚ ਸਿੱਖ ਲਿਖਾਂਗੇ ਜਾਂ ਟਾਈਪ ਕਰਾਂਗੇ। ਇਸ ਦੇ ਨਾਲ ਸਾਡੀ ਸਿੱਖਾਂ ਵਜੋਂ ਇੱਕ ਅਲੱਗ ਪਹਿਚਾਨ ਸੈਂਸਸ 2020 ਦੇ ਵਿੱਚ ਹੋ ਜਾਵੇਗੀ। ਸੋ ਯੂਨਾਈਟਿਡ ਸਿੱਖ ਵੱਲੋਂ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਇਸ ਮਰਦਮਸ਼ੁਮਾਰੀ ਦੇ ਵਿੱਚ ਆਪਣੇ ਘਰ ਦੇ ਹਰ ਇੱਕ ਜੀ ਦੀ ਗਿਣਤੀ ਕਰਵਾਓ। ਬਹੁਤ ਬਹੁਤ ਧੰਨਵਾਦ ਜੀ। ਵਿਊਅਰਸ, ਵੈਲਕਮ ਬੈਕ ਇਨ ਆਵਰ ਪ੍ਰੋਗਰਾਮ। ਸੋ ਤੀਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਬੀਜੇਪੀ ਦੇ ਜੋ ਪ੍ਰਧਾਨ ਨੇ ਹੁਣ ਤਾਮਿਲਨਾਡੂ ਦੀਆਂ ਸਿਆਸੀ ਪਾਰਟੀਆਂ ਨੂੰ ਐਂਟੀ ਨੈਸ਼ਨਲ ਕਹਿਣਾ ਸ਼ੁਰੂ ਕਰ ਦਿੱਤਾ ਹੈ ਤੇ ਉਹਨਾਂ ਨੂੰ ਭਾਰਤ ਦੀ ਮੁੱਖ ਧਾਰਾ ਵਿੱਚ ਲਿਆਉਣ ਦਾ ਜੋ ਰਾਗ ਹੈ ਉਹ ਅਲਾਪਣਾ ਉਵੇਂ ਹੀ ਸ਼ੁਰੂ ਕਰ ਦਿੱਤਾ ਹੈ ਜਿਵੇਂ ਕਸ਼ਮੀਰ ਬਾਰੇ ਕੀਤਾ ਜਾਂਦਾ ਸੀ। ਸੋ ਇਸ ਬਾਰੇ ਵਿਚਾਰ ਚਰਚਾ ਹੋਣ ਜਾ ਰਹੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਨੇ ਰਹਿਣਾ। ਦੇਖਣ ਸੁਣੀ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇਹ ਹਿੰਦੂਤਵੀ ਏਜੰਡਾ ਕਿਵੇਂ ਚਾਰ ਚਫੇਰੇ ਇਹਨਾਂ ਨੇ ਲਾਗੂ ਕੀਤਾ ਹੈ, ਜਿਹੜੇ ਇਹਨਾਂ ਦੇ ਕਾਬੂ 'ਚ ਨਹੀਂ ਆਉਂਦੇ ਸੀ ਜਾਂ ਨਹੀਂ ਆਏ ਅਜੇ ਤੱਕ, ਜਿਵੇਂ ਸਿੱਖ ਨਹੀਂ ਆਏ, ਇਹਦੇ ਬਾਵਜੂਦ ਕਿ ਇਹਨਾਂ ਨੇ ਕਿਸ ਕਿਸਮ ਦੇ ਜਿਹੜੇ ਨੇ ਉਹ ਹੱਥਕੰਡੇ ਅਪਣਾਏ ਨੇ। ਕਸ਼ਮੀਰੀ ਕਾਬੂ ਨਹੀਂ ਆਏ। ਕਸ਼ਮੀਰੀਆਂ ਨੂੰ ਉਹਨਾਂ ਨੇ ਕਿਵੇਂ ਪਿਛਲੇ 1 ਸਾਲ ਤੋਂ ਕਿਵੇਂ ਡਬਲ ਲਾਕਡਾਊਨ ਦੇ ਵਿੱਚ ਰੱਖਿਆ ਹੈ। ਫਿਰ ਅਸੀਂ ਦੇਖਦੇ ਹਾਂ ਤਮਿਲਨਾਡੂ, ਕਿਉਂਕਿ ਜਦੋਂ ਅਸੀਂ ਇਹ 4-5 ਸਟੇਟਾਂ ਦੀ ਗੱਲ ਕਰਦੇ ਹਾਂ, ਤਮਿਲਨਾਡੂ, ਆਂਧਰਾ, ਕਰਨਾਟਕਾ, ਕੇਰਲਾ ਔਰ ਜਿਹੜਾ ਇਸ ਸਾਰੇ 'ਚ ਇੱਕ ਪਾਰਟ ਬੜਾ ਕਾਮਨ ਹੈ ਕਿ ਉਹ ਸਾਰੇ ਇੱਕ ਵੱਖ ਡਰਾਵਿਡਨ ਰੇਸ ਦੇ ਲੋਕ ਨੇ ਜਿਹੜੇ ਨਾ ਹਿੰਦੀ ਜ਼ਬਾਨ ਨੂੰ ਮੰਨਦੇ ਨੇ, ਉਹਨਾਂ ਦੀ ਆਪਣੀ ਜ਼ਬਾਨ ਹੈ। ਜਿਵੇਂ ਤਾਂ ਇਹਨਾਂ 'ਚ ਵੀ ਸਭ ਤੋਂ ਜਿਹੜਾ ਲੀਡਿੰਗ ਹੈ, ਜਿਹੜੇ ਆਪਣੇ ਆਪ ਨੂੰ ਸਿਵਲਾਈਜੇਸ਼ਨ ਜਾਂ ਦਰਾਵਿੜ ਤਹਿਜ਼ੀਬ ਦੇ ਜਿਹੜੇ ਨੇ ਫਰੰਟ ਲਾਈਨਰ, ਉਹ ਤਾਮਿਲ ਨੇ। ਉਹਨਾਂ ਦੀ ਜ਼ਬਾਨ ਵੀ ਆਪਣੀ ਆ, ਉਹ ਸੰਸਕ੍ਰਿਤ ਤੋਂ ਪਹਿਲਾਂ, ਔਰ ਈਵਨ ਇੰਡੀਅਨ ਕਨਸਟੀਟਿਊਸ਼ਨ ਵੀ ਉਹਨਾਂ ਨੇ ਤਾਮਿਲ ਨੂੰ ਐਜ਼ ਏ ਕਲਾਸਿਕ ਲੈਂਗੁਏਜ ਰੈਕਗਨਾਈਜ਼ ਕਰਵਾਇਆ ਹੋਇਆ। ਉਹ ਅੰਗਰੇਜ਼ੀ ਦੇ ਬੋਰਡ ਅਜੇ ਵੀ ਨਹੀਂ ਲੱਗਣ ਦਿੰਦੇ। ਔਰ ਜਦੋਂ ਇਹ ਹਿੰਦੀ ਦੀ ਗੱਲ ਕਰਦੇ ਨੇ, ਉਹ ਕਹਿੰਦੇ ਨੇ ਕਿ ਵੀ ਇਹ ਜਿਹੜਾ ਇਹਨਾਂ ਦਾ ਹਿੰਦੀ ਹੈਜਮਨੀ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਔਰ ਇਹਦੇ ਬਾਵਜੂਦ ਕਿ ਉੱਥੇ DMK ਦੀ ਸਰਕਾਰ ਹੋਏ, ਅੰਨਾ DMK, ਕਿਉਂਕਿ ਅੰਨਾ ਦੁਰਾਈ ਇੱਕ ਬਹੁਤ ਵੱਡਾ ਲੀਡਰ ਹੋਇਆ 20ਵੀਂ ਸਦੀ 'ਚ, ਬਾਅਦ ਕਰੁਣਾਨਿਧੀ ਜਾਂ ਹੁਣ ਉਹਦੀ ਲੜਕੀ ਕਰੁਣਾਨਿਧੀ ਦੀ ਸ਼ਾਇਦ MP ਹੈ, ਜਾਂ DMK ਭਾਵੇਂ ਆਪੋਜੀਸ਼ਨ 'ਚ, ਅੰਨਾ DMK, ਜੈਲਲਿਤਾ। ਲੇਕਿਨ ਇਹ ਜਿਹੜਾ ਡਰਾਵਿਡਨ ਰੈਵੋਲੂਸ਼ਨ ਸੀ ਕਿ ਵੀ ਅਸੀਂ ਇਹ ਨਾਰਥ ਦੀ ਜਿਹੜੀ ਹੈਜਮਨੀ ਗਲਬਾ ਹੈ ਨਹੀਂ, ਇਹ ਅਜੇ ਵੀ ਬਰਾਬਰ ਜਾਰੀ ਹੈ। ਹੁਣ ਇਹਨਾਂ ਨੂੰ ਲੱਗਦਾ ਹੈ ਕਿ ਵੀ ਅਸੀਂ ਨਾਰਥ ਈਸਟ 'ਚ ਆਪਣੇ ਹਿੰਦੂਤਵਾ ਦੇ ਝੰਡੇ ਗੱਡ ਦਿੱਤੇ, 7 ਸਿਸਟਰ 'ਚੋਂ 5-6 ਕਾਬੂ ਕਰ ਲਈਆਂ, ਔਰ ਇਸ ਸਾਰੇ 'ਚੋਂ ਹਿੰਦੂ ਹਾਰਟਲੈਂਡ ਤਾਂ ਇਹ ਹੈ ਹੀ ਸੀ। ਅਜੇ ਇਹਨਾਂ ਨੂੰ ਪੰਜਾਬ ਬੜਾ ਆਖਰਦਾ ਹੈ ਵੀ ਇੱਥੇ ਅਸੀਂ ਆਪਣਾ ਰੱਥ ਕਿਵੇਂ ਵਾੜਨਾ ਹੈ। ਕਸ਼ਮੀਰ ਨੂੰ ਵੀ ਤੋੜ ਭੋੜ ਦਿੱਤਾ ਹੈ, ਔਰ ਉਹਨਾਂ ਨੂੰ ਲੱਗਦਾ ਹੈ ਕਿ ਹੁਣ ਰੀਡਿਸਟ੍ਰਿਕਟਿੰਗ ਵੀ ਕਰ ਦਿੱਤੀ ਹੈ, 7 ਹੋਰ ਸੀਟਾਂ ਐਡ ਕਰ ਦਿੱਤੀਆਂ ਜੰਮੂ ਦੀਆਂ, ਔਰ ਉੱਥੇ ਉਹਨਾਂ ਨੇ ਕਸ਼ਮੀਰੀਆਂ ਨੂੰ ਇਵੇਂ ਦਾ ਬਣਾ ਦਿੱਤਾ ਹੈ ਕਿ ਭਾਈ ਉਹ ਜਦੋਂ ਕਿਤੇ ਹੋਰ ਵੀ ਚਲੇ ਜਾਣ ਤੇ ਉਹਨਾਂ ਦੇ ਉੱਤੇ ਭਾਰਤ ਦੇ ਵਿੱਚ ਇੱਕ ਦਹਿਸ਼ਤਗਰਦ ਦਾ ਲੇਬਲ, ਐਂਟਾਈ ਨੈਸ਼ਨਲ ਦਾ ਲੇਬਲ। ਔਰ ਜਦੋਂ ਅਸੀਂ ਖਬਰਾਂ ਦੇਖਦੇ ਹਾਂ, ਕੋਈ ਨਾ ਕੋਈ ਖਬਰ ਹੁੰਦੀ ਹੈ, ਕਸ਼ਮੀਰੀ ਯੂਥ ਫਰੋਮ ਬਡਗਾਮ ਅਰੈਸਟਡ ਇਨ ਨਿਊ ਦਿੱਲੀ। ਉਹਨਾਂ ਨੇ ਕਿਹਾ ਜੀ ਇਹ 26-27 ਸਾਲ ਦਾ ਘੁੰਮ ਰਿਹਾ ਸੀ, ਬਾਰ-ਬਾਰ ਚੱਕਰ ਲਾ ਰਿਹਾ ਸੀ,
2 ਆਈਡੀਜ਼ ਨਿਕਲੀਆਂ। ਸੋ ਉਹ ਉਹਨਾਂ ਨੇ ਜਿਹੜਾ ਪੌਟ ਹੈ ਉਹ ਬੋਇਲਿੰਗ ਰੱਖਿਆ ਔਰ ਭਾਵੇਂ ਉਹ ਕੋਈ ਐਕਟੀਵਿਟੀ ਕਰਨ ਉਹਨਾਂ ਨੇ ਕੋਈ ਨਾ ਕੋਈ ਇਸ ਬਹਾਨੇ ਦੇ ਨਾਲ ਉਹਨਾਂ ਨੂੰ ਹਰਾਸ ਕਰਨ ਦੀ ਲਾਈਨ, ਜਿਵੇਂ ਨਾਲ ਦੀ ਨਾਲ ਖਬਰ ਹੈ ਪੁਲਿਸ ਸਲੈਪ UAPA ਫਾਰ ਮੋਰਨਰਸ on mourners for raising pro-Azadi slogan during Muharram processions। कि मुहर्रम ਦਾ ਪ੍ਰੋਸੈਸ਼ਨ ਸੀ, ਜ਼ਾਹਰ ਹੈ ਕਿ ਉਹ ਕਸ਼ਮੀਰੀ ਤਾਂ ਆਜ਼ਾਦੀ ਉਹ ਜਿੰਨੇ ਕੁ ਉਹਨਾਂ ਨੇ ਆਇਡੈਂਟੀਫਾਈ ਬਾਅਦ ਚ ਵੀਡੀਓ ਜਦੋਂ ਅਪਲੋਡ ਹੋਈ ਤੇ ਉਹਨਾਂ ਨੇ ਉਹ ਸਾਰੇ ਨੌਜਵਾਨ ਚੁੱਕ ਲਏ ਨੇ ਔਰ ਉਹਨਾਂ ਤੇ ਦੇਸ਼ ਧਰੋਹ ਦਾ ਜਿਹੜਾ ਟੈਰਰਿਜ਼ਮ ਅਨਫੇਅਰ ਐਕਟੀਵਿਟੀਜ਼ ਐਂਡ ਪ੍ਰੀਵੈਂਸ਼ਨ ਐਕਟ ਦੇ ਥੱਲੇ ਉਹਨਾਂ ਨੂੰ ਸੋ ਕਸ਼ਮੀਰ ਦਾ ਜਿਹੜਾ ਕਾਲਡਰੋਨ ਹੈ ਉਹ ਬੋਇਲਿੰਗ ਰੱਖਿਆ ਹੋਇਆ ਹੈ। ਹੁਣ ਜਦੋਂ ਯਾਦ ਕਰੋ ਕੋਵਿਡ-19 ਦੀ ਸ਼ੁਰੂਆਤ ਕਿਵੇਂ ਦਿੱਲੀ ਦੇ ਵਿੱਚ ਤਬਲੀਗੀ ਜਮਾਤ ਦਾ ਇੱਕ ਫੰਕਸ਼ਨ ਵੱਡਾ ਹੋਇਆ ਔਰ ਇਹਨਾਂ ਨੇ ਉਹਨਾਂ ਨੂੰ ਕਰੋਨਾ ਬੰਬ, ਕੋਵਿਡ ਬੰਬ, ਇਸਲਾਮਿਕ ਜਿਹਾਦ ਔਰ ਇੰਨਾ ਕੁ ਪ੍ਰਚਾਰ ਕੀਤਾ ਕਿ ਬਈ ਇਹ ਜਿਹੜੇ ਨੇ ਉਹ ਤਬਲੀਗੀ ਜਮਾਤ ਹੀ ਕੋਵਿਡ ਲੈ ਕੇ ਆਈ ਹੈ ਔਰ ਇਹਨੂੰ ਸਾਰੇ ਪਾਸੇ ਫੈਲਾ ਦਿੱਤਾ। ਹੁਣ ਔਰ ਸਾਰਾ ਮੀਡੀਆ ਦਿਨ ਰਾਤ ਉਹਨਾਂ ਨੇ ਇੰਨੀ ਕੁ ਹਿੱਟਡ ਖੜੀ ਕਰ ਦਿੱਤੀ ਕਿ ਈਵਨ ਜਿਹੜੇ ਮੁਸਲਮਾਨ ਵਿਚਾਰੇ ਗਰੀਬ ਸਬਜ਼ੀ ਫਰੋਸ਼ ਸੀ ਉਹਨਾਂ ਦੇ ਕੋਲ ਵੀ ਜਾ ਕੇ ਅਗਲੇ ਪੁੱਛਦੇ ਸੀ ਆਪਣਾ ਆਧਾਰ ਕਾਰਡ ਦਿਖਾ ਕੀ ਹੈ। ਔਰ ਜੇ ਹੁਣ ਕਈਆਂ ਨੇ ਵਿਚਾਰਿਆਂ ਨੇ ਨਾਂ ਅੱਡ ਕਰਨਾ, ਹੁਣ ਇੱਕ ਮੈਂ ਕਿਸੇ ਦੀ ਪੜ੍ਹ ਰਿਹਾ ਸੀ ਘਟਨਾ, ਉਹਨੇ ਕਿਹਾ ਮੇਰਾ ਨਾਂ ਸੰਜੇ ਹੈ ਤੇ ਉਹਨਾਂ ਨੇ ਜ਼ਬਰਦਸਤੀ ਉਹਦੀ ਤਲਾਸ਼ੀ ਲੈ ਕੇ ਆਧਾਰ ਕਾਰਡ ਤੋਂ ਉਹਦਾ ਨਾਂ ਕੋਈ ਮੁਹੰਮਦ ਸੀ, ਉਹਨੂੰ ਡਬਲ ਮਾਰਿਆ ਕਿ ਵੀ ਤੂੰ, ਉਹ ਕਹਿੰਦੇ ਘਰ ਮੈਨੂੰ ਸੰਜੇ। ਹੁਣ ਉਹਨੂੰ ਇਹ ਪਤਾ ਸੀ ਕਿ ਵੀ ਜੇ ਮੈਂ ਇਹ ਮੁਸਲਮਾਨ ਨਾਂ ਦੱਸਿਆ ਤੇ ਮੇਰੇ ਤੋਂ ਸਬਜ਼ੀ ਨਹੀਂ, ਕਿਉਂਕਿ ਬਾਈਕਾਟ ਦੀ ਇੱਕ ਲਾਈਨ ਸ਼ੁਰੂ ਹੋਈ। ਹੁਣ 2 ਖਬਰਾਂ ਇਸ ਹਵਾਲੇ ਨਾਲ ਨੇ। ਤਮਿਲਨਾਡੂ ਦੀ ਗੱਲ ਕਰਨ ਤੋਂ ਪਹਿਲਾਂ ਮੈਂ ਇਹ ਡਿਸਕਸ ਜ਼ਰੂਰ ਜਾਂ ਪਾਸਿੰਗ ਰੈਫਰੈਂਸ ਮੈਂਸ਼ਨ ਕਰਨਾ ਚਾਹੁੰਦਾ ਕਿ ਹੁਣ ਇਹੀ ਨਹੀਂ ਕਿ ਵੀ ਉੱਥੋਂ ਦੇ ਮੁਸਲਮਾਨਾਂ ਨੇ ਸਫਰ ਕੀਤਾ। ਜਿਹੜਾ ਤਬਲੀਗੀ ਜਮਾਤ ਦਾ ਫੰਕਸ਼ਨ ਸੀ 20 ਤੋਂ ਜ਼ਿਆਦਾ ਮੁਸਲਮਾਨ ਮੁਲਕਾਂ ਦੇ ਉਸ ਦੇ ਵਿੱਚ ਨੁਮਾਇੰਦੇ ਆਏ ਹੋਏ ਸੀਗੇ। ਉਹਨਾਂ ਦੇ ਵਿੱਚ ਇੰਡੋਨੇਸ਼ੀਆ ਤੋਂ ਸੀ, ਮਲੇਸ਼ੀਆ ਤੋਂ ਸੀ ਔਰ ਦੂਸਰੇ ਆਮ ਜਿਹੜੇ ਨੇ ਮੁਲਕਾਂ 'ਚ ਯੂਰਪ ਦੇ ਵੀ ਸੀ। ਔਰ ਉਹਨਾਂ ਨੇ ਨਾ ਸਿਰਫ ਬਦਨਾਮ ਕੀਤਾ ਸੋਸ਼ਲੀ, ਪਹਿਲਾਂ ਕਿਹਾ ਜੀ ਤੁਹਾਡਾ ਟੈਸਟ ਕਰਨਾ ਹੈ, ਜਿਨ੍ਹਾਂ ਦਾ ਨੈਗੇਟਿਵ ਵੀ ਨਿਕਲਿਆ ਉਹਨਾਂ ਨੂੰ ਵੀ ਉਹਨਾਂ ਨੇ ਜਿਹੜਾ ਪਹਿਲਾਂ ਆਈਸੋਲੇਟ ਕੀਤਾ, ਫਿਰ ਗ੍ਰਿਫਤਾਰ ਕੀਤਾ, ਫਿਰ FIR ਬਣਾਈ ਕਿ ਜੀ ਤੁਸੀਂ ਇਲੀਗਲ ਆਏ ਕੋਵਿਡ ਫੈਲਾਨ ਹੋ। ਹੁਣ ਇਹ 2 ਕੇਸ ਇਸ ਕਿਸਮ ਦੇ ਜਿਹੜੇ ਫੋਰਨਰ ਸੀ ਉਹਨਾਂ ਦੇ, ਇੱਕ ਬੰਬੇ ਹਾਈ ਕੋਰਟ ਸੀ, ਇੱਕ ਦਿੱਲੀ 'ਚ ਸੀ ਔਰ ਇੱਕ ਖਬਰ ਹੈ ਮਹਾਰਾਸ਼ਟਰ ਦੀ ਕਿ ਤਬਲੀਗੀ ਜਮਾਤ ਦੇ 29 ਜਿਹੜੇ ਮੈਂਬਰ ਜਿਨ੍ਹਾਂ ਦੇ ਉੱਤੇ FIR ਸੀ ਉਹ ਬੰਬੇ ਹਾਈ ਕੋਰਟ ਨੇ ਰੱਦ ਕਰ ਦਿੱਤੀ ਔਰ ਬੰਬੇ ਹਾਈ ਕੋਰਟ ਦੇ ਜੱਜਾਂ ਨੇ ਆਪਣੇ ਬੜੇ ਸਟਰੋਂਗ ਫੈਸਲੇ 'ਚ ਕਿਹਾ ਕਿ ਇਹਨਾਂ ਵਿਚਾਰੇ ਗਰੀਬ ਮਜ਼ਹਬੀ ਲੋਕਾਂ ਨੂੰ ਬਲੀ ਦਾ ਬੱਕਰਾ ਬਣਾਇਆ ਗਿਆ ਔਰ ਉਹਨਾਂ ਨੇ ਕਿਹਾ ਵੀ ਇਹ ਜਿਹੜੀ ਫੇਲਿਅਰ ਸੀ ਗਵਰਨਮੈਂਟ ਦੀ ਕੋਵਿਡ-19 'ਚ ਉਹ ਕੋਈ ਬਲੀ ਦਾ ਬੱਕਰਾ ਲੱਭ ਰਹੇ ਸੀ ਔਰ ਇਹਦੇ ਬਾਵਜੂਦ ਕਿ ਇਹਨਾਂ ਨੇ ਜਦੋਂ ਵਿਜ਼ਿਟ ਕੀਤਾ 에ਅਰਪੋਰਟ ਤੇ ਇਹਨਾਂ ਦਾ ਟੈਸਟ ਹੋਇਆ ਨੈਗੇਟਿਵ ਸੀ, ਉਹ ਸੇਫਲੀ ਰਹੇ ਪਹੁੰਚੇ, ਲੇਕਿਨ ਇਸ ਕਿਸਮ ਦਾ ਜਿਹੜਾ ਉਹਨਾਂ ਨੂੰ ਬਦਨਾਮ ਕੀਤਾ ਗਿਆ ਔਰ ਉਹਨਾਂ ਦੇ ਜਿਹੜਾ 3 ਜੱਜਾਂ ਨੇ ਇਸ ਪਟੀਸ਼ਨ ਦੀ ਸੁਣਵਾਈ ਕੀਤੀ ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜਾ ਹੈ ਇਹਨਾਂ ਨੂੰ ਖਾਸ ਤੌਰ ਦੇ ਉੱਤੇ ਬਲੀ ਦਾ ਬੱਕਰਾ ਬਣਾ ਕੇ ਸਾਰੇ ਇਸਲਾਮਿਕ ਭਾਈਚਾਰੇ ਨੂੰ ਬਦਨਾਮ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਵੀ ਸਰਕਾਰ ਨੇ ਸਿਆਸੀ ਏਜੰਡੇ ਦੇ ਥੱਲੇ ਸਾਰਾ ਪ੍ਰੋਪੇਗੈਂਡਾ ਕੀਤਾ ਔਰ ਉਹਨਾਂ ਦੇ ਖਿਲਾਫ FIR ਇੱਕ ਬੜੀ ਅਨਫੋਰਚੂਨੇਟ ਸੀ, ਉਹਨਾਂ ਨੇ ਉਹਨੂੰ ਰੱਦ ਕੀਤਾ ਔਰ ਉਹਨਾਂ ਨੂੰ ਕਿਹਾ ਕਿ ਭਾਈ ਇਹਨਾਂ ਨੂੰ ਤੁਸੀਂ ਵਾਪਸ ਭੇਜੋ। ਸੋ ਇਹ ਹਕੀਕਤ ਹੈ ਜਿਹੜੀ ਤਬਲੀਗੀ ਜਮਾਤ ਦੇ ਕੋਵਿਡ ਬੰਬ ਹੋਣ ਦੀ ਹੈ। ਤੇ ਦੂਸਰਾ ਜਿਹੜਾ ਇਹੀ ਖਬਰ ਈਵਨ ਦੂਸਰੇ ਮੀਡੀਆ ਨੇ ਵੀ ਦਿੱਤੀ ਕਿ ਵੀ ਇਹ ਜਿਹੜੀ ਹੈ ਕਿਉਂਕਿ ਕੇਜਰੀਵਾਲ ਨੇ ਵੀ ਇਸ ਕਿਸਮ ਦੀ ਬਿਆਨਬਾਜ਼ੀ ਕੀਤੀ ਸੀ, ਸੋ ਸੋਸ਼ਲ ਮੀਡੀਆ ਦੇ ਉੱਤੇ ਇਹ ਚਰਚਾ ਵੀ ਹੈ ਕਿਉਂਕਿ ਦਿੱਲੀ ਹਾਈ ਕੋਰਟ ਨੇ ਵੀ ਇਹ ਕਿਹਾ ਨੋ ਪ੍ਰਾਈਮਾ ਫੇਸੀ ਐਵੀਡੈਂਸ ਰੂਲਸ ਦਿੱਲੀ ਕੋਰਟ ਡਿਸਚਾਰजेस 8 ਤਬਲੀਗੀਜ਼ ਔਰ ਇਹ ਜਿਹੜੇ ਨੇ 911 ਇਸ ਕਿਸਮ ਦੇ ਲੋਕਾਂ ਨੂੰ ਇਹਨਾਂ ਨੇ FIR ਬਣਾ ਕੇ ਟ੍ਰਾਇਲ ਥੱਲੇ ਹੈ। ਬੰਬੇ ਹਾਈ ਕੋਰਟ ਨੇ 29 ਨੂੰ ਜਿਹੜੇ ਸਟੇਟਾਂ 'ਚ ਸੀ ਉੱਥੇ ਕੀਤਾ ਔਰ ਇਹਦੇ 'ਚ ਉਹਨਾਂ ਨੇ ਸਟੇਟਿੰਗ that there was no prima facie evidence in Delhi court on Monday discharge 8 of the 44 foreign nationals facing trial of all offences in cases related to Tablighi Jamaat congregation at Nizamuddin Markaz in Delhi in March। ਹੁਣ ਦਿੱਲੀ ਵਾਲਿਆਂ ਨੇ ਵੀ ਉਹਨਾਂ ਨੂੰ ਕੁਝ ਨੂੰ ਫ੍ਰੀ ਕੀਤਾ। ਹੁਣ ਇਸ ਸਾਰੇ ਤੋਂ ਤੁਸੀਂ ਅੰਦਾਜ਼ਾ ਲਾਓ ਕਿ ਵੀ ਕਿਸ ਲੈਵਲ ਤੇ ਜੋ ਡੈਮੇਜ ਕਰ ਦਿੱਤਾ ਮੀਡੀਆ ਨੇ ਕੀਤਾ, ਸਰਕਾਰ ਨੇ ਵੀ ਕਿਹਾ ਕਿ ਜੀ ਔਰ ਇੱਥੋਂ ਤੱਕ ਕਿਹਾ ਗਿਆ ਜੀ ਕਿ ਇਹ ਜਿਹੜੀ ਜਿਹਾਦ ਹੈ ਕਰੋਨਾ ਜਿਹਾਦ ਕਿ ਇਹ ਜਿਹਾਦੀਆਂ ਨੇ ਇਹ ਭੇਜੇ ਨੇ ਕਰੋਨਾ ਬੰਬ ਭੇਜੇ ਨੇ
ਪੋਪੂਲੇਸ਼ਨ ਨੂੰ ਕਰਨ ਲਈ, ਔਰ ਲੋਕਾਂ 'ਚ ਇੰਨਾ ਡਰ ਵੀ ਔਰ ਨਫ਼ਰਤ ਵੀ, ਬਹੁਤ ਵਾਰ ਨਫ਼ਰਤ ਤੋਂ ਵੀ ਪਹਿਲਾਂ ਡਰ ਪੈਦਾ ਕੀਤਾ ਜਾਂਦਾ, ਫਿਰ ਹਰ ਕੋਈ ਆਪਣੀ ਜਾਨ ਬਚਾਉਣਾ ਚਾਹੁੰਦਾ ਹੈ। ਈਵਨ ਪੰਜਾਬ ਦੇ ਇੱਕ ਬਾਰਡਰ ਏਰੀਆ ਦੇ ਜਿੱਥੇ ਗੁਜਰਾਂ ਦੇ ਪਿੰਡ ਸੀ, ਉੱਥੇ ਵੀ ਇਹ ਹੋਇਆ ਜੀ ਇਹਨਾਂ ਤੋਂ ਦੁੱਧ ਨਾ ਲਓ, ਪਰ ਸਿੱਖਾਂ ਨੇ ਜੰਪ ਇਨ ਕੀਤਾ ਹੈ, ਗੁਰਦੁਆਰਿਆਂ ਦੇ ਮਾਈਕ ਤੋਂ ਅਨਾਉਂਸ ਕਰਵਾਇਆ ਗਿਆ, ਔਰ ਜਿਹੜੇ ਹਿੰਦੂ ਤਵੀਆਂ ਦੀ ਸ਼ਰਾਰਤ ਸੀ ਇਹ ਪੰਜਾਬ 'ਚ ਨਹੀਂ ਹੋਣ ਦਿੱਤੀ ਗਈ। ਪਰ ਅਸੀਂ ਦੇਖ ਰਹੇ ਹਾਂ ਕਿ ਵੀ ਹੁਣ ਇਹਨਾਂ ਨੇ ਕਿਵੇਂ ਤਮਿਲਨਾਡੂ ਨੂੰ ਟਾਰਗੇਟ ਕੀਤਾ ਹੈ। ਕਸ਼ਮੀਰ ਦੇ ਮੁੱਦੇ ਦੇ ਉੱਤੇ ਵੀ ਜਿਹੜੀ ਇੱਕ ਸਟੇਟਮੈਂਟ ਬੀਜੇਪੀ ਨੇ ਇੱਕ ਰੈਜ਼ੋਲੂਸ਼ਨ ਕੀਤਾ, ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਇਹ ਜਿਹੜੀਆਂ ਕਸ਼ਮੀਰ ਸੈਂਟਰਿਕ ਪਾਰਟੀਆਂ ਨੇ, ਜਿਹੜੀ ਨੈਸ਼ਨਲ ਕਾਨਫਰੰਸ, PDP ਔਰ ਦੂਸਰੀਆਂ, ਇਹਨਾਂ ਨੇ ਜਿਹੜਾ ਆਰਟੀਕਲ 370 ਦੀ ਗੱਲ ਕੀਤੀ ਹੈ ਦੁਬਾਰਾ ਲਿਆਉਣ ਦੀ, ਇਹ ਐਂਟੀ ਨੈਸ਼ਨਲ ਨੇ। ਔਰ ਉਹਨਾਂ ਨੇ ਕਿਹਾ ਵੀ ਬਾਕੀ ਤਾਂ ਸਮਝ ਆ ਸਕਦਾ ਹੈ ਕਿ ਇਹ ਤਾਂ ਪਹਿਲਾਂ ਹੀ ਐਂਟੀ ਨੈਸ਼ਨਲ, ਪਰ ਕਾਂਗਰਸ ਵੀ ਐਂਟੀ ਨੈਸ਼ਨਲ ਹੈ ਔਰ ਇਹ ਪਾਕਿਸਤਾਨ ਨਾਲ ਰਲੀ ਹੋਈ ਹੈ, ਕਿਉਂਕਿ ਇਹਨਾਂ ਨੇ ਉਸ ਰੈਜ਼ੋਲੂਸ਼ਨ ਨੂੰ ਸਪੋਰਟ ਕੀਤਾ ਹੈ ਜਿਹੜਾ ਪਾਕਿਸਤਾਨ ਦੀ ਹਮਾਇਤ 'ਚ ਹੈ। ਲੇਕਿਨ ਤਮਿਲਨਾਡੂ ਦੇ ਹਵਾਲੇ ਨਾਲ, ਕਿਉਂਕਿ ਹੁਣ ਜਿਹੜੀ ਉੱਥੇ ਰੂਲਿੰਗ ਅੰਨਾ DMK ਹੈ, ਉਹ ਕਲੋਜ਼ਨੈਸ ਹੈ BJP ਦੇ, ਇਹਨਾਂ ਨੇ ਉੱਥੇ ਬੜੀ ਡਰਾਮੇਬਾਜ਼ੀ ਕਰਨੀ ਆਉਣ ਵਾਲੇ ਪੀਰੀਅਡ। ਪਰ BJP ਦਾ ਪ੍ਰੈਜ਼ੀਡੈਂਟ ਜਿਹੜਾ ਉਹ ਇਹ ਕਹਿ ਰਿਹਾ, BJP ਪ੍ਰੈਜ਼ੀਡੈਂਟ ਕਹਿੰਦਾ ਹੈ ਐਂਟੀ ਨੈਸ਼ਨਲ ਕਾਰਡ ਔਨ ਡਰਾਵਿਡਨਸ accuses Tamil Nadu administration and opposition of sheltering anti-nationals। ਹੁਣ ਇਹ ਦੇਖਣਾ ਪਏਗਾ ਵੀ ਕਿਹਨੂੰ ਇਹ ਕਹਿ ਰਹੇ ਨੇ ਵੀ ਉਹ ਸ਼ੈਲਟਰ ਕਰ ਰਹੇ ਨੇ, ਪਰ ਉਹਨੇ ਇੱਕੋ ਤੀਰ ਨਾਲ ਜਿਹੜੀ ਰੂਲਿੰਗ ਗਵਰਨਮੈਂਟ ਹੈ ਔਰ ਆਪੋਜੀਸ਼ਨ ਹੈ, ਕਿਉਂਕਿ ਦੋਨੋਂ ਹੀ ਜਿਹੜੇ ਨੇ ਜਦੋਂ ਡਰਾਵਿਡਨ ਦਾ ਇਸ਼ੂ ਆਉਂਦਾ ਹੈ ਉਹ ਫਿਰ ਹਿੰਦੂ ਹੈਜੇਮਨੀ, ਹਿੰਦੂ ਤੋਂ ਵੀ ਹੈਜੇਮਨੀ ਨਹੀਂ ਚਾਹੁੰਦੇ। ਪਰ ਇਹਦੇ 'ਚ ਉਹਨੇ ਨੈਸ਼ਨਲ ਪ੍ਰੈਜ਼ੀਡੈਂਟ JP ਨੱਡਾ ਉਹਨੇ ਇਹ ਕਿਹਾ ਵੀਡੀਓ ਕਾਨਫਰੰਸਿੰਗ ਰਾਹੀਂ, or quote unquote, the DMK and the administration have become a sheltering ground for people who are not working in the interests of the nation. They are being provided shelter by the administration in Tamil Nadu। कि administration भी और opposition, ਇਹਦਾ ਮਤਲਬ ਹੈ ਵੀ ਆਉਣ ਵਾਲੇ ਦਿਨਾਂ 'ਚ ਤਮਿਲਨਾਡੂ ਦੇ ਵਿੱਚ ਇਹਨਾਂ ਨੇ ਕੋਈ ਨਾ ਕੋਈ ਗੜਬੜ ਕਰਨੀ ਹੈ, ਔਰ ਉਸ ਬਹਾਨੇ ਦੇ ਨਾਲ ਉੱਥੇ ਵੀ ਉਹੀ ਹਿੰਦੂ ਤਵੀ ਨਫ਼ਰਤ ਲਿਜਾ ਕੇ ਇਸ ਸਾਰੇ ਨੂੰ ਕਰਨੇ। ਉਹਨੇ ਕਿਹਾ ਜੀ ਕਿ ਇਹ ਏਲੀਨੇਸ਼ਨ ਹੈ ਸਾਊਦਰਨ ਲੋਕਾਂ ਦੀ ਇੰਡੀਅਨ ਨੈਸ਼ਨਲਿਜ਼ਮ ਤੋਂ। ਉਹਨਾਂ ਨੇ BJP ਕਾਡਰ ਨੂੰ ਕਿਹਾ ਕਿ ਦੇਖੋ ਇਹਨਾਂ ਨੂੰ ਵਾਪਸ ਤਮਿਲਨਾਡੂ ਸ਼ੁੱਡ ਬੀ ਬ੍ਰੌਟ ਇਨਟੂ ਦਾ ਮੇਨ ਸਟ੍ਰੀਮ ਸੋ ਦੈਟ ਦੇ ਕੰਟਰੀਬਿਊਟ ਟੂ ਦਾ ਨੈਸ਼ਨਲਿਜ਼ਮ, ਕਿ ਵੀ ਉਹਨਾਂ ਨੂੰ ਤੁਸੀਂ ਲਿਆਓ। ਔਰ ਇਹ ਸਾਰਾ ਪਾਰਟ ਜਿਹੜਾ ਇਹ ਗੱਲ ਦੱਸਦੀ ਹੈ ਵੀ ਇਹ COVID-19 ਦੇ ਇਸ ਸਾਰੇ ਦੌਰ ਦੇ ਵਿੱਚ ਕਿਵੇਂ ਇਸ ਕ੍ਰਾਈਸਿਸ ਨੂੰ ਇਹ ਵਰਤ ਰਹੇ ਨੇ, ਆਰਡੀਨੈਂਸ ਦੇ ਬਾਅਦ ਆਰਡੀਨੈਂਸ ਲਿਆ ਰਹੇ ਨੇ। ਔਰ ਈਵਨ ਜਿਹੜੀ ਪੀਸਫੁਲ ਤਮਿਲਨਾਡੂ ਸਟੇਟ ਹੈ ਜਿੱਥੇ ਘੱਟੋ ਘੱਟ ਐਂਟਾਈ ਮੁਸਲਿਮ ਲਾਈਨ ਦੇਖ, ਕਰਨਾਟਕਾ 'ਚ ਤਾਂ ਇਹਨਾਂ ਦਾ ਰਾਜ ਹੈ, ਉੱਥੇ ਤਾਂ ਇਹਨਾਂ ਨੇ ਕਰ ਰਹੇ ਨੇ, ਆਂਧਰਾ 'ਚ ਵੀ ਭਾਵੇਂ ਇਹ ਵਿੱਚ ਕੁਛ ਨਾ ਕੁਛ ਕਰਵਾ ਦਿੰਦੇ ਨੇ। ਕੇਰਲਾ 'ਚ ਕੋਸ਼ਿਸ਼ ਕੀਤੀ ਪਰ ਕੇਰਲਾ 'ਚ ਇਹਨਾਂ ਦਾ ਮੂੰਹ ਭੰਨਿਆ ਗਿਆ, ਡਿਫੀਟ ਹੋਈ, ਹਾਲਾਂਕਿ ਤਬਲੀਗੀ ਕੋਰੋਨਾ ਬਣਾ ਕੇ ਕੇਰਲਾ 'ਚ ਵੀ ਇਹਨਾਂ ਨੇ ਕੋਸ਼ਿਸ਼। ਹੁਣ ਇਹ ਤਮਿਲਨਾਡੂ ਇਹਨਾਂ ਦੀ ਰਡਾਰ ਸਕਰੀਨ ਤੇ ਹੈ, ਔਰ ਕੀ ਹੋਏਗਾ ਮੈਨੂੰ ਲੱਗਦਾ ਹੈ ਵੀ ਆਉਣ ਵਾਲੇ ਦਿਨਾਂ 'ਚ ਕੋਈ ਖਬਰਾਂ ਤਮਿਲਨਾਡੂ ਦੇ ਹਵਾਲੇ ਨਾਲ ਐਂਟਾਈ ਇਸਲਾਮਿਕ ਜਿਹੜੀਆਂ ਨੇ, ਉਹ ਸ਼ੈਲਟਰ ਦੀ ਗੱਲ ਉਹ ਕਰ ਰਿਹਾ ਹੈ, ਐਂਟੀ ਨੈਸ਼ਨਲ ਦੀ ਗੱਲ ਕਰ ਰਿਹਾ ਹੈ। ਸੋ ਕੋਈ ਨਾ ਕੋਈ ਵੱਡਾ ਏਜੰਡਾ ਇਹਨਾਂ ਦੇ ਜਿਹੜਾ ਇਹਨਾਂ ਨੇ ਉੱਥੇ ਇੰਪਲੀਮੈਂਟ ਕਰਨਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਲੈਣੇ ਬ੍ਰੇਕ। ਵਿਊਅਰਸ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਨੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਇਹ ਦੋ ਵਿਚਾਰਧਾਰਾਵਾਂ ਵਿਚਾਲੇ ਟੱਕਰ ਦੀ ਵਾਰਤਾ ਹੈ। ਇਹ ਕਿਤਾਬ ਪੁਜਾਰੀ ਦੀ ਸਮਰੱਥਾ ਤੇ ਤਿੱਖਾ ਪ੍ਰਹਾਰ ਕਰਦੀ ਹੈ। ਨਾਸਤਕ ਵਿਚਾਰਧਾਰਾ ਵਾਲਿਆਂ ਵੱਲੋਂ ਉਠਾਏ ਗਏ ਸਵਾਲ ਗੁਰੂ ਨਾਨਕ ਸਾਹਿਬ ਜੀ ਦੇ ਸਵਾਲਾਂ ਨਾਲ ਬਹੁਤ ਮੇਲ ਖਾਂਦੇ ਹਨ। ਫਰਕ ਇੰਨਾ ਹੈ ਕਿ ਨਾਸਤਕ ਲੋਕ ਆਪਣੇ ਸਵਾਲਾਂ ਦੇ ਜਵਾਬ ਪੁਜਾਰੀ ਕੋਲੋਂ ਭਾਲਦੇ ਹਨ, ਜਦਕਿ ਗੁਰੂ ਨਾਨਕ ਸਾਹਿਬ ਜੀ ਉਹਨਾਂ ਦਾ ਜਵਾਬ ਸਰਬ ਵਿਆਪਕ ਨਿਹਚਲ ਹੁਕਮ ਦੀ ਅਗਵਾਈ ਵਿੱਚੋਂ ਰੋਸ਼ਨਾਉਂਦੇ ਹਨ। ਸੋਲ ਐਨਮੀ ਆਫ ਅ ਸਿੱਖ ਬ੍ਰਾਹਮਣਿਜ਼ਮ ਇੰਗਲਿਸ਼ ਵਿੱਚ, ਜਾਂ ਸਿੱਖ ਦਾ ਇੱਕੋ ਵੈਰੀ ਬ੍ਰਾਹਮਣਵਾਦ ਪੰਜਾਬੀ ਵਿੱਚ, ਗੁਰਪ੍ਰੀਤ ਸਿੰਘ GP ਵੱਲੋਂ ਲਿਖੀ ਕਿਤਾਬ ਹੁਣੇ ਮੰਗਵਾਓ ਜੀ। ਤੁਸੀਂ Amazon, Barnes & Noble ਜਾਂ Flipkart ਆਨਲਾਈਨ ਪਲੇਟਫਾਰਮਸ ਤੋਂ ਆਰਡਰ ਕਰ ਸਕਦੇ ਹੋ। Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies.
or visit their location at 116-15 Myrtle Avenue in Richmond Hill. Call AM Expediting Drafting and Design now at 718-725-0059. ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬਾਬਟੇਲ ਨੂੰ ਕਾਲ ਕਰੋ। ਬਾਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਾਂ ਫॉर ਅ ਸਮਾਲ ਫੀ, no contract, no reserve and no hidden fees. ਅੱਜ ਹੀ ਕਾਲ ਕਰੋ ਬਾਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਨੂੰ ਆਪਾਂ ਸਭ ਨੂੰ ਜੀ ਆਇਆਂ ਕਹਿੰਦੇ ਹਾਂ। ਹੁਣ ਆਪਾਂ ਅਖੀਰਲੇ ਇਸ਼ੂ ਉੱਪਰ ਡਿਸਕਸ ਕਰਨ ਜਾ ਰਹੇ ਹਾਂ। ਸੋ ਜਿਸ ਤਰ੍ਹਾਂ ਕਿ ਪਾਕਿਸਤਾਨ ਸਰਕਾਰ ਨੇ 29 ਜੂਨ ਤੋਂ ਕਰਤਾਰਪੁਰ ਸਾਹਿਬ ਦਾ ਜੋ ਗੁਰੂ ਘਰ ਹੈ ਉਹ ਖੋਲਿਆ ਹੋਇਆ ਹੈ, ਪਰ ਪਿਛਲੇ 2 ਮਹੀਨੇ ਤੋਂ ਸਿੱਖ ਕੌਮ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀ ਜੋ ਮੰਗ ਕਰ ਰਹੀ ਹੈ, ਪਰ ਉਸ ਦੇ ਬਾਵਜੂਦ ਜੋ ਭਾਰਤ ਸਰਕਾਰ ਵੱਲੋਂ ਸਿੱਖਾਂ ਨੂੰ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ। ਇਸ ਬਾਰੇ ਵਿਚਾਰ ਚਰਚਾ ਹੋਣ ਜਾ ਰਹੀ ਹੈ ਔਰ ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝ ਵੀ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਇਸ ਇਸ਼ੂ ਬਾਰੇ ਤੁਹਾਡੀਆਂ ਕੀ ਵਿਚਾਰਾਂ ਨੇ? ਦੇਖੋ, ਇਹ ਬਹੁਤ ਵੱਡਾ ਪਾਕਿਸਤਾਨੀ ਆਵਾਮ ਦਾ, ਹਕੂਮਤ ਦਾ, ਸਿੱਖ ਕੌਮ ਨੂੰ ਤੋਹਫਾ ਜੀ। 72 ਸਾਲਾਂ ਦੀ ਸਾਡੀ ਅਰਦਾਸ ਦਾ ਬਿਲਕੁਲ। ਪੂਰਾ ਹੋਣਾ, ਕਰਤਾਰਪੁਰ ਸਾਹਿਬ ਦੇ ਖੁੱਲੇ ਦਰਸ਼ਨ ਦੀਦਾਰ। ਜੀ। 9 ਨਵੰਬਰ 2019 ਨੂੰ ਇਸ ਦਾ ਉਦਘਾਟਨ ਹੁੰਦਾ ਹੈ ਔਰ ਦੁਨੀਆ ਦਾ ਸਭ ਤੋਂ ਵੱਡਾ ਗੁਰਦੁਆਰਾ 800 ਏਕੜ ਦੇ ਵਿੱਚ ਔਰ ਇਸ ਲਾਂਘੇ ਦਾ ਖੁੱਲ੍ਹਣਾ, ਇਹ ਬਹੁਤ ਵੱਡੀ ਜਿਹੜੀ ਘਟਨਾ ਸੀ। ਔਰ ਜ਼ਾਹਰ ਹੈ ਕਿ ਇਸ ਸਾਰੇ ਪੀਰੀਅਡ ਦੇ ਵਿੱਚ ਕੋਵਿਡ-19 ਦੀ ਆੜ 'ਚ ਭਾਰਤ ਨੇ ਜਿੱਥੇ ਬਾਕੀ ਪਾਬੰਦੀਆਂ ਲਾਈਆਂ, ਉੱਥੇ ਉਹਨਾਂ ਨੇ ਜਿਹੜੇ ਸਿੱਖ ਉੱਥੋਂ ਭਾਰਤੀ ਕਬਜ਼ੇ ਵਾਲੇ ਪੰਜਾਬ 'ਚੋਂ ਜਾਂ ਬਾਕੀ ਭਾਰਤ ਦੀਆਂ ਸਟੇਟਾਂ 'ਚੋਂ ਆਉਂਦੇ ਸੀ, ਜਿਨ੍ਹਾਂ ਨੂੰ ਪਹਿਲਾਂ ਹੀ ਬੜੀਆਂ ਪਾਬੰਦੀਆਂ 'ਚੋਂ ਗੁਜ਼ਰਨਾ ਪੈਂਦਾ ਸੀ, ਲੇਕਿਨ ਇਹਦੇ ਬਾਵਜੂਦ ਇਹ ਸਾਰੇ ਪੀਰੀਅਡ 'ਚ ਕੋਵਿਡ-19 ਸ਼ੁਰੂ ਹੋਣ ਤੋਂ ਪਹਿਲਾਂ ਇੱਕ ਅੰਦਾਜ਼ੇ ਮੁਤਾਬਕ 70,000 ਤੋਂ ਜ਼ਿਆਦਾ ਸਿੱਖ ਭਾਰਤ ਵਾਲੇ ਪਾਸਿਓਂ ਆਏ ਔਰ ਉਹ ਗੁੱਡਵਿਲ ਐਂਬੈਸਡਰ ਵੀ ਬਣੇ, ਜਿੰਨੀ ਮੁਹੱਬਤ ਔਰ ਜਿੰਨਾ ਨਾ ਸਿਰਫ ਉਸ ਧਰਤੀ ਦਾ, ਔਰ ਸਾਡੇ ਪਾਕਿਸਤਾਨੀ ਵੀਰ ਵੀ ਜਿਹੜੇ ਕੁਝ ਜਾਣਦੇ ਨੇ ਹੁਣ, ਉਹਨਾਂ ਦਾ ਰੋਜ਼ 1-2 ਕਾਮੈਂਟ ਹੁੰਦੇ ਨੇ ਵੀ ਅਸੀਂ ਕਿੰਨੀ ਟ੍ਰੈਂਕੁਲਿਟੀ ਮਹਿਸੂਸ ਕਰਦੇ ਹਾਂ ਉੱਥੇ। ਔਰ ਸਿੱਖ ਦੇ ਲਈ, ਜਿਹਦੇ ਲਈ ਉਹਦੀ ਅਰਦਾਸ ਦਾ ਪੂਰਾ ਹੋਣਾ ਕਿੰਨੀ ਵੱਡੀ ਗੱਲ ਹੋਏਗੀ। ਔਰ ਉਹਨਾਂ ਨੇ ਕੋਵਿਡ-19 ਦੇ ਬਹਾਨੇ ਨਾਲ ਜਿਹੜਾ ਉਹਨਾਂ ਦੀ ਐਂਟਰੀ ਸੀ ਉਹ ਪਾਬੰਦੀ ਲਾ ਦਿੱਤੀ। ਪਾਕਿਸਤਾਨ ਦੇ ਵਿੱਚ ਵੀ ਜ਼ਾਹਰ ਹੈ ਧਾਰਮਿਕ ਥਾਵਾਂ ਤੇ ਪਾਬੰਦੀ ਸੀ, ਪਰ 29 ਜੂਨ ਨੂੰ ਪਾਕਿਸਤਾਨ ਨੇ ਕਰਤਾਰਪੁਰ ਸਾਹਿਬ ਦਾ ਗੁਰਦੁਆਰਾ ਸਾਹਿਬ ਖੋਲ੍ਹ ਦਿੱਤਾ ਔਰ ਉਹਨਾਂ ਨੇ ਇੰਡੀਅਨ ਗਵਰਨਮੈਂਟ ਨੂੰ ਵੀ ਕਿਹਾ 4-5 ਦਿਨ ਪਹਿਲਾਂ 29 ਜੂਨ ਤੋਂ ਕਿ ਭਾਈ ਅਸੀਂ ਤਿਆਰ ਹੈ ਔਰ ਨੈਸੈਸਰੀ ਜਿਹੜੀਆਂ ਪ੍ਰੀਕਾਸ਼ਨਸ ਲੈ ਕੇ ਤੁਸੀਂ ਜਥੇ ਭੇਜੋ। ਹੁਣ 29 ਜੂਨ ਨੂੰ ਬੀਤਿਆਂ ਵੀ ਅਸੀਂ ਦੇਖ ਰਹੇ ਹਾਂ ਕਿ ਵੀ ਅਗਸਤ ਵੀ ਉੱਥੋਂ ਤੱਕ 2 ਮਹੀਨੇ ਬੀਤਣ ਵਾਲੇ ਨੇ ਔਰ 2 ਇਵੈਂਟਸ ਹਮੇਸ਼ਾ ਕਿਸੇ ਵੀ ਪੈਗੰਬਰ ਦੀ ਜ਼ਿੰਦਗੀ ਦੇ ਵਿੱਚ ਅਹਿਮ ਹੁੰਦੇ ਨੇ ਔਰ ਸਿੱਖ ਨੁਕਤਾ ਨਿਗਾਹ ਤੋਂ ਵੀ। ਇੱਕ ਉਹਨਾਂ ਦਾ ਦੁਨੀਆ ਦੇ ਵਿੱਚ ਆਣਾ, ਜਿਹਨੂੰ ਅਸੀਂ ਬਰਥ ਐਨੀਵਰਸਰੀ ਕਹਿੰਦੇ ਹਾਂ, ਔਰ ਦੂਸਰਾ ਜਦੋਂ ਉਹ ਇਸ ਦੁਨੀਆ ਤੋਂ ਰੁਖਸਤ ਹੋਏ ਜਾਂ ਰੱਬ ਦੇ ਵਿੱਚ ਮਿਲੇ, ਔਰ ਜਿਸ ਨੂੰ ਸਿੱਖ ਟਰਮੀਨੋਲੋਜੀ ਦੇ ਵਿੱਚ ਜੋਤੀ ਜੋਤ ਸਮਾਣਾ ਕਹਿੰਦੇ। ਜੋਤ ਰੋਸ਼ਨੀ ਨੂੰ ਕਹਿੰਦੇ ਨੇ ਕਿਉਂਕਿ ਰੋਸ਼ਨੀ ਸੀ ਰੱਬ ਚੋਂ ਨਿਕਲੀ ਔਰ ਵਾਪਸ ਰੱਬ ਚ ਆਈ। ਹੁਣ ਜ਼ਾਹਰ ਹੈ ਕਿ ਨਵੰਬਰ ਦੇ ਵਿੱਚ ਜਦੋਂ ਇਹ ਖੁੱਲਿਆ, ਉਹ ਪੀਰੀਅਡ ਸੀ ਕਿ 550 ਸਾਲ ਹੋ ਗਏ ਸੀ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਨੂੰ। ਔਰ ਜਿਹੜੀ ਦੂਸਰੀ ਇਵੈਂਟ ਉਹਨਾਂ ਦਾ ਜੋਤੀ ਜੋਤ ਸਮਾਣ ਦੀ ਹੈ, ਉਹ 22 ਸਤੰਬਰ ਦਾ ਦਿਨ ਹੈ, ਕਿਉਂਕਿ 22 ਸਤੰਬਰ 1539 ਦੇ ਵਿੱਚ ਗੁਰੂ ਨਾਨਕ ਸਾਹਿਬ ਜੋਤੀ ਜੋਤ ਸਮਾਏ, ਜਾਂ ਉਹ ਅੱਜ ਵੀ ਕਰਤਾਰਪੁਰ ਸਾਹਿਬ ਦੀ ਧਰਤੀ ਹੀ ਇਹ ਹੈ ਜਿੱਥੇ ਕਿ ਉਹਨਾਂ ਨੇ ਆਪਣਾ ਜਿਹੜਾ ਉਹ ਸਰੀਰ ਛੱਡਿਆ, ਜਿਸ ਨੂੰ ਇਸਲਾਮਿਕ ਪਾਰਲੇ ਦੇ ਵਿੱਚ ਜਿਵੇਂ ਮਦੀਨਾ ਹੈ ਜਿੱਥੇ ਨਬੀ ਮੁਹੰਮਦ ਸਾਹਿਬ ਜਿਹੜੇ ਨੇ ਉਹ ਪਰਲੋਕ ਗਏ। ਹੁਣ ਇਸ ਸਾਰੇ ਦੀ ਅਹਿਮੀਅਤ ਹੈ ਔਰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਤਵੰਤ ਸਿੰਘ ਹੋਰਾਂ ਨੇ ਜਿਹੜਾ ਇਹ ਅਪੀਲ ਕੀਤੀ ਹੈ ਇੰਡੀਅਨ ਗਵਰਨਮੈਂਟ ਨੂੰ। ਉਹਨਾਂ ਨੇ ਮੀਡੀਆ ਦੇ ਨਾਲ ਵੀ ਗੱਲ ਕਰਦਿਆਂ ਕਿਹਾ ਕਿ 22 ਸਤੰਬਰ ਨੂੰ ਇਹ ਗੁਰੂ ਨਾਨਕ ਸਾਹਿਬ ਦਾ ਜੋਤ ਸਮਾਣ ਦਾ ਦਿਨ ਹੈ ਔਰ ਤੁਸੀਂ ਅਲਾਓ ਕਰੋ ਕਿ ਸਿੱਖ ਭਾਰਤ ਵਾਲੇ ਪਾਸਿਓਂ ਆ ਸਕਣ, ਕਿਉਂਕਿ ਪਹਿਲਾ ਮੌਕਾ ਹੋਏਗਾ ਖੁੱਲ੍ਹਣ ਤੋਂ ਬਾਅਦ। ਉਹਨਾਂ ਦਾ ਬਰਥਡੇ ਤਾਂ ਸੈਲੀਬ੍ਰੇਟ ਹੋ ਗਿਆ, ਲੇਕਿਨ ਹੁਣ ਜਿਹੜਾ 2020 'ਚ ਉਹਨਾਂ ਦਾ ਇਹ ਪਹਿਲੀ ਵਾਰੀ ਉਸ ਖੁੱਲ੍ਹਣ ਤੋਂ ਬਾਅਦ ਉਹਨਾਂ ਦਾ ਜੋਤੀ ਜੋਤ ਸਮਾਣ ਦਾ ਦਿਨ ਹੈ।
ਤਾਂ ਕਿ ਵੱਡੀ ਗਿਣਤੀ ਦੇ ਵਿੱਚ ਇਹਨੂੰ ਅਸੀਂ ਉਤਸ਼ਾਹ ਦੇ ਨਾਲ ਜਿਹੜਾ ਮਨਾ ਸਕੀਏ। ਔਰ ਅਸੀਂ ਸਮਝਦੇ ਹਾਂ, ਔਰ ਉਹਨਾਂ ਨੇ ਕਿਹਾ SGPC ਔਰ ਦੂਸਰਿਆਂ ਨੂੰ ਵੀ, ਜਥੇਦਾਰ ਅਕਾਲ ਤਖਤ ਨੂੰ ਵੀ, ਕਿ ਉਹ ਇਹਦੇ 'ਚ ਆਪਣਾ ਰੋਲ ਅਦਾ ਕਰਨ। ਸੋ ਇਹਨਾਂ ਨੇ ਕੀ ਕਰਨਾ ਹੈ ਮੈਨੂੰ ਨਹੀਂ ਲੱਗਦਾ, ਕਿਉਂਕਿ ਉਹਨਾਂ ਨੂੰ ਜਿਸ ਕਿਸਮ ਦੀ ਗੁੱਡਵਿਲ ਕ੍ਰੀਏਟ ਹੋਈ ਸਾਰੇ ਪੀਰੀਅਡ ਪਹਿਲਾਂ ਉਹਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਕਿ ਰੋਕ ਸਕੀਏ, ਜੇ ਕਾਮਯਾਬ ਨਹੀਂ ਹੋਏ ਤੇ ਫਿਰ ਉਹਨਾਂ ਨੇ ਕੋਵਿਡ ਦੇ ਬਹਾਨੇ ਦੇ ਨਾਲ ਇਹ ਪਾਬੰਦੀ ਲਾਈ ਹੈ। ਔਰ ਮੈਂ ਸਮਝਦਾ ਹਾਂ ਵੀ ਇੱਕ ਬੜੀ ਖੂਬਸੂਰਤ 6-7 ਮਿੰਟ ਦੀ ਵੀਡੀਓ ਜਿਹੜੀ BBC ਪੰਜਾਬੀ ਸਰਵਿਸ ਨੇ, ਕਿਉਂਕਿ ਇਸ ਗੱਲ ਦਾ ਧਿਆਨ ਰਹੇ ਜਦੋਂ ਅਸੀਂ ਬਾਬਾ ਗੁਰੂ ਨਾਨਕ ਉਹਨਾਂ ਨੂੰ ਆਪਣੀ ਯਾਦਾਂ 'ਚ ਲਿਆਂਦੇ ਆ ਤੇ ਭਾਈ ਮਰਦਾਨਾ ਜਿਹੜੇ ਉਹਨਾਂ ਦੇ ਨਾਲ ਰਬਾਬੀ ਸੀ, ਔਰ ਇਹ ਭਾਈ ਗੁਰਦਾਸ ਸਾਡੇ ਵੱਡੇ ਸਕਾਲਰ ਹੋਏ ਨੇ, ਉਹਨਾਂ ਦੀ ਵੀ ਟੈਸਟੀਮਨੀ ਹੈ ਕਿ ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਹੁਣ ਭਾਈ ਮਰਦਾਨਾ ਨੇ ਸਿਰਫ ਰਬਾਬ ਹੀ ਨਹੀਂ ਵਜਾਈ, ਉਹ ਸਫਰਾਂ ਦੇ ਸਾਥੀ ਵੀ ਨੇ। ਔਰ ਫਿਰ ਉਹਨਾਂ ਦੀਆਂ ਜਨਰੇਸ਼ਨ, ਜਦੋਂ ਭਾਈ ਮਰਦਾਨਾ ਇਸ ਦੁਨੀਆ ਤੋਂ ਰੁਖਸਤ ਹੁੰਦੇ ਨੇ ਤਾਂ ਉਹਨਾਂ ਦਾ ਪੁੱਤਰ ਫਿਰ ਗੁਰੂ ਅੰਗਦ ਸਾਹਿਬ ਦੇ ਦਰਬਾਰ 'ਚ, ਫਿਰ ਸਾਰੇ ਗੁਰੂ ਸਾਹਿਬਾਂ 47 ਤੱਕ ਇਹ ਟ੍ਰੈਡੀਸ਼ਨ ਰਹੀ ਕਿ ਦਰਬਾਰ ਸਾਹਿਬ ਦੇ ਅੰਦਰ ਵੀ ਜੇ ਐਵਰੇਜ 12 ਜਥੇ ਕੀਰਤਨ ਕਰਦੇ ਸੀ ਤੇ ਉਹਨਾਂ 'ਚੋਂ 6 ਤੋਂ ਜ਼ਿਆਦਾ ਰਬਾਬੀ ਸੀ ਜਿਹੜੇ ਮੁਸਲਮਾਨ ਸਨ, ਅਦਰਵਾਈਜ਼ ਉਹ ਸਾਰਾ ਆਪਣਾ, ਲੇਕਿਨ ਉਹ ਗੁਰੂ ਦੀ ਬਾਣੀ ਗਾਇਨ ਕਰਦੇ ਸੀ। ਔਰ BBC ਦੀ ਪੰਜਾਬੀ ਜਿਹੜੀ ਸੈਕਸ਼ਨ ਹੈ ਉਹਨਾਂ ਦਾ, ਉਹਨਾਂ ਦੇ ਇੱਕ ਮਿਸਟਰ ਕਾਜ਼ਮੀ ਨੇ, ਉਹਨਾਂ ਨੇ ਜਾ ਕੇ 2 ਉੱਥੋਂ ਦੇ ਘਰਾਣੇ, ਜਿਹੜਾ ਰਬਾਬੀ ਘਰਾਣਾ ਹੈ, ਉਹਨਾਂ ਦੇ ਪ੍ਰੋਮੀਨੈਂਟ ਬੰਦਿਆਂ ਨੂੰ ਇੰਟਰਵਿਊ ਕੀਤਾ ਔਰ ਉਹਨਾਂ ਨੇ ਦੋਨਾਂ ਨੇ 2 ਸ਼ਬਦ ਗੁਰਬਾਣੀ ਦੇ ਬੜੇ ਬਰੀਫ ਗਾਇਨ ਕੀਤੇ। ਮੈਂ ਬਹੁਤ ਸਾਰਿਆਂ ਨੂੰ ਸੁਣਦਾ ਪਰ ਮੈਨੂੰ ਇਹ ਲੱਗਾ ਹਾਲਾਂ ਬਰੀਫ 1-1 ਮਿੰਟ ਦੀ ਉਹਨਾਂ ਦੀ ਹੈ, ਲੇਕਿਨ ਉਹਦੇ 'ਚ ਇੱਕ ਸੀ ਕਿ ਹਮ ਮੈਲੇ ਤੁਮ ਉਜਲ ਕਰਤੇ, ਹਮ ਨਿਰਗੁਣ ਤੂੰ ਦਾਤਾ। ਔਰ ਇਸ ਸਾਰੇ ਨੂੰ, ਔਰ ਦੂਸਰਾ ਜਿਹੜਾ ਬਹੁਤ ਸ਼ਾਸਤਰ ਬਹੁਤ ਸਿਮਰਤੀ ਪੇਖੇ ਸਰਬ ਢੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ। ਸੋ ਮੈਂ ਇਸ ਤੋਂ ਜ਼ਿਆਦਾ ਨਹੀਂ ਦੱਸਾਂਗਾ ਕਿਉਂਕਿ ਉਹ ਪੰਜਾਬੀ 'ਚ ਹੈ ਵੀਡੀਓ, ਹਾਲਾਂ ਉਹਦੇ ਤੇ ਲਿਖਿਆ ਗੁਰਮੁਖੀ 'ਚ ਹੁੰਦਾ ਹੈ, ਪਰ ਉਹ ਟੁਵਰਡਸ ਦਾ ਕਲੋਜ਼ਿੰਗ ਕਰਾਂਗੇ। 2 ਸ਼ਲੋਕ ਜਿਹੜੇ ਬਾਬਾ ਫਰੀਦ ਜੀ ਦੇ ਅੱਜ ਅਸੀਂ ਵਿਚਾਰ ਅਧੀਨ ਲਿਆਂਦੇ ਨੇ। ਔਰ ਕੱਲ ਅਸੀਂ ਜ਼ਿਕਰ ਕੀਤਾ ਸੀ ਕਿ ਬਾਬਾ ਫਰੀਦ ਜੀ ਨੇ ਫਰਮਾਇਆ ਕਿ ਭਾਈ ਜਿਹੜਾ ਉਹ ਤਨ ਜਿਹੜਾ ਉਹ ਤੰਦੂਰ ਬਣ ਜਾਏ, ਜਿਹੜੇ ਹੱਡ ਨੇ ਉਹ ਬਾਲਣ ਬਣ ਜਾਣ, ਔਰ ਜੇ ਪੈਰ ਥੱਕ ਵੀ ਜਾਣ ਤੇ ਮੈਂ ਸਿਰ ਪਰਨੇ ਤੁਰ ਕੇ ਪਿਆਰੇ ਨੂੰ ਮਿਲਣ ਜਾਵਾਂ। ਹੁਣ ਜਿਹੜਾ ਗੁਰੂ ਸਾਹਿਬ ਨੇ, ਗੁਰੂ ਨਾਨਕ ਸਾਹਿਬ ਦਾ ਇੱਕ ਸ਼ਲੋਕ ਉਹਦੇ ਨਾਲ ਹੈ ਕਿ ਤਨ ਨਾ ਤਪਾਏ ਤਨੂਰ ਜਿਉ, ਬਾਲਣ ਹੱਡ ਨਾ ਬਾਲ, ਸਿਰ ਪੈਰੀ ਕਿਆ ਫੇੜਿਆ, ਅੰਦਰ ਪਿਰੀ ਨਿਹਾਲ। ਹੁਣ ਇਹ ਕੋਈ ਸੁਧਾਰ ਨਹੀਂ ਹੈ, ਇਹ ਜਦੋਂ ਇੱਕ ਸ਼ਾਇਰ ਆਪਣਾ ਕਲਾਮ ਕਹਿੰਦਾ ਹੈ ਇੱਕ ਸਟੇਜ ਤੋਂ, ਦੂਸਰਾ ਵੀ ਨਾਲ ਦੀ ਨਾਲ ਕਈ ਵਾਰੀ ਮੌਕੇ ਤੇ ਹੀ ਕਹਿ ਰਿਹਾ ਹੁੰਦਾ ਹੈ। ਸੋ ਗੁਰੂ ਸਾਹਿਬ ਵੀ ਉਸੇ ਪਿਆਰ 'ਚ ਕਹਿੰਦੇ ਨੇ ਕਿ ਬਾਬਾ ਫਰੀਦ ਜੀ ਸਾਨੂੰ ਜਿਹੜਾ ਤਨ ਨੂੰ ਤਨੂਰ ਵਾਂਗ ਤਪਾਉਣ ਦੀ ਲੋੜ ਨਹੀਂ ਹੈ, ਨਾ ਹੀ ਜਿਹੜੇ ਹੱਡਾਂ ਨੂੰ ਬਾਲਣ ਵਾਂਗ ਦੀ ਹੈ। ਜਿਹੜਾ ਮੈਂ ਸਾਨੂੰ ਇਸ ਪਾਸੇ ਸਿਰ ਪੈਰੀ ਕਿਆ ਫੇੜਿਆ, ਅੰਦਰ ਪਿਰੀ ਨਿਹਾਲ, ਕਿ ਵੀ ਸਿਰ ਨੇ ਜਾਂ ਪੈਰਾਂ ਨੇ ਕੀ ਵਿਗਾੜਿਆ ਹੋਇਆ ਹੈ, ਅੰਦਰ ਜੇ ਪਿਆਰੇ ਦੀ ਯਾਦ ਹੈ, ਨਿਹਾਲ ਹੈ ਦੀਦਾਰ ਕਰਨਾ। ਜੇ ਅੰਦਰ ਪਿਆਰਾ ਹੈ ਤੇ ਅੰਦਰ ਨਿਹਾਲ ਹੈ ਤੇ ਬਾਕੀ ਫਿਰ ਉਸ ਦਾ ਮਤਲਬ ਇਹ ਸੀ ਕਿ ਕਿਤੇ ਕੋਈ ਇਹ ਅਸਰ ਨਾ ਲਏ ਕਿ ਹੱਠ ਯੋਗੀ, ਕਿਉਂਕਿ ਹਿੰਦੂਆਂ ਨੇ ਇੱਕ ਹੱਠ ਯੋਗ, ਪੁੱਠੇ ਲਟਕਣਾ, ਭੁੱਖੇ ਰਹਿਣਾ, ਸਿਰ 'ਚ ਸੁਆਹ ਪਾ ਲੈਣਾ, ਕਿ ਵੀ ਪਤਾ ਨਹੀਂ ਇਹ ਵੀ ਰੱਬ ਨੂੰ ਰੁਝਾਣ ਦੇ, ਕਿਤੇ ਇਸ ਪਾਸੇ ਨਾ ਤੁਰ ਪੈਣ। ਸੋ ਗੁਰੂ ਸਾਹਿਬ ਦਾ ਸਿਧਾਂਤ ਸੀ ਕਿ ਭਾਈ ਘਰ ਬੈਠਿਆਂ ਹੀ ਰੱਬ ਮਿਲਦਾ, ਕਿ ਵੀ ਅੰਦਰ ਯਾਦ ਕਰੋ। ਔਰ ਦੂਸਰਾ ਸ਼ਲੋਕ 4ਥੇ ਪਾਤਸ਼ਾਹ ਦਾ ਹੈ, ਗੁਰੂ ਰਾਮਦਾਸ ਜੀ ਦਾ, ਔਰ ਉਹਦੇ 'ਚ ਗੁਰੂ ਸਾਹਿਬ ਨੇ ਫਰਮਾਇਆ, ਹਉ ਟੁੰਡੇਂਦੀ ਸੱਜਣਾ ਸੱਜਣ ਮੈਂਡੇ ਨਾਲ, ਨਾਨਕ ਅਲਖ ਨਾ ਲਖੀਐ ਗੁਰਮੁਖ ਦੇ ਦਿਖਾਲ। ਕਿ ਮੈਂ ਜਿਸ ਸੱਜਣ ਨੂੰ ਲੱਭ ਰਹੀ ਹਾਂ, ਹਉ ਟੁੰਡੇਂਦੀ ਸੱਜਣਾ, ਸੱਜਣ ਮੈਡੇ ਨਾਲ, ਸੱਜਣ ਤਾਂ ਮੇਰੇ ਨਾਲ ਹੈ, ਹਮੇਸ਼ਾ ਮੇਰੇ ਅੰਦਰ ਹੈ, ਨਾਨਕ ਅਲਖ ਨਾ ਲਖੀਐ ਗੁਰਮੁਖ ਦੇ ਦਿਖਾਲ। ਕਿ ਉਹ ਰੱਬ ਪਿਆਰਾ ਸੱਜਣ ਅਲੱਖ ਹੈ, ਉਹਦਾ ਬਿਆਨ ਨਹੀਂ ਕੀਤਾ ਜਾ ਸਕਦਾ, ਪਰ ਜਿਹੜੇ ਰੱਬ ਦੇ ਰਸਤੇ ਤੇ ਤੁਰੇ ਹੋਏ ਨੇ, ਪੁੱਗੇ ਹੋਏ ਨੇ, ਗੁਰਮੁਖ ਨੇ, ਫਕੀਰ ਨੇ, ਉਹ ਉਸ ਰੱਬ ਦੇ ਕਰੀਬ ਕਰ ਦਿੰਦੇ ਨੇ। ਸੋ ਮੈਂ ਵਕਤ ਵੱਲ ਦੇਖ ਰਿਹਾ, ਸੋ ਮੈਂ ਆਪਣੀ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਇਹ BBC ਦੀ ਕ੍ਰੈਡਿਟ BBC ਪੰਜਾਬੀ ਨੂੰ ਹੈ ਕਿ ਉਹਨਾਂ ਨੇ ਇੱਕ ਖੂਬਸੂਰਤ ਵੀਡੀਓ, ਔਰ ਜਿਹਦੇ 'ਚ ਰਬਾਬੀ ਸਾਡਿਆਂ ਦਾ ਕੀ ਯੋਗਦਾਨ ਹੈ ਸਿੱਖੀ ਦੇ ਵਿੱਚ, ਉਸ ਨੂੰ ਲਿਆਂਦਾ। ਸੋ ਉਹ ਇਸ ਨੂੰ ਚਲਾ ਦੇਣ।
ਬਾਬਾ ਗੁਰੂ ਨਾਨਕ ਜੀ ਨਾਲ ਮੇਰੇ ਬਜ਼ੁਰਗ ਭਾਈ ਮਰਦਾਨਾ ਜੀ ਉਹ ਨਾਲ ਸਨ, ਉਹਨਾਂ ਦੇ ਉਹ ਰਬਾਬ ਵਜਾਉਂਦੇ ਸਨ। ਭਾਈ ਮਰਦਾਨਾ ਦੀ ਬਰਾਦਰੀ ਦੇ ਇਹਨਾਂ ਲੋਕਾਂ ਦੀ ਵਜ੍ਹਾ ਤੋਂ ਪੰਜਾਬ ਵਿੱਚ ਗੁਰਦੁਆਰਾ, ਦਰਬਾਰਾਂ ਤੇ ਮੰਦਰਾਂ ਵਿੱਚ ਸੰਗੀਤ ਦਾ ਸਿਲਸਿਲਾ ਕਾਇਮ ਰਿਹਾ ਤੇ ਰਬਾਬੀ ਨਾਂ ਇਹਨਾਂ ਲੋਕਾਂ ਦੀ ਪਹਿਚਾਨ ਬਣਿਆ। ਰਬਾਬੀ ਸਿਲਸਿਲੇ ਦੇ ਇਹ ਲੋਕ ਮੁਸਲਮਾਨ ਹੋਣ ਦੀ ਵਜ੍ਹਾ ਤੋਂ ਪਾਰਟੀਸ਼ਨ ਦੇ ਬਾਅਦ ਲਾਹੌਰ ਆ ਗਏ ਤੇ ਇੱਥੇ ਰੇਡੀਓ ਤੇ ਫਿਲਮ ਇੰਡਸਟਰੀ ਨਾਲ ਜੁੜ ਕੇ ਉਹਨਾਂ ਨੇ ਮੌਸੀਕੀ ਦਾ ਸਿਲਸਿਲਾ ਜਾਰੀ ਰੱਖਿਆ। ਅੱਜ ਦੀ ਲਾਹੌਰ ਡਾਇਰੀ ਦੇ ਐਪੀਸੋਡ ਵਿੱਚ ਅਸੀਂ ਇੱਕ ਇਹੋ ਜਿਹੇ ਰਬਾਬੀ ਖਾਨਦਾਨ ਦੇ ਬਾਰੇ 'ਚ ਗੱਲ ਕਰਾਂਗੇ। ਸਾਡੀ ਜਿਹੜੀ ਰਿਵਾਇਤ ਹੈ ਪੰਜਾਬ ਦੀ, ਉਹਦੇ ਵਿੱਚ ਇੱਕ ਗੱਲ ਬੜੀ ਵੇਖਣ ਵਾਲੀ ਹੈ ਕਿ ਸਾਡੀ ਸਾਰੀ ਜਿਹੜੀ ਬਜ਼ੁਰਗਾਂ ਦਾ ਕਲਾਮ ਹੈ, ਉਹ ਮਜ਼ਹਬੀ ਹੋਵੇ ਜਾਂ ਗੈਰ ਮਜ਼ਹਬੀ ਹੋਵੇ, ਰੂਹਾਨੀ ਹੋਵੇ ਜਾਂ ਸੈਕੂਲਰ ਹੋਵੇ, ਉਹ ਅਕਸਰ ਕਲਾਮ ਐਸਾ ਹੈ ਜਿਹੜਾ ਕਿ ਗਾਇਆ ਜਾਂਦਾ ਹੈ, ਜਿਸ ਦਾ ਮਤਲਬ ਹੈ ਉਹਦਾ ਸੰਗੀਤ ਨਾਲ ਗਹਿਰਾ ਰਿਸ਼ਤਾ ਹੈ। ਉਸ ਤੋਂ ਬਾਅਦ ਉਹਨੂੰ ਪਪੂਲਰ ਕਰਨ ਵਾਸਤੇ, ਉਹਨੂੰ ਡਿਸੈਮੀਨੇਟ ਕਰਨ ਵਾਸਤੇ, ਲੋਕਾਂ ਤੱਕ ਪਹੁੰਚਾਉਣ ਵਾਸਤੇ ਗਾਇਕ ਸਭ ਤੋਂ ਬਿਹਤਰੀਨ ਜ਼ਰੀਆ ਸੀ। ਬੋ ਸ਼ਾਸਤਰ ਬੋ ਸਮਿਰਤੀ, ਬੋ ਸ਼ਾਸਤਰ ਬੋ ਸਮਿਰਤੀ, ਪੇਖੇ ਸਰਬ ਟੰਡੋਲ, ਬੋ ਸ਼ਾਸਤਰ ਬੋ ਸਮਿਰਤੀ। ਤੇ ਸਾਡਾ ਜਿਹੜਾ ਘਰਾਨਾ ਹੈ ਉਹ ਗਵਾਲੀਅਰ ਹੈ, ਔਰ ਗਵਾਲੀਅਰ ਦੇ ਜਿਹੜੇ ਬਾਨੀ ਨੇ ਉਹ ਮੀਆਂ ਤਾਨਸੇਨ ਜੀ ਨੇ। ਤੇ ਸਾਡੀ ਜਿਹੜੀ ਪੀੜ੍ਹੀ ਹੈ ਉਹ 11ਵੀਂ ਪੀੜ੍ਹੀ ਸ਼ੁਰੂ ਹੈ ਮੀਆਂ ਤਾਨਸੇਨ ਜੀ ਤੋਂ ਲੈ ਕੇ ਹੁਣ ਤੱਕ। ਤੇ ਬਾਬਾ ਗੁਰੂ ਨਾਨਕ ਜੀ ਕਰਦੇ ਸਨ ਕਿ ਮਸਲਨ ਸ਼ਾਇਰੀ ਕਰਦੇ ਸਨ ਤੇ ਭਾਈ ਮਰਦਾਨਾ ਜੀ ਨੂੰ ਕਹਿੰਦੇ ਸਨ ਕਿ ਤੂੰ ਇੱਥੇ ਬੰਦਸ਼ ਬਣਾ, ਉਹ ਫਿਰ ਬੰਦਸ਼ ਬਣਾਉਂਦੇ ਸਨ ਰਬਾਬ ਦੇ ਨਾਲ। ਤੇ ਇਸ ਤਰ੍ਹਾਂ ਉਹਨਾਂ ਦਾ ਪ੍ਰਚਾਰ ਹੁੰਦਾ ਰਿਹਾ। ਉਹਨਾਂ ਦਾ ਗੱਠਜੋੜ ਬੜਾ ਸੱਚਾ ਤੇ ਸੁੱਚਾ ਸੀ। ਤੇ ਕੁਝ ਲੋਕ ਹਿਸਟਰੀ ਸਮਝਦੇ ਨੇ ਕਿ ਉਹ ਉਹਨਾਂ ਦੀ ਬਰਾਦਰੀ ਹੈ, ਕੁਝ ਲੋਕ ਕਹਿੰਦੇ ਨੇ ਔਲਾਦ ਹੈ, ਲੇਕਿਨ ਤਕਰੀਬਨ ਮੰਨਿਆ ਹੀ ਜਾਂਦਾ ਕਿ ਭਾਈ ਮਰਦਾਨਾ ਜੀ ਦੀ ਬਰਾਦਰੀ ਹੈ। ਖਾਸ ਤੌਰ ਤੇ ਜਿਹੜੀ ਰਬਾਬੀ ਟ੍ਰੈਡੀਸ਼ਨ ਆ, ਉਹਦਾ ਸ਼ਬਦ ਕੀਰਤਨ ਤੇ ਸ਼ਲੋਕ, ਇਹ ਚੀਜ਼ਾਂ ਖਾਸ ਤੌਰ ਤੇ ਗਾਈਆਂ ਜਾਂਦੀਆਂ, ਕੰਪੋਜ਼ ਕੀਤੀਆਂ ਜਾਂਦੀਆਂ। ਜਿਸ ਤਰ੍ਹਾਂ ਤੁਸੀਂ ਕਾਫੀ ਗਾਇਕੀ ਗਾਉਂਦੇ ਹੋ, ਠੁਮਰੀ ਗਾਇਕੀ ਗਾਉਂਦੇ ਹੋ, ਅਸਥਾਈ ਅੰਤਰੇ ਪ੍ਰੋਪਰ ਲਿਖੇ ਜਾਂਦੇ ਨੇ, ਐਸੇ ਤਰ੍ਹਾਂ ਹੀ ਬਾਬਾ ਸਾਹਿਬ ਦੀ ਵੀ ਸ਼ਾਇਰੀ ਹੈ, ਉਹਨੂੰ ਕੰਪੋਜ਼ ਕੀਤਾ ਜਾਂਦਾ। ਜਸਟ ਇਹ ਹੈ ਪੋਇਟਰੀ ਨੂੰ। ਹਮ ਮੈਲੇ ਸੁਮ ओझल कर से, हम मैले सुम ओझल कर से, हम निर्गुण तो सा, हम मैले सुम ओझल कर से, हम मूरख सो ससुर सयाणे, तू सर्व कला का ज्ञाता, हम मैले सुम ओझल कर से, हम मैले सुम ओझल कर से। ਤਿੰਨ ਚੀਜ਼ਾਂ ਮੋਟੀਵੇਟ ਹਮੇਸ਼ਾ ਕਰਦੀਆਂ। ਇੱਕ ਤੇ ਮੇਰੀ ਲੈਗੇਸੀ ਜਿਹਨੂੰ ਮੈਂ ਛੱਡਣਾ ਨਹੀਂ ਚਾਹੁੰਦਾ, ਦੂਸਰੀ ਮੇਰੀ ਆਪਣੀ ਸੋਲ ਹੈ ਜਿਹੜੀ ਚਾਹੁੰਦੀ ਕਲਾਸੀਕਲ ਮਿਊਜ਼ਿਕ ਕਰਨਾ ਹੈ। ਹਮੇਸ਼ਾ ਆਰਟ ਜਾਂ ਸ਼ੌਕ ਉਹੀ ਹੁੰਦਾ ਹੈ ਜਿਹੜਾ ਤੁਹਾਨੂੰ ਅੰਦਰ ਹੋਵੇ। ਖੁਦ ਮਾਰ ਕੁੱਟ ਕੇ ਤੇ ਤੁਸੀਂ ਕਿਸੇ ਨੂੰ ਇੰਜੀਨੀਅਰ ਵੀ ਨਹੀਂ ਬਣਾ ਸਕਦੇ। ਈਵਨ ਕਿ ਉਹ ਮੇਰੇ ਦੋਸਤ ਮੈਨੂੰ ਕਹਿ ਰਹੇ ਹੁੰਦੇ ਨੇ, ਯਾਰ ਕਿਹੜੇ ਪਾਸੇ ਪੈ ਗਿਆ ਯਾਰ ਤੂੰ, ਛੱਡ ਇਹਦੇ 'ਚ ਕੀ ਪਿਆ। ਲੇਕਿਨ ਮੈਂ ਜਾਣਨਾ ਕਿ ਇਹਦੇ 'ਚ ਕੀ ਪਿਆ, ਜਾਂ ਰਾਹ ਪਿਆ ਜਾਣੇ ਜਾਂ ਵਾਹ ਪਿਆ ਜਾਣੇ। ਫਿਰ ਮਾਈਗ੍ਰੇਟ ਕਰਕੇ ਅਸੀਂ ਇੱਥੇ ਆ ਗਏ। ਐਸੇ ਜੋ ਹਾਲਾਤ ਸਨ, ਤੁਹਾਨੂੰ ਪਤਾ ਮਿਊਜ਼ਿਕ ਦਾ ਕਿ ਨਵਾਂ ਪਾਕਿਸਤਾਨ ਬਣਿਆ ਸੀ।
ना कोई महफिल, ना कोई फैस्टिवल, ना कोई ऐसा अदारा, क्योंकि जिसे अपने पैरों से नहीं खड़ा होना, लेकिन उन्होंने जद्दोजहद जारी रखी अल्लाह ताला ने, इसे मुल्क चो अल्लाह ने अरूज नाम इज्जत आबरूद दी। सो इस वास्ते ਜਿਹੜੇ ਰਬਾਬੀ ਇਧਰ ਆਏ ਉਹ ਬੜੇ ਅੱਛੇ ਮਿਊਜ਼ੀਸ਼ੀਅਨਸ, ਕੰਪੋਜ਼ਰਸ, ਵੱਡੇ ਵੱਡੇ ਔਰ ਮਿਊਜ਼ੀਸ਼ੀਅਨ ਜਿਹੜੇ ਸਨ ਉਹ ਪੈਦਾ ਹੋਏ। ਲੇਕਿਨ ਉਹ ਜ਼ਾਹਿਰ ਹੈ ਉਹ ਜਿਹੜੀ ਪੁਰਾਣੀ ਰੀਤ ਆ ਰਹੀ ਸੀ ਦਰਬਾਰ ਸਾਹਿਬ ਦੇ ਨਾਲ ਜਾਂ ਗੁਰਦੁਆਰਿਆਂ ਦੇ ਨਾਲ, ਉਹ ਨਹੀਂ ਰਹੀ, ਉਹ ਤੇ ਮੁੱਕ ਆ ਗਈ ਉਹ। ਤੇ ਹੁਣ ਤੇ ਉਹ ਹਿਸਾਬ ਹੈ, ਹੜ੍ਹ ਆਉਂਦਾ ਨਾ, ਦਰਿਆ ਜਿਲੇ ਹੜ੍ਹ ਸ਼ਹਿਰੋ ਸ਼ਹਿਰੀ ਹੋਇਆ ਹੁੰਦਾ ਹੈ, ਪਾਣੀ ਪਾਣੀ ਹੋਇਆ ਹੁੰਦਾ ਹੈ, ਤੇ ਕੀ ਹੁੰਦਾ ਹੈ, ਜਿਹੜੀਆਂ ਭਾਰੀਆਂ ਚੀਜ਼ਾਂ ਹੁੰਦੀਆਂ ਬਹਿ ਜਾਂਦੀਆਂ, ਜਿਹੜੀਆਂ ਹਲਕੀਆਂ ਚੀਜ਼ਾਂ ਹੁੰਦੀਆਂ ਤੈਰਦੀਆਂ ਨੇ। ਤੇ ਸਾਡਾ ਉਹੀ ਹਿਸਾਬ ਹੈ, ਭਾਰੀਆਂ ਚੀਜ਼ਾਂ ਬੈਠੀ ਨਾ, ਹਲਕੀਆਂ ਚੀਜ਼ਾਂ ਤੈਰ ਰਹੀਆਂ ਨੇ। व्यूअर्स आस करते हैं कि तुहानूं अज दा जो साडा समूचा प्रोग्राम है वो पसंद आया होएगा और अज दा विचार और नाले वीडियो भी तुहानूं पसंद आई होएगी। सो इस दे नाल तुहाडे कोल लैने इजाजत। व्यूअर्स साडे प्रोग्राम दा समा इत्थे समाप्त हुंदा। तुसीं अपनी राय ते सुझाव सानूं भेजना भुलना साडे इस पते ते sos@tv84.tv ते असीं अपना प्रोग्राम लैके फिर दोबारा तुहाडे सन्मुख होवांगे। तद तक लई मैनूं ते अपने अर्थ नूं आग्या दो। देखते रहो TV84। बुला दिओ फतेह। वाहिगुरू जी का खालसा, वाहिगुरू जी की फतेह।